ਹਾਂਜੀ ਆ ਅਖੀਰ ਤੋਂ ਆ ਕੇ ਇੱਥੋਂ ਅਸੀਂ ਆ ਜਿਹੜੀ ਇਨਫ ਲੰਬੀ ਹੋ ਗਈ 10-12 ਗੰਢਾਂ ਤੇ ਇਹਨਾਂ ਨੂੰ ਉਹ ਕਰਤਾ, ਫਿਰ ਸਾਈਡ ਤੋਂ ਇਹਨਾਂ ਨੇ ਵਧੀ ਜਾਣਾ। CDFA ਹੈਗਾ ਜੀ ਕੈਲੀਫੋਰਨੀਆ ਦਾ ਖੇਤੀ ਮਹਿਕਮਾ ਸਟੇਟ ਦਾ। ਸੋ ਇਹ ਸ਼ੁਰੂ ਤਾਂ ਇੱਦਾਂ ਹੀ ਹੋਇਆ ਸੀਗਾ ਕਿ ਕਮਿਊਨਿਟੀ ਨੂੰ ਇਨਵੋਲਵ ਕਰੀਏ ਅਤੇ ਦੇਸੀ ਸਬਜ਼ੀਆਂ ਜਿਨ੍ਹਾਂ ਦੇ ਬਾਰੇ ਇੱਥੇ ਮੇਨ ਸਟਰੀਮ ਦੇ ਵਿੱਚ ਕੋਈ ਬਹੁਤੀ ਖੋਜ ਜਾਂ ਡੈਮੋਸਟ੍ਰੇਸ਼ਨ ਨਹੀਂ, ਆਪਾਂ ਨੂੰ ਜਾਣਕਾਰੀ ਨਹੀਂ, ਉਹਦੇ ਬਾਰੇ ਜਾਣਕਾਰੀ ਤਿਆਰ ਕਰੀਏ ਅਤੇ ਜਾਣਕਾਰੀ ਮੁਹੱਈਆ ਕਰੀਏ। ਇਸ ਵਾਰੀ ਆਪਣੇ ਕੋਲ ਹੈਗਾ ਜੀ ਗੋਲ ਕੱਦੂ, ਘੀਆ ਕੱਦੂ, ਇੱਕ ਅੱਲਾਂ ਜਿਹਨੂੰ ਆਪਾਂ ਬੋਟਲ ਗੋਰਡ ਕਹਿੰਦੇ ਹਾਂ, ਚੱਪਣ ਕੱਦੂ ਆਪਣੇ ਕੋਲ ਅਤੇ ਭਿੰਡੀਆਂ। ਸੋ ਇਹ ਦੇਸੀ ਸਬਜ਼ੀਆਂ ਨੇ ਜਿਨ੍ਹਾਂ ਦੇ ਬਾਰੇ ਇੱਥੇ ਮੁੱਖ ਧਾਰਾ ਦੇ ਵਿੱਚ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਇਸ ਦੇ ਜ਼ਰੀਏ ਕਿ ਕਮਿਊਨਿਟੀ ਨੂੰ ਜਾਣਕਾਰੀ ਦਿੱਤੀ ਜਾਵੇ। ਕੰਪੋਸਟ ਦਾ ਵੀ ਅਸਰ ਵਧੀਆ ਰਿਹਾ, ਬਾਇਓਸਟਿਮੂਲੈਂਟ ਦਾ ਵੀ ਅਸਰ ਵਧੀਆ ਰਿਹਾ। ਜਿੱਥੇ ਦੋਨੇ ਚੀਜ਼ਾਂ ਪੈ ਗਈਆਂ ਉੱਥੇ ਤੇ ਇੱਕ ਤੇ ਇੱਕ 2000 ਵਾਲੀ ਗੱਲ ਹੋ ਗਈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਆਪਾਂ ਇਸ ਟਾਈਮ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਦੁਆਰਾ ਇੱਕ ਉਸ ਪਲਾਟ ਦੇ ਉੱਤੇ ਆਏ ਹਾਂ ਜਿੱਥੇ ਗਰਮੀਆਂ ਦੀਆਂ ਸਬਜ਼ੀਆਂ ਆ ਇਸ ਵਾਰ ਉਗਾਈਆਂ ਗਈਆਂ ਸੀ। ਅੱਜ ਇੱਥੇ ਫੀਲਡ ਡੇ ਸੀਗਾ, ਡੈਮੋ ਡੇ ਸੀਗਾ। ਕਿੱਦਾਂ ਹੋਇਆ, ਕਿਵੇਂ ਹੋਇਆ, ਇੱਥੇ ਕਈ ਨਾਲ ਦੇ ਨਾਲ ਕਹਿ ਲਓ ਵੀ ਟੈਸਟ ਵੀ ਹੋਏ, ਤਜਰਬੇ ਵੀ ਕੀਤੇ ਗਏ ਆ। ਆਪਣੇ ਨਾਲ ਡਾਕਟਰ ਰਿਆੜ, ਡਾਕਟਰ ਬਰਾੜ, ਅਰਸ਼ਦੀਪ ਸਿੰਘ, ਦਯਾਦੀਪਕ ਸਿੰਘ, ਇਹ ਸਾਰੇ ਜਣੇ ਜੁੜੇ ਹੋਏ ਆ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਬਰਾੜ ਤੋਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸੋ ਡਾਕਟਰ ਬਰਾੜ, ਇਹ ਜਿਹੜੇ ਪਲਾਟ ਲਾਉਣ ਦਾ ਜਿਹੜਾ ਸਿਲਸਿਲਾ ਆ ਕੁਝ ਕੁ ਸੀਜ਼ਨਸ ਤੋਂ ਜਿਹੜਾ ਚੱਲ ਰਿਹਾ, ਸੋ ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋ ਜੀ। ਮੈਂ ਤੁਹਾਨੂੰ ਦੱਸ ਦਿਆਂ ਕਿ ਇਹ CDFA ਦੇ ਵੱਲੋਂ ਫੰਡ ਕੀਤਾ ਇੱਕ ਪ੍ਰੋਜੈਕਟ ਹੈ ਜੀ, ਡੈਮੋਸਟ੍ਰੇਸ਼ਨ ਟਰਾਇਲ ਹੈ। CDFA ਹੈਗਾ ਜੀ ਕੈਲੀਫੋਰਨੀਆ ਦਾ ਖੇਤੀ ਮਹਿਕਮਾ ਸਟੇਟ ਦਾ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ। ਸੋ ਇਹ ਸ਼ੁਰੂ ਤਾਂ ਇੱਦਾਂ ਹੀ ਹੋਇਆ ਸੀਗਾ ਕਿ ਕਮਿਊਨਿਟੀ ਨੂੰ ਇਨਵੋਲਵ ਕਰੀਏ ਅਤੇ ਦੇਸੀ ਸਬਜ਼ੀਆਂ ਜਿਨ੍ਹਾਂ ਦੇ ਬਾਰੇ ਇੱਥੇ ਮੇਨ ਸਟਰੀਮ ਦੇ ਵਿੱਚ ਕੋਈ ਬਹੁਤੀ ਖੋਜ ਜਾਂ ਡੈਮੋਸਟ੍ਰੇਸ਼ਨ ਨਹੀਂ, ਆਪਾਂ ਨੂੰ ਜਾਣਕਾਰੀ ਨਹੀਂ, ਉਹਦੇ ਬਾਰੇ ਜਾਣਕਾਰੀ ਤਿਆਰ ਕਰੀਏ ਅਤੇ ਜਾਣਕਾਰੀ ਮੁਹੱਈਆ ਕਰੀਏ। ਸੋ ਉਸ ਚੀਜ਼ ਨੂੰ ਲੈ ਕੇ ਇਹ ਸਾਡਾ ਤੀਜਾ ਫੀਲਡ ਡੇ ਹੈ ਜੀ। 1.5-2 ਸਾਲ ਹੋ ਗਏ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ ਨੂੰ। ਸੋ ਫੰਡਿੰਗ ਸਾਨੂੰ ਮਿਲੀ ਸੀਗੀ 2021 ਦੇ ਅਖੀਰ ਦੇ ਵਿੱਚ। ਸੋ ਪਹਿਲਾਂ ਅਸੀਂ ਸਰਦੀਆਂ ਵਾਲੀ ਸਬਜ਼ੀਆਂ ਲਾਈਆਂ, ਫਿਰ ਪਿਛਲੇ ਸਾਲ ਗਰਮੀ ਰੁੱਤ ਦੀਆਂ ਲਾਈਆਂ, ਫਿਰ ਸਰਦੀਆਂ ਵਾਲੀਆਂ, ਹੁਣ ਫਿਰ ਗਰਮੀ ਦੀ ਰੁੱਤ ਦੀਆਂ ਸਬਜ਼ੀਆਂ। ਦੇਸੀ ਸਬਜ਼ੀਆਂ ਜਿਵੇਂ ਕਰੇਲੇ। ਇਸ ਵਾਰ ਕੀ ਲਾਇਆ? ਇਸ ਵਾਰੀ ਆਪਣੇ ਕੋਲ ਹੈਗਾ ਜੀ ਗੋਲ ਕੱਦੂ, ਘੀਆ ਕੱਦੂ, ਇੱਕ ਅੱਲਾਂ ਜਿਹਨੂੰ ਆਪਾਂ ਬੋਟਲ ਗੋਰਡ ਕਹਿੰਦੇ ਹਾਂ, ਚੱਪਣ ਕੱਦੂ ਆਪਣੇ ਕੋਲ ਅਤੇ ਭਿੰਡੀਆਂ। ਪਿਛਲੀ ਵਾਰੀ ਕਰੇਲੇ ਅਤੇ ਵੱਟਾਂ ਵਾਲੀਆਂ ਤੋਰੀਆਂ ਵੀ ਸੀ ਅੱਲਾਂ ਅਤੇ ਕੱਦੂਆਂ ਦੇ ਨਾਲ। ਸੋ ਇਹ ਦੇਸੀ ਸਬਜ਼ੀਆਂ ਨੇ ਜਿਨ੍ਹਾਂ ਦੇ ਬਾਰੇ ਇੱਥੇ ਮੁੱਖ ਧਾਰਾ ਦੇ ਵਿੱਚ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਇਸ ਦੇ ਜ਼ਰੀਏ ਕਿ ਕਮਿਊਨਿਟੀ ਨੂੰ ਜਾਣਕਾਰੀ ਦਿੱਤੀ ਜਾਵੇ। ਦੋਵੇਂ, ਇੱਕ ਤਾਂ ਹੋਮ ਗਾਰਡਨ ਬੈਕਯਾਰਡ ਦੇ ਵਿੱਚ ਜਿਹੜੇ ਆਪਾਂ ਸਬਜ਼ੀਆਂ ਉਗਾਉਂਦੇ ਹਾਂ ਘਰਾਂ ਦੇ ਵਿੱਚ, ਅਤੇ ਨਾਲ ਹੀ ਜੇ ਇਹਨਾਂ ਸਬਜ਼ੀਆਂ ਨੂੰ ਲੈ ਕੇ ਕੋਈ ਛੋਟੇ ਫਾਰਮ ਦੇ ਉੱਤੇ ਕਮਰਸ਼ੀਅਲ ਐਕਟੀਵਿਟੀ ਵੀ ਕਰਨਾ ਚਾਹੁੰਦਾ ਤਾਂ ਉਹਦੇ ਲਈ ਵੀ ਤਕਨੀਕੀ ਜਾਣਕਾਰੀ ਇੱਥੇ ਹੋਵੇ। ਸੋ ਡਾਕਟਰ ਰਿਆੜ, ਜਦੋਂ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਸੀ, ਕੰਪੋਸਟ, ਬਾਇਓਸਟਿਮੂਲੈਂਟ, ਹੋਰ ਕਈ ਚੀਜ਼ਾਂ ਦੇ ਨਾਲ ਇੱਥੇ ਟਰਾਇਲ ਹੋਏ ਆ। ਸੋ ਥੋੜ੍ਹਾ ਦੱਸੋ ਕੰਟਰੋਲ ਵਿੱਚ ਕੀ ਸੀਗਾ, ਬਾਇਓਸਟਿਮੂਲੈਂਟ, ਕੰਪੋਸਟ ਦੇ ਬਾਰੇ ਕਿੱਦਾਂ? ਸੋ ਇੱਥੇ ਸਾਡੇ ਟਰਾਇਲ ਦੇ ਵਿੱਚ ਜਿਹੜੀਆਂ 4 ਫਸਲਾਂ ਅੱਗੇ ਦੱਸੀਆਂ, ਭਿੰਡੀ, ਚੱਪਣ ਕੱਦੂ, ਘੀਆ ਕੱਦੂ ਅਤੇ ਅੱਲਾਂ, ਉਹਨਾਂ ਦੇ ਉੱਤੇ ਕੰਪੋਸਟ ਅਤੇ ਬਾਇਓਸਟਿਮੂਲੈਂਟ ਇੱਕ ਜਿਹੜਾ ਸੀਗਾ ਕੋਈ ਕਿਸੇ ਵੀ ਕੰਪਨੀ ਦਾ ਹੋ ਸਕਦਾ, ਸਾਨੂੰ AGN ਦਾ ਮਿਲ ਗਿਆ ਸੀਗਾ। ਸੋ ਆਪਾਂ ਟਰੀਟਮੈਂਟ ਇਫੈਕਟ ਇਹੋ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਮਿੱਟੀ ਦੇ ਵਿੱਚ ਜੋ ਖੁਰਾਕੀ ਤੱਤ ਮੌਜੂਦ ਆ ਉਹਦੇ ਵਿੱਚ ਜੇ ਕੋਈ ਵੀ ਆਪਾਂ ਇੱਦਾਂ ਖਾਦ ਪਾਉਂਦੇ ਹਾਂ, ਰੂੜੀ ਪਾਉਂਦੇ ਹਾਂ ਜਾਂ ਕੋਈ ਬਾਇਓਸਟਿਮੂਲੈਂਟ ਪਾਉਂਦੇ ਹਾਂ ਤਾਂ ਉਹਦੇ ਨਾਲ ਫਸਲ ਦੇ ਵਾਧੇ ਦੇ ਉੱਤੇ ਕਿੰਨਾ ਕੁ ਫਰਕ ਪੈਂਦਾ ਜਾਂ ਫਸਲ ਦੇ ਝਾੜ ਦੇ ਉੱਤੇ ਕਿੰਨਾ ਕੁ ਫਰਕ ਪੈਂਦਾ, ਉਹਦੀ ਡੈਮੋਨਸਟ੍ਰੇਸ਼ਨ ਵਾਸਤੇ ਸੀਗਾ, ਤਾਂ ਕਿ ਹੋਮ ਗਾਰਡਨਰਸ ਜਿਹੜੇ ਕਿਚਨ ਗਾਰਡਨਰਸ ਆ ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਪਤਾ ਲੱਗੇ ਕਿ ਉਹ ਆਪਣੀ ਮਿੱਟੀ ਨੂੰ ਥੋੜ੍ਹਾ ਜਿਹਾ ਸੰਭਾਲ ਸਕਦੇ ਆ। ਜੇ ਕੋਈ ਖਾਦ ਵਗੈਰਾ ਪਾ ਸਕਦੇ ਆ ਜਾਂ ਰੂੜੀ ਪਾ ਸਕਦੇ ਆ, ਜੇ ਕਿਸੇ ਕੋਲੋਂ ਰੂੜੀ ਜਾਂ ਕੰਪੋਸਟ ਨਹੀਂ ਮਿਲਦੀ ਤਾਂ ਕੋਈ ਬਾਇਓਸਟਿਮੂਲੈਂਟ ਲੈ ਕੇ ਉਹ ਪਾ ਸਕਦੇ ਆ, ਜਿਹਦੇ ਨਾਲ ਬੂਟਿਆਂ ਦੀ ਗਰੋਥ ਇੱਥੇ ਕਾਫੀ ਪ੍ਰਤੱਖ ਦਿਸ ਰਹੀ ਸੀਗੀ ਕਿ ਜਿੱਥੇ ਰੂੜੀ ਪਈ ਆ ਉੱਥੇ ਬੂਟੇ ਜਿਹੜਾ ਜ਼ਿਆਦਾ ਜਾਨ 'ਚ ਨੇ। ਸੋ ਕੰਪੋਸਟ ਦਾ ਵਧੀਆ ਸਭ ਤੋਂ ਅਸਰ ਰਿਹਾ, ਕੰਪੋਸਟ ਦਾ ਵੀ ਅਸਰ ਵਧੀਆ ਰਿਹਾ, ਬਾਇਓਸਟਿਮੂਲੈਂਟ ਦਾ ਵੀ ਅਸਰ ਵਧੀਆ ਰਿਹਾ। ਜਿੱਥੇ ਦੋਨੇ ਚੀਜ਼ਾਂ ਪੈ ਗਈਆਂ ਉੱਥੇ ਤੇ ਇੱਕ 2000 ਵਾਲੀ ਗੱਲ ਹੋ ਗਈ, ਅਤੇ ਜਿੱਥੇ ਇੱਕ ਚੀਜ਼ ਵੀ ਦੋਨਾਂ 'ਚੋਂ ਪੈ ਗਈ ਆ, ਜਾਂ ਕੰਪੋਸਟ ਪੈ ਗਈ ਆ ਜਾਂ ਬਾਇਓਸਟਿਮੂਲੈਂਟ ਪੈ ਗਿਆ, ਉੱਥੇ ਕੰਟਰੋਲ ਨਾਲੋਂ ਝਾੜ ਜਾਂ ਬੂਟੇ ਦੀ ਗਰੋਥ ਹੈ ਜਿਹੜੀ ਉਹ ਵੱਧ ਰਹੀ ਹੈ। ਸੋ ਓਵਰਆਲ ਕਿੰਨੇ ਮਹੀਨੇ ਦਾ ਇਹ ਪੂਰਾ ਜਿਹੜਾ ਪ੍ਰੋਜੈਕਟ? ਇਹ ਪ੍ਰੋਜੈਕਟ ਟੋਟਲ ਪ੍ਰੋਜੈਕਟ ਤਾਂ ਆਪਾਂ ਨੂੰ ਨਵੰਬਰ 2021 ਤੋਂ ਸ਼ੁਰੂ ਹੋਇਆ ਸੀ। ਸੋ ਅਸੀਂ ਸੀਜ਼ਨ ਵਾਈਜ਼ ਚੱਲਦੇ ਹਾਂ। ਜਿਹੜੀਆਂ ਗਰਮੀ ਦੀਆਂ ਸਰਦੀ ਦੀਆਂ ਸਬਜ਼ੀਆਂ ਨੇ ਉਹ ਅਸੀਂ ਅਕਤੂਬਰ ਦੇ ਵਿੱਚ ਤਿਆਰੀ ਕਰਕੇ ਅਕਤੂਬਰ ਦੇ ਅੱਧ ਦੇ ਵਿੱਚ ਜਾਂ ਅਖੀਰ ਦੇ ਵਿੱਚ ਟਰਾਂਸਪਲਾਂਟ ਕਰ ਦਿੰਦੇ ਹਾਂ ਜਾਂ ਨਵੰਬਰ ਦੇ ਸ਼ੁਰੂ 'ਚ। ਜਿਹੜੀਆਂ ਗਰਮੀ ਵਾਲੀਆਂ ਸਬਜ਼ੀਆਂ ਸੀ ਮਾਰਚ ਦੇ ਵਿੱਚ ਜਿਹੜਾ ਫੀਲਡ ਡੇ ਹੋਇਆ ਸੀ ਸਾਡਾ 25 ਮਾਰਚ ਨੂੰ, ਉਦੋਂ ਬਾਅਦ ਅਸੀਂ ਸਾਰੇ ਪੱਧਰੇ ਕਰਕੇ ਅਤੇ ਮਾਰਚ ਦੇ ਅੱਧ ਤੱਕ ਅਸੀਂ ਪਨੀਰੀ ਇਹ ਲਾਤੀ ਸੀ। ਸੋ ਇਹ ਹੁਣ ਚੱਲਣੀ ਹੈ ਸਤੰਬਰ
ਦਸੰਬਰ ਤੱਕ ਇਹ ਸਾਰੇ ਬੂਟੇ ਚੱਲਣਗੇ। ਸੋ ਇਹ ਸਾਰੀਆਂ ਪਨੀਰੀ ਕਰਕੇ ਹੀ ਸਿੱਧੀ ਸੀਡ ਵੀ ਸਿੱਧਾ ਕੀਤਾ ਜਾਂਦਾ ਜੀ ਦੇਖੋ ਜਿਵੇਂ ਹੁਣ ਭਿੰਡੀ ਹੈ, ਭਿੰਡੀ ਦਾ ਸੀਡ ਸਿੱਧਾ ਪਿਛਲੇ ਸੀਜ਼ਨ ਦੇ ਵਿੱਚ ਅਸੀਂ ਸ਼ਲਗਮ ਤੇ ਮੂਲੀ ਉਹਨਾਂ ਦਾ ਸਿੱਧਾ ਸੀਡ, ਸਾਗ ਸਰੋਂ ਦਾ ਉਹ ਵੀ ਸਿੱਧਾ ਸੀਡ, ਜਿਹੜੀਆਂ ਸੀਡਡ ਹੁੰਦੀਆਂ ਨੇ ਉਹਨਾਂ ਦਾ ਸਿੱਧਾ ਸੀਡ, ਜਿਹੜੀਆਂ ਪਨੀਰੀ ਵਾਲੀਆਂ ਹੁੰਦੀਆਂ ਨੇ ਗੋਭੀ ਹੋ ਗਈ, ਇਹ ਅੱਲ ਹੋ ਗਈ, ਚੱਪਣ ਕੱਦੂ ਹੋ ਗਈ, ਇਹਨਾਂ ਦੀ ਪਹਿਲਾਂ ਪਨੀਰੀ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੀ ਯੂਨੀਵਰਸਿਟੀ ਦੇ ਵੀ ਕਿ ਯੂਨੀਵਰਸਿਟੀ ਦਾ ਜਿਹੜਾ ਸਾਡਾ ਹਾਰਟੀਕਲਚਰ ਯੂਨਿਟ ਦਾ ਗ੍ਰੀਨ ਹਾਊਸ ਹੈ ਉਹ ਸਾਨੂੰ ਥੋੜ੍ਹੀ ਜਿਹੀ ਸਪੇਸ ਦੇ ਦਿੰਦੇ ਆ, ਅਲਾਓ ਕਰ ਦਿੰਦੇ ਆ, ਫਿਰ ਅਸੀਂ ਉਹਦੇ ਵਿੱਚ ਪਨੀਰੀ ਉਗਾ ਲੈਂਦੇ ਹਾਂ ਅਤੇ ਫਿਰ ਇੱਥੇ ਲੈ ਕੇ ਲਾ ਲੈਂਦੇ ਹਾਂ ਜੀ। ਸੋ ਆਪਣੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ ਵੀ। ਅਰਸ਼ਦੀਪ ਸਿੰਘ, ਕਿੱਦਾਂ ਦਾ ਟਰਨ ਆਊਟ ਰਿਹਾ, ਕਿੱਦਾਂ ਤੁਹਾਨੂੰ ਲੱਗ ਰਿਹਾ ਆ? ਕਾਫੀ ਲੋਕ ਅੱਜ ਆਏ ਆ ਤੇ ਹੁਣ ਸਬਜ਼ੀਆਂ ਸਭ ਤੋੜ ਕੇ ਲੈ ਕੇ ਗਏ। ਹਾਂਜੀ ਨਹੀਂ, ਇਸੇ ਕਰਕੇ ਹੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਜਦੋਂ 2 ਸਾਲ ਪਹਿਲਾਂ ਗੱਲ ਹੋਈ ਸੀਗੀ, ਤੇ ਵੀ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹ ਇਨਵੋਲਵ ਹੋਵੇ ਇਹ ਜਿਹੇ ਪ੍ਰੋਜੈਕਟਸ ਦੇ ਵਿੱਚ। ਦੇਖੋ ਆਪਾਂ ਸਾਰੇ ਹੀ ਲਾਉਂਦੇ ਹਾਂ ਸਬਜ਼ੀਆਂ ਘਰੇ, ਜਿਹੜੀਆਂ ਦੇਸੀ ਸਬਜ਼ੀਆਂ ਆਪਣੀਆਂ ਪੰਜਾਬ ਵਾਲੀਆਂ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਹੈ ਨਾ। ਕਈ ਥੋੜ੍ਹੇ ਵਧੀਆ ਲਾ ਲੈਂਦੇ ਆ, ਕਈਆਂ ਦੀ ਨਹੀਂ ਵੀ ਲੱਗਦੀਆਂ। ਸੋ ਉਹ ਸਾਰੀ ਇਨਫੋਰਮੇਸ਼ਨ ਇੱਥੇ ਅਸੀਂ ਦੱਸਦੇ ਹਾਂ, ਡਾਕਟਰ ਸਾਹਿਬ ਹੁਣੀ ਦੱਸਦੇ ਨੇ ਅਤੇ ਕਿਵੇਂ ਲਾਉਣੀਆਂ, ਕਦੋਂ ਲਾਉਣੀਆਂ। ਬਾਕੀ ਇਹ ਨਾਲ ਦੀ ਨਾਲ ਜਿਵੇਂ ਆਪਣਾ ਪੰਜਾਬੀ ਰੇਡੀਓ USA 'ਤੇ ਵੀਕਲੀ ਪ੍ਰੋਗਰਾਮ ਹੁੰਦਾ ਉਹ 'ਚ ਵੀ ਆਉਂਦੇ ਰਹਿੰਦੇ, ਦੱਸਦੇ ਰਹਿੰਦੇ ਆ, ਹੈ ਨਾ ਜੀ। ਅਤੇ ਇਹ ਅੱਜ ਦਾ ਟਰਨ ਆਊਟ ਬੜਾ ਵਧੀਆ ਰਿਹਾ, ਹੁੰਗਾਰਾ ਬਹੁਤ ਵਧੀਆ ਰਿਹਾ। ਅੱਜ ਥੋੜ੍ਹੀ ਜਿਹੀ ਗਰਮੀ ਜ਼ਿਆਦਾ ਸੀ, ਇਸ ਕਰਕੇ ਬੱਚੇ ਥੋੜ੍ਹੇ ਜਿਹੇ ਘੱਟ ਦੇਖਣ ਨੂੰ ਮਿਲੇ, ਪਰ ਆਮ ਸਾਡੇ ਜਿਹੜੀਆਂ ਹੁੰਦੀਆਂ ਨੇ ਇਹ ਇਵੈਂਟਸ, ਇਹਨਾਂ 'ਚ ਬੱਚਿਆਂ ਦੀ ਵੀ ਕਾਫੀ ਇਨਵੋਲਵਮੈਂਟ ਹੁੰਦੀ ਹੈ। ਫਿਰ ਅਸੀਂ ਉਹਨਾਂ ਨੂੰ ਉਤਸ਼ਾਹਿਤ ਵੀ ਕਰਦੇ ਹਾਂ ਵੀ ਤੁਸੀਂ ਜਾ ਕੇ ਆਪ ਸਬਜ਼ੀਆਂ ਤੋੜੋ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜੀ ਭਿੰਡੀ ਇੱਥੇ ਲੱਗਦੀ ਆ ਵੀ ਸਟੋਰ ਤੋਂ ਨਹੀਂ ਮਿਲਦੀ ਗੀ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਬੜਾ ਵਧੀਆ ਹੁੰਦੀਆਂ ਨੇ। ਸੋ ਆਪਣੇ ਨਾਲ NRCS ਤੋਂ ਦਯਾਦੀਪਕ ਸਿੰਘ ਵੀ ਆ। ਸੋ ਦਯਾਦੀਪਕ ਸਿੰਘ ਹੁਣਾਂ ਨੇ ਪ੍ਰੋਗਰਾਮ ਦੇ ਦੌਰਾਨ ਆਪਾਂ ਨੂੰ ਦੱਸਿਆ ਵੀ ਘਰੇਲੂ ਬਗੀਚੀ ਵਾਸਤੇ ਜਿਹੜੀ ਆਰਥਿਕ ਮਦਦ ਵੀ ਜਿਹੜੀ ਉਹ ਮਿਲ ਸਕਦੀ ਹੈ। ਸੋ ਦਯਾਦੀਪਕ ਸਿੰਘ, ਉਸ ਪ੍ਰੋਗਰਾਮ ਦੇ ਬਾਰੇ ਵੀ ਦੱਸੋ। ਹਾਂਜੀ ਰਾਜਕਰਨਵੀਰ ਜੀ, ਸਾਡਾ ਜਿਹੜਾ USDA ਦਾ ਥੋੜ੍ਹਾ ਜਿਹਾ ਫੋਕਸ ਸ਼ਿਫਟ ਹੋਇਆ ਜੀ ਅਰਬਨ ਐਗਰੀਕਲਚਰਲ, ਜਿਸ ਨੂੰ ਮੱਦੇ ਨਜ਼ਰ ਰੱਖਦੇ ਕਾਫੀ ਨਵੀਆਂ ਗ੍ਰਾਂਟਸ ਆ ਗਈਆਂ ਅਤੇ ਆ ਰਹੀਆਂ, ਜਿਹਦੇ ਵਿੱਚ ਤੁਹਾਨੂੰ ਆਪਦੇ ਬੈਕਯਾਰਡ ਦੇ ਵਿੱਚ ਟਨਲਿੰਗ ਸਿਸਟਮ, ਕੰਪੋਸਟ, ਡ੍ਰਿਪ ਸਿਸਟਮ ਲਾਉਣ ਨੂੰ ਆਪਾਂ ਮਾਲੀ ਅਤੇ ਜਾਂ ਟੈਕਨੀਕਲ ਦੋਵੇਂ ਸਹਾਇਤਾ ਪ੍ਰੋਵਾਈਡ ਕਰ ਸਕਦੇ ਹਾਂ। ਹਾਂਜੀ, ਸੋ ਇਹ ਪ੍ਰੋਗਰਾਮ ਆਲਰੇਡੀ ਚਾਲੂ ਆ, ਕਿੱਥੇ ਅਪਲਾਈ ਕਰਨਾ ਹੈ, ਕਿੱਦਾਂ ਹੈ, ਜਾਂ ਓਵਰਆਲ ਕੈਲੀਫੋਰਨੀਆ 'ਚ ਕਈ ਥਾਵਾਂ 'ਤੇ ਸ਼ੁਰੂ ਆ? ਹਾਂਜੀ, ਇਹ ਪ੍ਰੋਗਰਾਮ ਤਾਂ ਨੇਸ਼ਨ ਵਾਈਡ ਸ਼ੁਰੂ ਹੋਇਆ। ਕੈਲੀਫੋਰਨੀਆ 'ਚ ਸਾਡੇ ਹਜੇ 2 ਆਫਿਸ ਹੀ ਖੁੱਲ੍ਹੇ ਆ ਜੀ, ਜਿਹੜੇ ਕਿ ਇਹ ਸਹਾਇਤਾ ਪ੍ਰੋਵਾਈਡ ਕਰਦੇ। ਇੱਕ ਬੇਰੀਅਰ ਵਾਲੀ ਸਾਈਡ ਆ, ਇੱਕ ਕੰਪਟਨ ਸ਼ਹਿਰ ਦੇ ਵਿੱਚ। ਜਿਹੜਾ ਆਪਣਾ ਸੈਂਟਰਲ ਵੈਲੀ ਦਾ ਆਪਣਾ ਉਹ ਹਜੇ ਪੇਪਰ ਵਰਕ ਚੱਲ ਰਿਹਾ, ਆਪਣੇ ਵੀ ਹੋਪਫੁਲੀ ਜਲਦੀ ਇੱਥੇ ਦਫ਼ਤਰ ਖੁੱਲ੍ਹ ਜੂਗਾ। ਇਸ ਸਾਲ ਦੇ ਵਿੱਚ ਉਮੀਦ ਆ? ਉਮੀਦ ਪੂਰੀ ਆ ਜੀ। ਹਾਂਜੀ। ਸੋ ਡਾਕਟਰ ਸਾਹਿਬ, ਤੁਸੀਂ ਇਸ ਤੋਂ ਪਹਿਲਾਂ ਜਦੋਂ ਆਪਾਂ ਗੱਲਬਾਤ ਮੈਂ ਸੁਣ ਰਿਹਾ ਸੀ, ਤੁਸੀਂ ਕੰਪੋਸਟਿੰਗ ਬਾਰੇ ਕਾਫੀ ਕੁਝ ਦੱਸ ਰਹੇ ਸੀਗੇ, ਬੀ ਬਣਾਉਣ ਬਾਰੇ ਵੀ ਦੱਸ ਰਹੇ ਸੀ। ਸੋ ਡਾਕਟਰ ਰਿਆੜ, ਥੋੜ੍ਹਾ ਜਿਹਾ ਉਸ ਦੇ ਉੱਤੇ ਤੁਸੀਂ ਜ਼ਰੂਰ ਦੱਸੋ, ਘਰੇ ਕਿੱਦਾਂ ਕੰਪੋਸਟ ਤਿਆਰ ਕਰ ਸਕਦੇ ਹਾਂ, ਕਿੱਦਾਂ ਇਸ ਚੀਜ਼ ਨੂੰ ਪ੍ਰੋਸੈਸ। ਸੋ ਰਾਜਕਰਨ, ਜਿਹੜਾ ਸਾਡੇ ਕਿਚਨ ਦੇ ਵਿੱਚ ਘਰੇਲੂ ਕੁਕਿੰਗ ਦੇ ਦੌਰਾਨ ਜਿਹੜਾ ਵੀ ਵੇਸਟ ਜਨਰੇਟ ਹੁੰਦਾ ਆ, ਉਹ ਆਮ ਆਪਾਂ ਕੀ ਕਰਦੇ ਹਾਂ, ਆਪਾਂ ਨੂੰ ਟਰੈਸ਼ ਬੈਗ 'ਚ ਪਾ ਕੇ ਅਤੇ ਉਹ ਲੈਂਡਫਿਲ 'ਚ ਜਾਂਦਾ ਆ। ਉਹ ਲੈਂਡਫਿਲ 'ਚ ਜਦੋਂ ਜਾਂਦਾ ਆ ਹੈ ਤਾਂ ਉਹਦੇ ਵਿੱਚ ਵੀ ਨਿਊਟਰੀਐਂਟਸ ਹੀ ਨੇ, ਅਤੇ ਉੱਥੇ ਜਾ ਕੇ ਜਦੋਂ ਡੀਕੰਪੋਜ਼ ਹੁੰਦਾ ਉਹ ਮੈਥੇਨ ਜਨਰੇਟ ਕਰਦਾ ਆ, ਅਤੇ ਮੈਥੇਨ ਜਿਹੜੀ ਆ ਉਹ ਕਲਾਈਮੇਟ ਚੇਂਜ ਦੇ ਵਿੱਚ ਬਹੁਤ ਇੱਕ ਤਗੜਾ ਡਰਾਈਵਰ ਆ। ਉਹ ਕਾਰਬਨ ਡਾਈਆਕਸਾਈਡ ਤੋਂ 50 ਗੁਣਾ ਜ਼ਿਆਦਾ ਪੋਟੈਂਟ ਆ ਗ੍ਰੀਨ ਹਾਊਸ ਗੈਸ ਦੇ ਤੌਰ 'ਤੇ, ਜੇ ਹੀਟ ਟਰੈਪ ਕਰਨ ਵਾਲੀ ਗੱਲ ਹੁੰਦੀ ਆ। ਉਹੋ ਜੇ ਕਿਚਨ ਵੇਸਟ ਤੁਸੀਂ ਗਾਰਬੇਜ 'ਚ ਸੁੱਟਣ ਦੀ ਬਜਾਏ ਜੇ ਪਿੱਛੇ ਕੰਪੋਸਟ ਬਿਨ ਬਣਾ ਲੈਂਦੇ ਜੇ, ਜਾਂ ਪਿੱਟ ਬਣਾ ਲੈਂਦੇ ਜੇ, ਜਾਂ ਕੋਈ ਬੈਗ ਰੱਖ ਲੈਂਦੇ ਜੇ ਜਿਹਦੇ ਵਿੱਚ ਉਹ ਸਾਰਾ ਕੰਪੋਸਟੇਬਲ ਮਟੀਰੀਅਲ ਜਿਹੜਾ ਬਾਇਓਲੋਜੀਕਲ ਆ, ਪਲਾਂਟ ਬੇਸਡ ਰਹਿੰਦ ਖੂੰਹਦ ਆ, ਜਾਂ ਕੋਈ ਕਿਚਨ ਵੇਸਟ ਜਿੰਨਾ ਵੀ ਆ, ਜਾਂ ਫੂਡ ਲੈਫਟ ਓਵਰਸ ਨੇ ਜਿਹੜੀਆਂ ਵੇਸਟ ਕਰਨੀਆਂ, ਟਰੈਸ਼ ਵੇਸਟ ਕਰਨ ਦੀ ਬਜਾਏ ਉਹਨੂੰ ਜੇ ਕੰਪੋਸਟ ਬਿਨ 'ਚ ਪਾਓ ਅਤੇ 6 ਤੋਂ 8 ਮਹੀਨਿਆਂ ਦੇ ਵਿੱਚ, ਅਤੇ ਕਈ ਤਰੀਕਿਆਂ ਨਾਲ ਅਤੇ 3 ਮਹੀਨਿਆਂ ਦੇ ਵਿੱਚ ਵੀ ਉਹ 'ਚੋਂ ਕੰਪੋਸਟ ਤਿਆਰ ਹੋ ਜਾਂਦੀ। ਤੁਹਾਨੂੰ ਸਟੋਰ ਤੋਂ ਜਾ ਕੇ ਫਰਟੀਲਾਈਜ਼ਰ ਖਰੀਦਣ ਦੀ ਲੋੜ ਨਹੀਂ। ਜੇ ਤੁਸੀਂ ਘਰੇ ਸਬਜ਼ੀਆਂ ਜਾਂ ਫੁੱਲ ਵੀ ਲਾਉਣੇ ਆ ਅਤੇ ਉਸ ਕੰਪੋਸਟ ਨੂੰ ਮਿੱਟੀ 'ਚ ਪਾ ਕੇ ਅਤੇ ਉਹਦੇ ਨਾਲ ਆਪਣੇ ਫੁੱਲਾਂ ਦੀ, ਆਪਣੀਆਂ ਸਬਜ਼ੀਆਂ ਦੀ ਜਿਹੜੀ ਆ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਜਿਹੜੀਆਂ ਉਹ ਦੂਰ ਕਰ ਸਕਦੇ ਜੇ। ਸੋਇਲ ਦੀ ਹੈਲਥ, ਸੋਇਲ ਦੀ ਪ੍ਰੋਡਕਟਿਵਿਟੀ ਨੂੰ ਇੰਪਰੂਵ ਕਰ ਸਕਦੇ। ਸੋ ਆਪਾਂ ਇੱਥੇ ਦੇਖਿਆ ਹੀ ਹੈ ਇਸ ਪੂਰੇ ਡੈਮੋ ਦੇ ਵਿੱਚ ਵੀ ਜਿਹੜਾ ਕੰਪੋਸਟ ਅਤੇ ਬਾਇਓਸਟਿਮੂਲੈਂਟ ਦਾ ਜਿਹੜਾ ਮਿਕਸਚਰ ਆ, ਜਾਂ ਕਹਿ ਲਓ ਵੀ ਉਹ ਇਕੱਠੇ ਹੋ ਕੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਦਿਖਾਉਂਦਾ। ਸੋ ਕੰਪੋਸਟਿੰਗ ਘਰੇ ਹੋਵੇ ਤਾਂ ਫਾਇਦਾ ਹੀ ਆ। ਜੇ ਤੁਸੀਂ ਥੋੜ੍ਹਾ ਜਿਹਾ ਐਫਰਟ ਪਾ ਕੇ, ਕਿਉਂਕਿ ਜ਼ਿਆਦਾ ਇਹ 'ਚ ਕੋਈ ਮਿਹਨਤ ਦੀ ਵੀ ਲੋੜ ਨਹੀਂ ਗੀ, ਸਿਰਫ ਜਦੋਂ ਤੁਸੀਂ ਉਹ ਕੁਕਿੰਗ ਕਰ ਰਹੇ ਜੇ, ਆਪਣਾ ਵੇਸਟ ਹੈ ਜਿਹੜਾ ਉਹਨੂੰ ਸੈਗਰੀਗੇਟ ਕਰਨਾ ਅਤੇ ਉਹਨੂੰ ਟਰੈਸ਼ ਸੁੱਟਣ ਦੀ ਬਜਾਏ ਬਾਹਰ ਬਿਨ ਦੇ ਵਿੱਚ ਵੱਖਰਾ ਡੈਡੀਕੇਟਡ ਕੰਪੋਸਟ ਬਿਨ ਹੈ ਜਿਹੜਾ, ਉਹ 'ਚ ਜੇ ਤੁਸੀਂ ਪਾਓ ਅਤੇ ਉਹਦੇ 'ਚ ਇਕੱਠਾ ਹੋ ਕੇ ਓਵਰ ਟਾਈਮ ਥੋੜ੍ਹਾ ਜਿਹਾ ਉਹਨੂੰ ਮੋਇਸਚਰ ਚਾਹੀਦਾ ਹੁੰਦਾ, ਗਰਮੀ ਇੱਥੇ ਗੁਜ਼ਾਰੇ ਜੋ ਕਿ ਉੱਦਾਂ ਮਿਲ ਜਾਂਦੀ ਆ, ਅਤੇ 4 ਤੋਂ 6 ਮਹੀਨਿਆਂ ਦੇ ਵਿੱਚ ਉਹ ਕੰਪੋਸਟ ਤਿਆਰ ਹੋ ਜਾਂਦੀ ਆ। ਸੋ ਸੀਜ਼ਨ ਜਦੋਂ ਵੀ ਤੁਸੀਂ ਸਬਜ਼ੀ ਗਰਮੀਆਂ ਦੀ ਜਾਂ ਸਿਆਲ ਦੀ ਲਾਉਣੀ, ਉਸ ਤੋਂ ਪਹਿਲਾਂ ਜਿੰਨੀ ਕੰਪੋਸਟ ਬਣੀ ਉਹਨੂੰ ਕਿਆਰੀਆਂ 'ਚ ਪਾ ਕੇ ਮਿਕਸ ਕਰ ਦਿਓ ਅਤੇ ਸਬਜ਼ੀ ਲਾਓ, ਅਤੇ ਘਰੇ ਹੈਲਦੀ ਸੋਇਲ ਦੇ ਵਿੱਚੋਂ, ਹੈਲਦੀ
ਸਬਜ਼ੀ ਜਿਹੜੀ ਆ ਤਾਜ਼ੀ ਨਾਲੇ ਉਹ ਖਾਓ ਤੇ ਆਪਣੀ ਸਿਹਤ ਨੂੰ ਵੀ ਠੀਕ ਰੱਖੋ ਤੇ ਥੋੜੀ ਜਿਹੀ ਹਾਰਟੀਕਲਚਰ ਥੈਰੇਪੀ ਵੀ ਤੁਹਾਨੂੰ ਇਸੇ ਬਹਾਨੇ ਮਿਲ ਜਾਂਦੀ ਹੈ। ਬੱਚਿਆਂ ਨੂੰ ਵੀ ਨਾਲ ਇਨਵੋਲਵ ਕਰੋ ਇਸ ਚੀਜ਼ ਦੇ ਵਿੱਚ। ਮੇਰਾ ਪਰਿਵਾਰ ਜਿਹੜਾ ਜੁੜ ਜਾਂਦਾ ਹੈ। ਡਾਕਟਰ ਬਰਾੜ, ਜਾਂਦੇ ਜਾਂਦੇ ਜਦੋਂ ਤੁਸੀਂ ਦੱਸ ਰਹੇ ਸੀਗੇ ਤਿਆਰ ਕਰਨ ਦੀ ਵਿਧੀ ਕਿੱਦਾਂ ਕਰਨਾ ਚਾਹੀਦਾ ਹੈ, ਜੇ ਤੁਸੀਂ ਥੋੜ੍ਹੇ ਜਿਹੇ ਉਹਦੇ ਟਿਪਸ ਦਿਓ ਜਿਹੜੇ ਘਰੇਲੂ ਬਗੀਚੀ ਵਾਲੇ ਆ ਵੀ ਉਹਨਾਂ ਨੂੰ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ। ਆਪਾਂ ਕਰ ਤਾਂ ਲੈਂਦੇ ਆ ਪਰ ਕਿਤੇ ਆਪਾਂ ਮਿਸ ਕਰ ਜਾਂਦੇ, ਫਿਰ ਇਸ਼ੂਜ਼ ਆਉਂਦੇ ਆ। ਛੋਟੇ ਪਲਾਟ ਦੇ ਵਿੱਚ ਭਾਵੇਂ ਉਹ ਘਰੇਲੂ ਬਗੀਚੀ ਦੇ ਵਿੱਚ ਹੈ ਭਾਵੇਂ ਉਹ ਫਾਰਮ ਦੇ ਵਿੱਚ ਹੈ, ਸਭ ਤੋਂ ਪਹਿਲੀ ਤਾਂ ਚੀਜ਼ ਜਿਹੜੀ ਸਾਨੂੰ ਵੀ ਕਈ ਚੀਜ਼ਾਂ ਸਮੱਸਿਆਵਾਂ ਜਦੋਂ ਆਈਆਂ, ਇੱਕ ਤਾਂ ਇਹ ਹੈ ਕਿ ਰੇਜ਼ਡ ਬੈਡਸ ਆਪਾਂ ਬਣਾਉਣੇ ਆ। ਉਹਦਾ ਕਾਰਨ ਇਹ ਹੈ ਕਿ ਉਹਦੇ ਵਿੱਚ ਪਾਣੀ ਨਹੀਂ ਖੜਦਾ। ਜਦੋਂ ਸਰਦੀਆਂ ਦੇ ਵਿੱਚ ਮੀਂਹ ਆਉਂਦੇ ਆ ਤਾਂ ਘਰੇਲੂ ਬਗੀਚੀ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰੋ ਜਾਂ ਤਾਂ ਰੇਜ਼ਡ ਬੈਡਸ ਦੇ ਵਿੱਚ ਕਰੀਏ ਜਾਂ ਬਕਸਿਆਂ ਦੇ ਵਿੱਚ ਬਕਸੇ ਤਿਆਰ ਕਰਕੇ, ਤਾਂ ਕਿ ਆਪਾਂ ਨੂੰ ਡਰੇਨੇਜ ਦੀ ਪ੍ਰੋਬਲਮ ਨਾ ਆਵੇ। ਜ਼ਿਆਦਾਤਰ ਆਪਣੀ ਘਰੇਲੂ ਬਗੀਚੀ ਦੇ ਵਿੱਚ ਮੈਂ ਦੇਖਿਆ ਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਪਾਣੀ ਨਾ ਘੱਟ ਜੇ। ਆਪਾਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਦੇ ਹੀ ਜਾਂਦੇ ਹਾਂ, ਉਹ ਦੂਸਰੇ ਜ਼ਿਆਦਾ ਪਾਣੀ ਵਾਲੇ ਪਾਸੇ ਨੂੰ ਗਲਤੀ ਕਰ ਬੈਠਦੇ ਹਾਂ। ਸੋ ਉਹ ਜੜ੍ਹਾਂ ਦਾ ਸਾਹ ਘੁੱਟਿਆ ਜਾਂਦਾ ਕਈ ਵਾਰੀ। ਸੋ ਇਸ ਕਰਕੇ ਡਰੇਨੇਜ ਦੀ ਨਾ ਪ੍ਰੋਬਲਮ ਹੋਵੇ। ਰੇਜ਼ਡ ਬੈਡਸ ਦੇ ਵਿੱਚ ਅਸੀਂ ਕਲਟੀਵੇਸ਼ਨ ਕੀਤੀ ਹੈ। ਐਤਕੀ ਅਸੀਂ ਜਿਹੜੀ ਪਲਾਸਟਿਕ ਮਲਚ ਆ ਉਹ ਪਾਈ ਆ ਉੱਤੇ, ਜਿਹੜਾ ਕਾਲਾ ਤੁਸੀਂ ਪਲਾਸਟਿਕ ਦਾ ਕਵਰ ਦੇਖਿਆ ਹੋਣਾ, ਉਹ ਧੁਰੋ ਧੁਰ ਪਾਇਆ ਜੀ। ਉਹ ਐਮਾਜ਼ੋਨ ਤੋਂ ਮੈਂ ਖਰੀਦਿਆ ਸੀਗਾ। ਤੁਸੀਂ ਮਲਚ ਵੀ ਯੂਜ਼ ਕਰ ਸਕਦੇ ਹੋ, ਆਪਣੀ ਵੀ ਮਲਚ ਤੁਸੀਂ ਤਿਆਰ ਕਰ ਸਕਦੇ ਹੋ, ਜਾਂ ਹੋਮ ਡਿਪੋ ਦੇ ਵਿੱਚ ਮਲਚ ਮਿਲਦੀ ਹੈ ਜੀ, ਉਹ ਲੱਕੜ ਦੀਆਂ ਚਿਪਸ ਹੁੰਦੀਆਂ ਜਾਂ ਰਬੜ ਦੀ। ਉਹਦੇ ਨਾਲ ਇੱਕ ਤਾਂ ਮੋਇਸਚਰ ਕੰਟਰੋਲ ਰਹਿੰਦਾ, ਨਮੀ ਉੱਡਦੀ ਨਹੀਂ ਧਰਤੀ ਦੇ ਵਿੱਚੋਂ, ਪਾਣੀ ਘੱਟ ਕੰਜ਼ਰਵ ਰਹਿੰਦਾ ਜੀ ਮੋਇਸਚਰ। ਦੂਜੀ ਗੱਲ ਇਹ ਹੈ ਵੀ ਉਹਦੇ 'ਚ ਵੀਡ ਗਰੋਥ, ਵੀਡ ਸਪਰੈਸ ਰਹਿੰਦੇ, ਵੀਡ ਦੇ ਵੀਡਸ ਉਹਨਾਂ ਨੂੰ ਧੁੱਪ ਨਹੀਂ ਮਿਲਦੀ ਅਤੇ ਉਹ ਨਹੀਂ ਉੱਗ ਸਕਦੇ। ਸੋ ਮਲਚ ਹੈ ਜਿਹੜੀ ਅਸੀਂ ਮਲਚਿੰਗ ਕੀਤੀ ਹੈ, ਉਹਦੇ ਨਾਲ ਵੀਡ ਗਰੋਥ ਦਾ ਕਾਫੀ ਕੰਟਰੋਲ ਰਿਹਾ। ਤੀਜੀ ਗੱਲ ਜਿਹੜੀ ਡ੍ਰਿਪ ਸਿਸਟਮ, ਇੱਥੇ ਡ੍ਰਿਪ ਸਿਸਟਮ ਲਾਇਆ। ਸਿੰਪਲ ਘਰਾਂ ਦੇ ਵਾਸਤੇ ਵੀ ਪਲੱਗ ਐਂਡ ਪਲੇ ਵਾਲੇ ਸਿਸਟਮ ਆਉਂਦੇ ਨੇ, ਉਹਦੇ 'ਚ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ ਹੈ। ਐਕਸਕਿਊਜ਼ ਮੀ। ਅਤੇ ਉਹ ਤੁਸੀਂ ਡ੍ਰਿਪ ਸਿਸਟਮ ਲਾ ਕੇ ਸਬਜ਼ੀਆਂ ਦਾ, ਮੈਂ ਤਾਂ ਇਹ ਹਮੇਸ਼ਾ ਰਿਕਮੈਂਡ ਕਰਦਾ ਹੁੰਦਾ ਕਿ ਸਬਜ਼ੀਆਂ ਦੇ ਜਿਹੜੇ ਕਿਆਰੀਆਂ ਨੇ, ਪਲਾਟ ਨੇ, ਉਹਨਾਂ ਦਾ ਆਪਣੀ ਜਿਹੜੀ 3/4 ਇੰਚ ਵਾਲੀ ਟੂਟੀ ਹੈ ਉਹਦੇ ਉੱਤੇ ਇੱਕ ਵੱਖਰਾ ਸਿਸਟਮ ਲਾਓ। ਕਿਉਂਕਿ ਅਸੀਂ ਜਿਹੜਾ ਘਾਹ ਦਾ ਮੈਦਾਨ, ਘਾਹ ਦਾ ਲਾਨ ਹੈ, ਉਹਦਾ ਸਿਸਟਮ ਹੀ ਸਬਜ਼ੀਆਂ ਵਾਲਿਆਂ ਦੇ ਵਿੱਚ ਹੁੰਦਾ। ਘਾਹ ਤਾਂ ਇੱਕ ਬਹੁਤ ਜ਼ਿਆਦਾ ਥਰਸਟੀ ਕਰੋਪ ਹੈ, ਉਹਦੇ ਬਹੁਤ ਵਾਰੀ ਚੱਲਣਾ ਹੁੰਦਾ। ਜਦੋਂ ਇੱਕ ਵਾਰੀ ਚੱਲਦਾ ਤਾਂ 20 ਮਿੰਟ 25 ਮਿੰਟ ਚੱਲਦਾ। ਸੋ ਸਬਜ਼ੀਆਂ ਨੂੰ ਇੰਨੇ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਫਲਾਂ ਦੇ ਦਰਖਤਾਂ ਦਾ ਵੀ ਇਹੀ ਹੈ। ਸੋ ਇਸ ਕਰਕੇ ਤੁਸੀਂ ਆਪਣਾ ਉਹਦੇ ਹਿਸਾਬ ਨਾਲ ਟਾਈਮਿੰਗ ਸੈੱਟ ਕਰਕੇ ਇੱਕ ਸਿਸਟਮ ਸੈਪਰੇਟ ਲਾਓ। ਉਹਦੇ ਨਾਲ ਤੁਹਾਨੂੰ ਉਹਦੀ ਗਰੋਥ ਦੇਖ ਕੇ ਚੰਗਾ ਵੀ ਲੱਗੂਗਾ। ਅਤੇ ਇੱਕ ਇਹ ਸਾਰੀਆਂ ਚੀਜ਼ਾਂ ਨਿੱਕੀਆਂ ਬੱਚਿਆਂ ਨੂੰ ਨਾਲ ਲੈ ਕੇ ਦਿਲਚਸਪੀ ਨਾਲ ਕਰਨ ਵਾਲੀਆਂ ਨੇ। ਜਦੋਂ ਤੁਸੀਂ ਇਹ ਕੰਮ ਆਪਣੀ ਬਗੀਚੀ ਦੇ ਵਿੱਚ ਕਰਦੇ ਹੋ, ਬੱਚੇ ਤੁਹਾਨੂੰ ਦੇਖਦੇ ਆ ਹੱਥੀਂ ਕੰਮ ਕਰਦੇ ਨੂੰ, ਗੋਡੀ ਕਰਦੇ ਨੂੰ, ਤਾਂ ਬੱਚਿਆਂ ਨੂੰ ਸੁਤੇ ਸਿੱਧ ਇੱਕ ਹੋਰ ਸੁਨੇਹਾ ਜਾਂਦਾ ਕਿ ਜਿਵੇਂ ਅਰਸ਼ਦੀਪ ਨੇ ਕਿਹਾ ਕਿ ਇਹ ਵੈਸੇ ਵੀ ਪੰਜਾਬ ਦੇ ਵਿੱਚ ਤਾਂ ਇਹ ਹੈ ਕਿ ਸਾਡਾ ਮਿੱਟੀ ਦੇ ਨਾਲ ਰਿਸ਼ਤਾ ਹੈ। ਸੋ ਬੱਚਿਆਂ ਨੂੰ ਪਤਾ ਲੱਗਦਾ ਕਿ ਇਹ ਸਬਜ਼ੀ ਕਿੱਥੋਂ ਆਉਂਦੀ ਹੈ, ਕਿਵੇਂ ਉੱਗਦੀ ਹੈ। ਇਹ ਸਾਰੀਆਂ ਕੋਸ਼ਿਸ਼ਾਂ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਆਮ ਫੈਮਲੀਜ਼ ਨੂੰ ਅਸੀਂ ਇਨਵੋਲਵ ਕਰੀਏ ਹਾਰਟੀਕਲਚਰ ਦੇ ਵਿੱਚ। ਸੋ ਬਿਲਕੁਲ ਇਹ ਵਧੀਆ ਚੀਜ਼ਾਂ ਹੈ। ਬਾਕੀ ਅਜਿਹੇ ਪ੍ਰੋਗਰਾਮ ਦੇ ਉੱਤੇ ਜੇ ਤੁਹਾਨੂੰ ਘਰੇਲੂ ਬਗੀਚੀ 'ਚ ਕੋਈ ਸਮੱਸਿਆ ਆ ਰਹੀ ਆ, ਮਾਹਰ ਆਪਣੇ ਕੋਲ ਹੁੰਦੇ ਆ, ਅਤੇ ਜ਼ਰੂਰ ਵੱਧ ਤੋਂ ਵੱਧ ਪਹੁੰਚਿਆ ਕਰੋ। ਅਸੀਂ ਬੇਨਤੀ ਕਰਦੇ ਹਾਂ, ਆਪਾਂ ਪ੍ਰੋਗਰਾਮ ਦੇ ਜ਼ਰੀਏ ਵੀ ਦੱਸਦੇ ਹਾਂ, ਫੇਸਬੁੱਕ, ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਦੇ ਪੇਜਿਸ ਵੀ ਹੈਗੇ ਆ, ਇਹਨਾਂ ਦੀ ਕਹਿ ਲਓ ਵੀ ਵੈਬਸਾਈਟ ਆ, ਵੱਖ-ਵੱਖ ਜਿਹੜੇ ਗਰੁੱਪਸ ਬਣੇ ਆ। ਸੋ ਜ਼ਰੂਰ ਆਓ, ਦੇਖੋ। ਅਜੇ ਸਤੰਬਰ ਮਹੀਨੇ ਤੱਕ ਤੁਸੀਂ ਕਿਹਾ ਆ ਵੀ ਸਬਜ਼ੀਆਂ ਵਗੈਰਾ ਹੈਗੀਆਂ ਆ। ਐਡਰੈਸ ਅਰਸ਼ਦੀਪ ਸਿੰਘ ਦੱਸ ਦਿਓ ਜੇ ਕਿਸੇ ਨੇ ਅਜੇ ਵੀ ਸਬਜ਼ੀਆਂ ਤੋੜਨੀਆਂ ਆ ਤਾਂ। ਹਾਂਜੀ, ਨਹੀਂ, ਜੇ ਤੁਸੀਂ ਫੋਨ ਵੀ ਕਰ ਸਕਦੇ ਆ 5594516270। ਐਡਰੈਸ 1677 ਸਾਊਥ ਮਕਾਲ ਐਵਨਿਊ ਸੈਂਗਰ। ਪਰ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰ ਲਿਓ ਕਿਉਂਕਿ ਕਈ ਵਾਰ ਫਿਰ ਇੱਥੇ ਲੌਕ ਹੁੰਦਾ ਪ੍ਰਾਪਰਟੀ, ਹੈ ਨਾ। ਸੋ ਆਪਾਂ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਜ਼ਰੂਰ ਪਹੁੰਚ ਸਕਦੇ ਜੀ। ਸੋ ਬਿਲਕੁਲ। ਸੋ ਇੱਦਾਂ ਦੇ ਉਪਰਾਲੇ ਜਿਹੜੇ ਚੱਲ ਰਹੇ ਆ, ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ, ਆ ਕੇ ਵੋਲੰਟੀਅਰ ਕਰੋ, ਮਦਦ ਕਰੋ ਅਤੇ ਮਿੱਟੀ ਦੇ ਨਾਲ ਜਿਹੜਾ ਜੁੜੋ। ਸੋ ਇੰਨੀਆਂ ਗੱਲਾਂ ਦੇ ਨਾਲ ਹੁਣ ਸਮਾਪਤੀ ਕਰਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਥੈਂਕ ਯੂ ਸੋ ਮਚ ਫॉर ਕਮਿੰਗ। ਗੁੱਡ ਮਾਰਨਿੰਗ। ਇਹ ਸਾਡਾ ਇਸ ਪ੍ਰੋਜੈਕਟ ਦੇ ਉੱਤੇ ਤੀਜਾ ਫੀਲਡ ਡੇ ਹੈ ਅਤੇ ਇੱਕ ਆਪਣੇ ਕੋਲੇ ਹੋਰ ਬਾਕੀ ਹੈਗਾ, ਉਹ ਅਗਲੇ ਸਾਲ ਆਪਾਂ ਮਾਰਚ ਦੇ ਵਿੱਚ ਕਰਾਂਗੇ। ਸੋ ਇਹ 2 ਸਾਲ ਦਾ ਪ੍ਰੋਜੈਕਟ ਸੀ ਅਤੇ ਥੈਂਕ ਯੂ ਸੋ ਮਚ ਫॉर ਦਿਸ ਰਿਸਪੌਂਸ। ਪਿਛਲੇ 2-3 ਜਿਹੜੇ ਫੀਲਡ ਡੇ ਹੋਏ ਆ ਉਹਨਾਂ ਤੋਂ ਸਾਨੂੰ ਕਾਫੀ ਹੌਸਲਾ ਮਿਲਿਆ। ਸੋ ਆਪਣੀ ਅੱਜ ਦੀ ਰੂਪਰੇਖਾ ਮੈਂ ਤੁਹਾਨੂੰ ਦੱਸ ਦਿਆਂ। ਰੂਪਰੇਖਾ ਤੋਂ ਪਹਿਲਾਂ ਮੈਂ 1-2 ਅਨਾਊਂਸਮੈਂਟਸ ਜਿਹੜੀਆਂ, ਪਹਿਲਾਂ ਤਾਂ ਜੇਕਰ ਤੁਸੀਂ ਸਾਈਨ ਇਨ ਨਹੀਂ ਕੀਤਾ ਸਾਈਨ ਇਨ ਸ਼ੀਟ ਦੇ ਵਿੱਚ, ਪਲੀਜ਼ ਸਾਈਨ ਇਨ ਕਰ ਦਿਓ। ਉਹ ਸਾਡੇ ਲਈ ਬੇਹੱਦ ਜ਼ਰੂਰੀ ਹੈ ਜਦੋਂ ਅਸੀਂ ਰਿਪੋਰਟਸ ਵਗੈਰਾ ਲਿਖਣੀਆਂ ਨੇ, ਅਟੈਂਡੈਂਸ। ਦੂਸਰੀ ਗੱਲ ਇਸ ਲਈ ਵੀ ਜ਼ਰੂਰੀ ਹੈ ਕਿ ਜੇਕਰ ਤੁਸੀਂ ਸਾਈਨ ਇਨ ਕੀਤਾ ਅਤੇ ਤੁਹਾਨੂੰ ਆਹ ਪਰਚੀ ਨਹੀਂ ਮਿਲੀ ਤਾਂ ਉਹ ਪਲੀਜ਼ ਮੈਥੋਂ ਲੈ ਲਓ। ਇਹ ਆਪਾਂ ਬਾਅਦ ਦੇ ਵਿੱਚ ਜਦੋਂ ਆਪਣਾ ਪ੍ਰੋਗਰਾਮ ਖਤਮ ਹੋ ਜਾਊਗਾ, ਕੁਛ ਪੈਕਟਸ ਬਣਾਏ ਨੇ ਸੀਡਸ ਦੇ, ਥੋੜ੍ਹੇ ਸੀਡ ਮੈਂ ਐਤਕੀ ਲੈ ਕੇ ਆਇਆ ਸੀਗਾ ਉੱਥੋਂ, ਇੰਡੀਆ ਤੋਂ, ਪੰਜਾਬ ਤੋਂ, ਅਤੇ
ਉਹ ਆਪਾਂ ਇਨਾਮ ਕੱਢਾਂਗੇ। ਸੋ ਜੇਕਰ ਤੁਹਾਨੂੰ ਇਹ ਪਰਚੀ ਨਹੀਂ ਮਿਲੀ, ਜੇ ਤੁਸੀਂ ਸਾਈਨ ਨਹੀਂ ਕੀਤਾ ਤਾਂ ਤੁਹਾਨੂੰ ਸ਼ਾਇਦ ਪਰਚੀ ਬਿਲਕੁਲ ਵੀ ਨਹੀਂ ਮਿਲੀ ਹੋਣੀ। ਸੋ ਸਾਈਨ ਕਰੋ ਅਤੇ ਪਰਚੀ ਲਓ। ਅਤੇ ਉਸ ਤੋਂ ਬਾਅਦ ਆਪਾਂ ਦੂਸਰੀ ਗੱਲ, ਜੇ ਤੁਸੀਂ ਹਾਲੇ ਤੱਕ ਕੌਫੀ ਨਹੀਂ ਪੀਤੀ ਜਾਂ ਡੋਨਟ, ਪਲੀਜ਼ ਕੌਫੀ ਅਤੇ ਡੋਨਟ ਇੱਥੇ ਹੈਗੇ ਨੇ, ਹੈਲਪ ਯੋਰ ਸੈਲਫ। ਅਤੇ ਹੁਣ ਆਪਾਂ ਆਉਂਦੇ ਆਪਣੇ ਪ੍ਰੋਜੈਕਟ ਵੱਲ। ਇਹ ਪ੍ਰੋਜੈਕਟ ਸ਼ੁਰੂ ਜਦੋਂ ਹੋਇਆ ਸੀ ਉਦੋਂ ਇਹ ਵੈਸੇ ਹੀ ਐਕਸਾਈਟਮੈਂਟ ਗੱਲਾਂ ਬਾਤਾਂ ਦੀ ਜਦੋਂ ਹੋਈ, ਕੋਈ ਨਾ ਕੋਈ ਗੱਲਾਂ 'ਚੋਂ ਆਈਡੀਆ ਨਿਕਲਦਾ ਹੈ। ਬਾਸੀ ਭਾਜੀ ਉਹਨਾਂ ਨੇ ਇਹ ਫਾਰਮ ਲਿਆ 2019 ਦੇ ਵਿੱਚ, ਅਤੇ ਉਹਨਾਂ ਨੇ ਮੈਨੂੰ ਸੱਦਿਆ, ਕਹਿੰਦੇ ਯਾਰ ਇੱਕ ਚੀਜ਼ ਹੈਗੀ ਹੈ ਇੱਥੇ, ਆਹ ਸਿਸਟਮ ਬਣਿਆ ਹੋਇਆ, ਮੈਂ ਤਾਂ ਇੱਦਾਂ ਦਾ ਫਾਰਮਰ ਨਹੀਂ ਹੈਗਾ, ਮੈਂ ਤਾਂ ਬਦਾਮਾਂ ਦਾ ਫਾਰਮਰ ਹੈ, ਅਤੇ ਜੇ ਆਪਾਂ ਇੱਥੇ ਕੁਛ ਕਰ ਸਕੀਏ ਤਾਂ। ਉਹੀ ਦਿਨ ਸੀ ਜਦੋਂ ਪੱਗ ਨੂੰ ਇਸਟੈਬਲਿਸ਼ ਕਰਨ ਦੀ ਗੱਲ ਚੱਲ ਰਹੀ ਸੀ, ਦਸੰਬਰ 2019 ਦੇ ਲਾਗੇ। ਸੋ ਪੱਗ ਸੰਸਥਾ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਆਪਾਂ ਰਜਿਸਟਰ ਕਰਵਾਈ ਅਪ੍ਰੈਲ 2020 ਦੇ ਵਿੱਚ, ਪੈਂਡੈਮਿਕ ਦੇ ਚੱਲਦਿਆਂ। ਇਹ ਦੋਵੇਂ ਗੱਲਾਂ ਜਦੋਂ ਇਕੱਠੀਆਂ ਹੋਈਆਂ ਤਾਂ ਉਦੋਂ ਆਈਡੀਆ ਆਇਆ ਕਿ ਆਪਾਂ ਇੱਕ ਗ੍ਰਾਂਟ ਲਿਖੀਏ। ਸੋ ਗੱਲਾਂ ਕਰਦੇ ਕਰਦੇ ਗ੍ਰਾਂਟ ਤਿਆਰ ਹੋ ਗਈ। ਗ੍ਰਾਂਟ ਦੇ ਵਿੱਚ ਇਹ ਹੈ ਕਿ ਸਾਊਥ ਏਸ਼ੀਅਨ ਜਾਂ ਖਾਸ ਤੌਰ ਉੱਤੇ ਪੰਜਾਬੀ ਓਰੀਜਨ ਦੀਆਂ ਸਬਜ਼ੀਆਂ ਨੂੰ ਕਿਸ ਤਰੀਕੇ ਨਾਲ ਆਪਾਂ ਸੁਚੱਜੇ ਤਰੀਕੇ ਨਾਲ ਨਵੀਂ ਤਕਨੀਕ ਦੇ ਨਾਲ ਉਗਾ ਸਕਦੇ ਹਾਂ, ਅਤੇ ਉਹਦੇ ਵਿੱਚ ਕੀ ਘਰੇਲੂ ਬਗੀਚੀ ਦੇ ਵਿੱਚ ਵੀ ਲਾ ਲਓ ਭਾਵੇਂ, ਅਤੇ ਜਾਂ ਜੇ ਕਮਰਸ਼ੀਅਲ ਕਲਟੀਵੇਸ਼ਨ ਕਰਨੀ ਹੈ, ਕਿਉਂਕਿ ਇਹ ਜਿਸ ਤਰ੍ਹਾਂ ਦੀਆਂ ਵੀ ਸਬਜ਼ੀਆਂ ਅਸੀਂ ਇੱਥੇ ਉਗਾਈਆਂ ਨੇ ਪਹਿਲਾਂ ਵੀ, ਪਿਛਲੀ ਵਾਰੀ ਆਪਣੇ ਕੋਲ ਅੱਲ ਸੀ, ਕੱਦੂ ਸੀ, ਆਪਣਾ ਚੱਪਣ ਕੱਦੂ ਵੀ ਸੀ, ਉਸ ਤੋਂ ਬਾਅਦ ਆਪਾਂ ਹਾਂਜੀ ਪੜੋਲ ਸੀ, ਜਿਹੜੀ ਆਪਣੀ ਵੱਟਾਂ ਵਾਲੀ ਤੋਰੀ ਸੀ, ਉਹ ਸੀ, ਕਰੇਲੇ ਸੀ। ਇਹ ਇਹੋ ਜਿਹੀਆਂ ਦੇਸੀ ਸਬਜ਼ੀਆਂ ਨੇ। ਫਿਰ ਉਸ ਤੋਂ ਬਾਅਦ ਸ਼ਲਗਮ ਹੋ ਗਏ, ਸਾਗ ਵੀ ਆਪਾਂ ਪਿਛਲੇ ਵਾਰੀ ਸਰਦੀਆਂ ਦੇ ਵਿੱਚ ਲਾਇਆ ਸੀ। ਇਹ ਇਹੋ ਜਿਹੀਆਂ ਸਬਜ਼ੀਆਂ ਨੇ ਜਿਹੜੀਆਂ ਮੇਨ ਸਟਰੀਮ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਰਿਸਰਚ ਵੀ ਨਹੀਂ ਹੋਈ, ਕੋਈ ਐਕਸਪੈਰੀਮੈਂਟੇਸ਼ਨ, ਕੋਈ ਬੈਸਟ ਮੈਨੇਜਮੈਂਟ ਪ੍ਰੈਕਟਿਸਿਸ ਇਵੈਲੂਏਟ ਨਹੀਂ ਹੋਈਆਂ ਕਿ ਕਿਹੜੀ ਚੀਜ਼ ਕਿਹੜੀ ਸਬਜ਼ੀ ਦੇ ਉੱਤੇ ਕਿਸ ਤਰੀਕੇ ਨਾਲ ਅਸਰ ਕਰਦੀ ਹੈ, ਜੇ ਆਪਾਂ ਖਾਦ ਕਿੰਨੀ ਕੁ ਪਾਉਣੇ ਆ ਜਾਂ ਵੱਧ ਘੱਟ, ਜਾਂ ਕੰਪੋਸਟ, ਅਤੇ ਜਾਂ ਫਿਰ ਉਹਨਾਂ ਨੂੰ ਕੰਧਾਂ ਦੇ ਉੱਤੇ, ਕੰਧਾਂ ਜਿਵੇਂ ਮੈਂ ਤੁਹਾਨੂੰ ਇਹ ਦੱਸ ਰਿਹਾ, ਇਹ ਇੱਥੇ ਅਸੀਂ ਨੈਟਿੰਗ ਪਾਈ ਹੈ, ਨੈਟਿੰਗ ਦੇ ਉੱਤੇ ਕਿਵੇਂ ਚੜਾਉਣਾ, ਵਾੜਾਂ ਦੇ ਉੱਤੇ ਕਿਵੇਂ ਚੜਾਉਣਾ। ਆਮ ਤੌਰ 'ਤੇ ਆਪਾਂ ਜ਼ਿਆਦਾ ਏਰੀਆ ਕਵਰ ਕਰ ਲੈਂਦੇ ਹਾਂ ਜਦੋਂ ਆਪਾਂ ਇੱਕ ਵੇਲ ਲਾਈ ਹੁੰਦੀ ਹੈ, ਅਤੇ ਕਿਸ ਤਰੀਕੇ ਨਾਲ ਲਾਈਟ ਦੀ ਸਹੀ ਡਿਸਟਰੀਬਿਊਸ਼ਨ ਹੁੰਦੀ ਹੈ ਅਤੇ ਵੱਧ ਪ੍ਰੋਡਕਸ਼ਨ ਕਿਵੇਂ ਲੈਣੀ ਹੈ। ਸੋ ਇਸ ਚੀਜ਼ ਨੂੰ ਲੈ ਕੇ ਇਹ ਪ੍ਰੋਜੈਕਟ ਸ਼ੁਰੂ ਹੋਇਆ। ਸੋ ਆਪਣੇ ਕੋਲ 6 ਮਹੀਨੇ ਇਸ ਪ੍ਰੋਜੈਕਟ ਦੀ ਅੱਗੇ ਆਪਾਂ ਐਕਸਟੈਂਸ਼ਨ ਲੈ ਲੈਣੀ ਹੈ। ਐਤਕੀ ਇਹ ਪ੍ਰੋਜੈਕਟ ਅਕਤੂਬਰ ਦੇ ਵਿੱਚ ਖਤਮ ਹੋਣਾ ਸੀ। ਵੈਸੇ ਸਭ ਤੋਂ ਜਿਹੜਾ ਪਹਿਲਾ ਸਾਡਾ ਸੀਜ਼ਨ ਸੀਗਾ 2021 ਦੀ ਦਸੰਬਰ, ਉਦੋਂ ਅਸੀਂ ਸਭ ਤੋਂ ਪਹਿਲਾਂ ਚਾਅ ਨਾਲ ਜਦੋਂ ਪ੍ਰੋਜੈਕਟ ਸ਼ੁਰੂ ਕੀਤਾ, ਗੋਭੀਆਂ ਲਾਈਆਂ। ਉਦੋਂ ਸਾਡੇ ਕੋਲ ਹਜੇ ਫੰਡ ਵੀ ਨਹੀਂ ਸੀ ਆਏ, ਅਤੇ ਸਾਰਾ ਕੁਛ ਆਪੇ ਕਰਾਉਣਾ ਪਿਆ, ਅਤੇ ਵਾੜ ਨਹੀਂ ਸੀ ਲੱਗੀ, ਅਤੇ ਅਸੀਂ ਪਨੀਰੀ ਲਿਆਂਦੀ, ਅਤੇ ਅਸੀਂ ਪਨੀਰੀ ਲਾ ਕੇ ਗਏ ਗੋਭੀ ਦੀ ਅਤੇ ਬਰੋਕਲੀ ਦੀ ਅਤੇ ਹੋਰ, ਅਤੇ ਰਾਤ ਨੂੰ ਸਾਹਾ ਆਇਆ ਅਤੇ ਉਹ ਖਾ ਗਿਆ। ਅਤੇ ਉਹ ਪਹਿਲਾ ਜਿਹੜਾ ਸਾਡਾ ਤਜਰਬਾ ਸੀ ਉਹ ਸਹੇ ਦੀ ਭੇਂਟ ਚੜ੍ਹ ਗਿਆ। ਚਲੋ ਉਹਦੀ ਕਿਸਮਤ ਉਹਦੇ ਲਿਖੀ ਸੀ। ਸੋ ਇਸ ਕਰਕੇ ਅਸੀਂ ਉਹ ਵਾਲਾ ਜਿਹੜਾ ਸੀਜ਼ਨ ਹੈ ਫਿਰ ਹੁਣ ਆਪਾਂ ਅਗਲੇ ਸੀਜ਼ਨ ਦੇ ਵਿੱਚ ਤਬਦੀਲ ਕਰ ਲਿਆ। ਉਹਨਾਂ ਨੂੰ ਅਸੀਂ ਰਿਕੁਐਸਟ ਪਾਈ ਸੀ ਵੀ ਇੱਕ ਸਾਨੂੰ ਐਕਸਟੈਂਸ਼ਨ ਦੇ ਦਿਓ। ਸੋ ਆਪਣੇ ਕੋਲ ਇੱਕ ਸੀਜ਼ਨ ਹੋਰ ਹੈਗਾ ਸਰਦੀ ਰੁੱਤ ਦੀਆਂ ਸਬਜ਼ੀਆਂ ਦਾ। ਸੋ ਐਤਕੀ ਆਪਾਂ ਗੱਲ ਕਰੀਏ, ਐਤਕੀ ਅਸੀਂ ਪਿਛਲੇ ਸੀਜ਼ਨ ਦੇ ਵਿੱਚ ਅਸੀਂ ਕੰਪੋਸਟ ਪਾਈ ਸੀ। ਇਹ ਮੈਪ ਹੈ ਤੁਹਾਡੇ ਕੋਲ, ਅਸੀਂ ਡਿਸਕਰਾਈਬ ਕਰਾਂਗੇ। ਇਸ ਪਲਾਟ ਨੂੰ ਅਸੀਂ ਉੱਤਰ ਦਿਸ਼ਾ ਨਾਰਥ, ਇੱਧਰ ਨੂੰ ਮੈਂ ਮਾਰਕ ਕੀਤੀ ਹੈ, ਇਸ ਪਾਸੇ ਨੂੰ ਨਾਰਥ ਹੈ ਦਰਵਾਜ਼ੇ ਵੱਲ ਨੂੰ, ਅਤੇ ਇਹਦੇ ਵਿੱਚ ਅਸੀਂ ਕੰਪੋਸਟ ਪਾਈ ਸੀ, ਅਤੇ ਫਿਰ ਕੰਪੋਸਟ ਤੋਂ ਬਿਨਾਂ ਦੇ ਪਲਾਟ। ਸੋ ਸਾਰੇ ਹਾਊਸ ਨੂੰ ਅਸੀਂ 4 ਹਿੱਸਿਆਂ 'ਚ ਵੰਡਿਆ। 2 ਹਿੱਸੇ ਕੰਪੋਸਟ ਦੇ ਨੇ ਅਤੇ 2 ਹਿੱਸੇ ਕੰਟਰੋਲ ਦਾ ਮਤਲਬ ਹੈ ਕਿ ਉੱਥੇ ਕੁਛ ਨਹੀਂ ਸੀ ਪਾਇਆ, ਕੰਪੋਸਟ ਵਗੈਰਾ ਕੁਛ ਨਹੀਂ ਸੀ ਪਾਈ। ਇਹ ਅਸੀਂ ਪਿਛਲੇ ਨਵੰਬਰ ਦੇ ਵਿੱਚ ਪਾਈ ਸੀ ਕੰਪੋਸਟ, ਅਕਤੂਬਰ ਦੇ ਅਖੀਰ 'ਚ ਨਵੰਬਰ ਦੇ ਵਿੱਚ, ਜਦੋਂ ਅਸੀਂ ਸਰਦੀ ਰੁੱਤ ਦੀਆਂ ਸਬਜ਼ੀਆਂ ਸ਼ੁਰੂ ਕਰਨੀਆਂ ਸੀ। ਐਤਕੀ ਫਿਰ ਉਹ ਕੰਪੋਸਟ ਦਾ ਅਸੀਂ ਕੈਰੀ ਓਵਰ ਉਹਦੇ ਉੱਤੇ ਰਿਲਾਈ ਕਰ ਰਹੇ ਹਾਂ, ਅਤੇ ਇਹ ਵੀ ਸਾਡੀ ਇੱਕ ਲੱਭਤ ਕਹਿ ਲਓ ਜਾਂ ਡੈਮੋਸਟ੍ਰੇਸ਼ਨ ਕਹਿ ਲਓ ਕਿ ਇਸ ਡੈਮੋਸਟ੍ਰੇਸ਼ਨ ਦਾ ਇੱਕ ਹਿੱਸਾ ਹੀ ਹੈ ਕਿ ਅਸੀਂ ਜਿਹੜੀ ਪਿਛਲੇ ਸੀਜ਼ਨ ਕੰਪੋਸਟ ਪਾਈ ਸੀ ਉਹ ਕਿੰਨੀ ਕੁ ਉੱਥੇ ਵਿੱਚ ਅਸਰਦਾਰ ਹੈਗੀ ਹੈ ਅਗਲੇ ਸੀਜ਼ਨ ਦੇ ਵਿੱਚ ਵੀ, ਕਿ ਵਾਰੀ ਪਾਉਣ ਦੀ ਲੋੜ ਹੈ, ਜਾਂ ਜਿੱਥੇ ਕੰਪੋਸਟ ਪਾਈ ਹੈ ਕੀ ਉੱਥੇ ਹੋਰ ਖਾਦ ਪਾਉਣ ਦੀ ਲੋੜ ਹੈ, ਜਾਂ ਖਾਦ ਦੀ ਬਚਤ ਹੋ ਸਕਦੀ ਹੈ। ਸੋ ਇਸ ਕਰਕੇ ਕੰਪੋਸਟ ਦੀ ਜਿਹੜੀ ਟਰੀਟਮੈਂਟ ਹੈ, ਕੰਪੋਸਟ ਦਾ ਜਿਹੜਾ ਪਲਾਟ ਹੈ, ਇਹ ਕੰਪੋਸਟ ਅਸੀਂ ਪਿਛਲੇ ਸਾਲ ਅਕਤੂਬਰ ਦੇ ਅਖੀਰ 'ਚ ਨਵੰਬਰ ਦੇ ਪਹਿਲੇ ਹਫ਼ਤੇ ਉਦੋਂ ਪਾਈ ਸੀ। ਜਿਹੜੇ ਇਹ 4 ਪਲਾਟ ਨੇ, 2 ਕੰਪੋਸਟ ਵਾਲੇ ਅਤੇ 2 ਕੰਟਰੋਲ ਵਾਲੇ, ਇਹਦੇ ਵਿੱਚ ਅਸੀਂ ਫਿਰ ਅੱਗੇ 2 ਟਰੀਟਮੈਂਟਸ ਹੋਰ ਨੇ। ਇੱਕ ਹਿੱਸੇ ਦੇ ਵਿੱਚ ਗਾਂ ਬਾਇਓਸਟਿਮੂਲੈਂਟ ਪਾਇਆ,
ਇੱਕ ਹਿੱਸੇ ਦੇ ਵਿੱਚ ਬਾਇਓਸਟਿਮੂਲੈਂਟ ਨਹੀਂ ਪਾਇਆ। ਬਾਇਓਸਟਿਮੂਲੈਂਟ ਇੱਕ ਗਰੋਥ ਦੇ ਵਿੱਚ ਵਾਧਾ ਕਰਨ ਵਾਲਾ, ਬੂਟੇ ਦੀ ਵਧਣ ਸ਼ਕਤੀ ਨੂੰ ਵਧਾਉਣ ਵਾਸਤੇ ਉਹ ਇੱਕ ਕਹਿ ਲਓ ਫਾਰਮੂਲਾ। ਅੱਜ ਕੱਲ੍ਹ ਬਹੁਤ ਸਾਰੇ ਫਾਰਮੂਲੇ ਆਏ ਨੇ ਜਿਹਦੇ ਵਿੱਚ ਇੱਦਾਂ ਦੇ ਕੰਪੋਨੈਂਟਸ ਹੁੰਦੇ ਆ, ਕੁਛ ਗਰੋਥ ਹਾਰਮੋਨਸ ਹੁੰਦੇ ਆ, ਕੁਛ ਉਹ ਸਾਰੇ ਹੁੰਦੇ ਉਹ ਕੁਦਰਤੀ ਜਿਹੜੇ ਬੂਟੇ ਦੇ ਅੰਦਰ ਬਣਦੇ ਨੇ, ਉਹਨਾਂ ਦਾ ਹੀ ਇੱਕ ਮਿਸ਼ਰਣ ਹੁੰਦਾ। ਉਹ ਬਾਇਓਸਟਿਮੂਲੈਂਟ ਇੱਕ ਸਾਨੂੰ AGN ਕੰਪਨੀ ਵੱਲੋਂ ਡੋਨੇਟ ਹੋ ਗਿਆ ਸੀ, ਅਸੀਂ ਉਹ ਫਿਰ ਪਾਇਆ। ਇਹਦੇ ਵਿੱਚ ਆਪਾਂ 4 ਫਸਲਾਂ ਐਤਕੀ ਲਾਈਆਂ ਜੀ, ਅਤੇ ਹਰੇਕ ਫਸਲ ਨੂੰ 2-2 ਕਤਾਰਾਂ ਦਿੱਤੀਆਂ ਨੇ, ਵੱਟਾਂ। ਪਹਿਲੇ ਤੁਸੀਂ ਆਪਣੇ ਸੱਜੇ ਹੱਥ ਦੇਖੋਗੇ ਰਾਊਂਡ ਗੋਰਡ ਜਿਹੜਾ ਘੀਆ ਕੱਦੂ, ਆਪਣਾ ਗੋਲ ਘੀਆ ਕੱਦੂ ਦੀਆਂ 2 ਕਤਾਰਾਂ। ਉਸ ਤੋਂ ਅੱਗੇ ਪੈਟੀ ਪੈਨ ਸਕੁਆਸ਼, ਚੱਪਣ ਕੱਦੂ ਦੀਆਂ 2 ਕਤਾਰਾਂ, ਅਤੇ ਫਿਰ ਇੱਧਰਲੇ ਹਿੱਸੇ ਦੇ ਵਿੱਚ ਪਹਿਲੀਆਂ 2 ਕਤਾਰਾਂ ਅੱਲ ਦੀਆਂ ਨੇ, ਜਿਹਨੂੰ ਆਪਾਂ ਦੂਧੀ ਵੀ ਕਹਿੰਦੇ ਹਾਂ ਜਾਂ ਬੋਟਲ ਗੋਰਡ, ਅਤੇ ਅਖੀਰਲੀਆਂ 2 ਕਤਾਰਾਂ ਭਿੰਡੀਆਂ ਦੀਆਂ ਨੇ। ਇਹਦੇ ਵਿੱਚ ਸਾਰੇ ਪਲਾਟਸ ਦੇ ਸਾਈਨ ਲੱਗੇ ਹੋਏ ਨੇ, ਕਿੱਥੇ ਕੰਪੋਸਟ ਪਾਈ ਹੋਈ ਹੈ, ਕਿੱਥੇ ਬਾਇਓਸਟਿਮੂਲੈਂਟ ਪਾਇਆ, ਅਤੇ ਉਹ ਆਪਾਂ ਉਹਨਾਂ ਦਾ ਇਫੈਕਟ ਕੀ ਹੈ ਉਹ ਆਪਾਂ ਜਦੋਂ ਅੰਦਰ ਜਾਵਾਂਗੇ ਤਾਂ ਫਿਰ ਆਪਾਂ ਉਹਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਐਕਸਪਲੇਨ ਕਰ ਦਿਆਂ ਕਿ ਅਸੀਂ ਇਹਦੀ ਜੋ ਡੈਮੋਸਟ੍ਰੇਸ਼ਨ, ਇਹਨੂੰ ਗਰਾਊਂਡ ਅਪ ਅਸੀਂ ਕਿਵੇਂ ਇਸ ਪਲਾਟ ਨੂੰ ਤਿਆਰ ਕੀਤਾ ਅਤੇ ਇਸ ਪਲਾਟ ਨੂੰ ਇਹਨੂੰ ਬਣਾਇਆ ਇਸ ਤਰੀਕੇ ਨਾਲ ਕਿਵੇਂ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ, ਕੋਈ ਸਵਾਲ ਇਸ ਜੀ ਜਨਰਲ ਦੱਸ ਦਿਓ ਤੁਹਾਡਾ ਕੰਪੋਸਟ ਵਰਸਸ ਕੰਟਰੋਲ ਇਹ ਜਿਹੜਾ ਬਿਹਤਰ ਹੈ। ਹਾਂਜੀ, ਉਹ ਆਪਾਂ ਜਦੋਂ ਅੰਦਰ ਜਾਵਾਂਗੇ ਨਾ ਜੀ, ਆਪਾਂ ਅੰਦਰ ਵਿਜ਼ੂਅਲੀ ਦਿਖਾਵਾਂਗੇ ਅਤੇ ਉੱਥੇ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ। ਹਾਂਜੀ ਮੈਂ ਤੁਹਾਨੂੰ ਵੀ ਦਿਖ ਜਾਣਾ। ਅੱਛਾ ਚਲੋ ਨਹੀਂ ਹਾਂਜੀ ਇਹਨਾਂ ਦੇ ਮੂੰਹ ਸੁਣਨਾ ਨਹੀਂ ਆਪਣੇ ਐਗਰੋਨੋਮਿਸਟ ਡਾਕਟਰ ਰਿਆੜ, ਪਹਿਲਾਂ ਤਾਂ ਮੈਂ ਸਾਰੀ ਟੀਮ ਦਾ ਜ਼ਿਕਰ ਕਰ ਰਿਹਾ। ਸਾਡੇ ਡਾਕਟਰ ਰਿਆੜ ਐਗਰੋਨੋਮਿਸਟ ਨੇ ਇਸ ਪ੍ਰੋਜੈਕਟ ਦੀ ਜਿਹੜੀ ਐਗਰੋਨੋਮੀ ਹੈ ਉਹਦੇ ਵਿੱਚ ਅਤੇ ਜਨਰਲ ਟਰੀਟਮੈਂਟਸ ਦੇ ਵਿੱਚ ਡਾਕਟਰ ਰਿਆੜ ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਇਸ ਤੋਂ ਬਿਨਾਂ ਮਨੀਸ਼ ਫੀਲਡ ਅਸਿਸਟੈਂਟ ਐਤਕੀ ਅਸੀਂ ਮੁੰਡਾ ਇੱਥੇ ਇੰਪਲੋਏ ਕੀਤਾ ਸੀ, ਉਹਨੇ ਬਹੁਤ ਮਿਹਨਤ ਕੀਤੀ ਹੈ। ਮੈਡੀਸਨ ਹੈਜ ਸਾਡੀ ਆਫਿਸ ਅਸਿਸਟੈਂਟ ਅਤੇ ਫੀਲਡ ਅਸਿਸਟੈਂਟ, ਸਟੂਡੈਂਟ ਅਸਿਸਟੈਂਟ, ਉਹ ਅੱਜ ਨਹੀਂ ਆ ਸਕੀ। ਅਤੇ ਬਾਸੀ ਭਾਜੀ ਦਾ ਸਭ ਤੋਂ ਵੱਡਾ ਯੋਗਦਾਨ ਕਿ ਉਹਨਾਂ ਨੇ ਆਪਣੇ ਪਲਾਟ ਸਾਨੂੰ ਦਿੱਤਾ, ਅਤੇ ਨਾਲ ਦੀ ਨਾਲ ਹੀ ਬਾਸੀ ਭਾਜੀ ਜਦੋਂ ਵੀ ਕੋਈ ਸਮੱਸਿਆ ਹੁੰਦੀ ਆ ਉਹ ਸਾਨੂੰ ਝੱਟ ਫੋਨ ਕਰ ਦਿੰਦੇ ਆ। ਸੋ ਇਹ ਸਾਰੀ ਟੀਮ ਦਾ ਮੈਂ ਬਾਅਦ 'ਚ ਫਿਰ ਇੱਕ ਵਾਰੀ ਜ਼ਿਕਰ ਕਰੂੰਗਾ, ਅਤੇ ਅਰਸ਼, ਦੀਪ, ਇਹ ਸਾਰੀ ਟੀਮ ਦੇ ਆਲ ਕੇਮ ਟੁਗੈਦਰ ਟੂ ਰੇਜ਼ ਦਿਸ ਪਲਾਟ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਵੱਟਾਂ ਦੇ ਉੱਤੇ ਇਹਦੀ ਕਾਸ਼ਤ ਕੀਤੀ ਹੈ। ਉਹਦਾ ਕਾਰਨ ਇਹ ਹੈ ਕਿ ਪਿਛਲੇ ਸਾਲ ਵੀ ਅਸੀਂ ਵੱਟਾਂ ਪਾਈਆਂ ਸੀਗੀਆਂ ਅਕਤੂਬਰ-ਨਵੰਬਰ ਦੇ ਵਿੱਚ, ਪਰ ਉਹ ਵੱਟਾਂ ਥੋੜ੍ਹੀਆਂ ਨੀਵੀਆਂ ਰਹਿ ਗਈਆਂ ਸੀ ਅਤੇ ਇੰਨੇ ਮੀਂਹ ਪਏ ਕਿ ਉਹ ਪਲਾਟਸ ਫਲੱਡ ਹੋ ਗਏ। ਸੋ ਵੱਟਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਉਹਦੀ ਡਰੇਨੇਜ ਚੰਗੀ ਹੋ ਜਾਂਦੀ ਹੈ। ਦੂਜਾ ਇਹ ਹੈ ਕਿ ਜਦੋਂ ਤੁਸੀਂ ਵੱਟਾਂ ਪਾਉਂਦੇ ਹੋ, ਜਦੋਂ ਤੁਸੀਂ ਜ਼ਮੀਨ ਦੀ ਤਿਆਰੀ ਕਰਦੇ ਹੋ, ਡਿਸਕਿੰਗ ਕਰਦੇ ਹੋ, ਅਤੇ ਉਹ ਫਲੱਫ ਅਪ ਹੋਈ ਮਿੱਟੀ ਜਦੋਂ ਪੂਰੀ ਤਰ੍ਹਾਂ ਖਿਲਰੀ ਹੋਈ, ਢੀਮਾਂ ਭੰਨੀਆਂ ਹੋਈਆਂ, ਜਦੋਂ ਉਸ ਮਿੱਟੀ ਨੂੰ ਇਕੱਠੀ ਕਰਕੇ ਤੁਸੀਂ ਵੱਟ ਪਾਉਂਦੇ ਹੋ ਤਾਂ ਉਹ ਜੜ੍ਹਾਂ ਦੀ ਮਜ਼ਬੂਤੀ ਵਾਸਤੇ, ਜੜ੍ਹਾਂ ਦੀ ਗਰੋਥ ਦੇ ਵਾਸਤੇ ਉਹ ਬਹੁਤ ਵਧੀਆ ਮਾਹੌਲ ਬਣ ਜਾਂਦਾ। ਸੋ ਵੱਟਾਂ ਪਾ ਕੇ ਉਸ ਤੋਂ ਬਾਅਦ ਐਤਕੀ ਅਸੀਂ ਪਹਿਲੀ ਵਾਰੀ ਜਿਹੜਾ ਫੈਬਰਿਕ ਹੈ ਵੀਡ ਗਰੋਥ ਨੂੰ ਕੰਟਰੋਲ ਕਰਨ ਵਾਸਤੇ, ਇਹ ਫੈਬਰਿਕ ਅਸੀਂ ਉੱਤੇ ਲਾਇਆ। ਇਹ ਸਿੰਪਲ ਹੈ ਜੀ, ਇਹ ਐਮਾਜ਼ੋਨ ਤੋਂ ਮਿਲ ਜਾਂਦਾ, ਕੋਈ ਬਾਹਲਾ ਮਹਿੰਗਾ ਨਹੀਂ ਹੈ, ਪਰ ਇਹਨੇ ਸਾਡੀਆਂ ਬਹੁਤ ਸਮੱਸਿਆਵਾਂ ਹੱਲ ਕਰਤੀਆਂ। ਐਤਕੀ ਵੀਡ ਦਾ ਪ੍ਰੈਸ਼ਰ ਬਿਲਕੁਲ ਨਹੀਂ ਰਿਹਾ। ਅਤੇ ਅਸੀਂ ਫੈਬਰਿਕ ਜਦੋਂ ਉੱਤੇ ਪਾਇਆ, ਇਹ ਤਕਰੀਬਨ 42 ਇੰਚ ਦਾ ਫੈਬਰਿਕ ਹੈਗਾ, 3.5 ਫੁੱਟ ਦਾ ਚੌੜਾ। ਅਤੇ ਇਹ ਫੈਬਰਿਕ ਵੱਟਾਂ ਦੇ ਉੱਤੇ ਪਾਉਣ ਤੋਂ ਪਹਿਲਾਂ ਅਸੀਂ ਡ੍ਰਿਪ ਲਾਈਨ ਰਨ ਕੀਤੀ ਹੈ। ਡ੍ਰਿਪ ਲਾਈਨ ਦਾ ਮੈਂ ਬਹੁਤ ਵੱਡਾ ਫੈਨ ਹੈ, ਭਾਵੇਂ ਤੁਹਾਡੇ ਘਰ ਦੀ ਬਗੀਚੀ ਦੇ ਵਿੱਚ ਹੈ ਤਾਂ ਵੀ ਆਈ ਆਲਵੇਜ਼ ਰੈਕਮੈਂਡ ਕਿ ਤੁਸੀਂ ਇੱਕ ਭਾਵੇਂ ਟੂਟੀ ਦੇ ਉੱਤੇ ਛੋਟਾ ਜਿਹਾ ਟਾਈਮਰ, ਜਿਵੇਂ ਉੱਥੇ ਅਸੀਂ ਲਾਇਆ, ਬਹੁਤ ਸੌਖੀ ਪਲੰਬਿੰਗ ਹੈ, ਪਲੱਗ ਐਂਡ ਪਲੇ ਸਿਸਟਮ ਅੱਜ ਕੱਲ੍ਹ ਮਿਲ ਜਾਂਦੇ ਆ। ਇੱਕ ਟਾਈਮਰ, ਐਨਾਲੌਗ ਟਾਈਮਰ ਲਾਓ। ਉਹਦੇ ਨਾਲ ਕੀ ਹੁੰਦਾ ਕਿ ਮੈਂ ਆਪਣੇ ਘਰੇ ਵੀ ਦੇਖਿਆ, ਜਦੋਂ ਆਪਾਂ ਘਰੇਲੂ ਬਗੀਚੀ ਵੱਲ ਆਪਾਂ ਸਵਿਚ ਕਰੀਏ ਤਾਂ, ਕਿਉਂਕਿ ਮੋਸਟਲੀ ਆਪਣੇ ਜਿਹੜੇ ਅਟੈਂਡੀ ਨੇ, ਜਦੋਂ ਘਰੇਲੂ ਬਗੀਚੀ ਦੇ ਵਿੱਚ ਆਪਾਂ ਕਰਦੇ ਹਾਂ, ਸਵੇਰੇ ਉੱਠੇ ਚਾਹ ਦਾ ਕੱਪ ਪੀਤਾ, ਆਪਾਂ ਪਾਣੀ ਪਾਤਾ, ਫਿਰ ਸ਼ਾਮ ਨੂੰ ਜੇ ਆਪਾਂ ਬੈਠੇ ਹਾਂ ਵਿਹਲੇ, ਜੇ ਮੌਸਮ ਖੁਸ਼ਗਵਾਰ ਹੈ ਤਾਂ ਫਿਰ ਆਪਾਂ ਸ਼ਾਮ ਨੂੰ ਟੂਟੀ ਫੜਦੇ ਹਾਂ
ਤੇ ਆਪਾਂ ਪਾਣੀ ਲਾ ਦਿੰਦੇ ਆ। ਜੇ ਤਾਂ ਕਿਤੇ ਆਪਾਂ ਬਾਹਰ ਗਏ ਆ ਜਾਂ 2 ਦਿਨ ਵੀਕਐਂਡ ਤੇ ਗਏ ਤਾਂ ਉਹ ਬੂਟੇ ਸੁੱਕੇ ਰਹਿ ਜਾਂਦੇ ਆ। ਸੋ ਆਫ ਐਂਡ ਔਨ ਉਹ ਕਦੇ ਟੂ ਵੈਟ ਕਦੇ ਟੂ ਡਰਾਈ, ਉਹ ਇਕਸਾਰਤਾ ਨਹੀਂ ਰਹਿੰਦੀ। ਸੋ ਇਹ ਚੀਜ਼ ਭਾਵੇਂ ਮੇਰੀ ਆਬਜ਼ਰਵੇਸ਼ਨ ਨੂੰ ਬਹੁਤ ਹੀ ਤਕਨੀਕੀ ਤੌਰ ਤੇ ਨਾ ਵੀ ਆਪਾਂ ਲਈਏ, ਆਮ ਭਾਸ਼ਾ ਦੇ ਵਿੱਚ ਸਮਝੀਏ ਤਾਂ ਬੂਟੇ ਆ ਜਿਹੜੇ ਉਹ ਇੱਕ ਬਾਇਓਲੋਜੀਕਲ ਸਿਸਟਮ ਹੈ। ਬਾਇਓਲੋਜੀਕਲ ਸਿਸਟਮ ਜਿਹੜੇ ਆ ਉਹ ਇਸ ਤਰੀਕੇ ਨੂੰ ਇਕਸਾਰਤਾ ਨੂੰ ਬਹੁਤ ਵਧੀਆ ਤਰੀਕੇ ਨਾਲ ਰਿਸਪੌਂਡ ਕਰਦੇ ਆ। ਆਪਣੇ ਬਾਇਓਲੋਜੀਕਲ ਸਿਸਟਮ ਵੀ ਦੇਖ ਲਓ, ਜੇ ਆਪਾਂ ਇੱਕ ਦਿਨ ਬਹੁਤ ਜ਼ਿਆਦਾ ਢਿੱਡ ਭਰ ਕੇ ਰੋਟੀ ਖਾ ਲਾਂਗੇ, ਫਿਰ 2 ਦਿਨ ਬਿਲਕੁਲ ਭੁੱਖੇ ਰਵਾਂਗੇ ਤਾਂ ਆਪਣੀ ਸਿਹਤ ਦੇ ਨਾਲ ਆਪਾਂ ਖਿਲਵਾੜ ਕਰ ਰਹੇ ਹੋਵਾਂਗੇ। ਜੇ ਆਪਾਂ ਇਕਸਾਰ ਮਿਣਵੀਂ ਮਾਤਰਾ ਦੇ ਵਿੱਚ ਜਿੰਨੀ ਚਾਹੀਦੀ ਆ ਉਨੀ ਰੋਟੀ ਖਾਵਾਂਗੇ ਤਾਂ ਆਪਾਂ ਸਿਹਤਮੰਦ ਰਵਾਂਗੇ। ਸੋ ਉਹ ਬੂਟੇ ਦੀ ਗਰੋਥ ਦੇ ਉੱਤੇ ਉਹ ਇਕਸਾਰਤਾ, ਉਹ ਕੰਟਰੋਲਡ ਜਿਹੜਾ এনवायरमेंट ਹੈ ਰੂਟ ਜ਼ੋਨ ਦਾ, ਉਹ ਬਹੁਤ ਰੂਟ ਗਰੋਥ ਦੇ ਲਈ ਹੈਲਪ ਕਰਦਾ। ਸੋ ਅਸੀਂ ਡਬਲ ਲਾਈਨ ਡ੍ਰਿਪ ਰਨ ਕੀਤੀ ਅਤੇ ਇਹ ਤਕਰੀਬਨ ਸਿਸਟਮ ਮੈਂ ਜੇ ਮੈਂ ਮੋਟੇ ਤੌਰ 'ਤੇ ਤੁਹਾਨੂੰ ਦੱਸਣਾ ਹੋਵੇ, ਜਿਹੜੀ ਹਰੀ 2 ਇੰਚੀ ਪਾਈਪ ਹੈ ਪਲੱਸ ਪਲੰਬਿੰਗ ਹੈ, ਗਲੂ ਵਗੈਰਾ ਪਾ ਪੂ ਕੇ ਅਤੇ ਪਲੱਸ ਡ੍ਰਿਪ ਲਾਈਨ, ਇਹ ਸਾਰੇ ਪਲਾਟ ਦੇ ਉੱਤੇ ਮੇਰਾ $400-500 ਦਾ ਖਰਚਾ ਆਇਆ, ਇਹ ਤੋਂ ਵੱਧ ਨਹੀਂ ਆਇਆ। ਜੇ ਵਿੱਚ ਫੈਬਰਿਕ ਵੀ ਪਾ ਲਈਏ ਤਾਂ 700 ਤੁਸੀਂ ਲਾ ਲਓ। ਸੋ ਇਹਦੇ ਪਲਾਟ ਦੇ ਵਿੱਚ ਜੇ ਅਸੀਂ ਕਮਰਸ਼ੀਅਲ ਪ੍ਰੋਡਕਸ਼ਨ ਵੀ ਲੈਣੀ ਹੈ ਤਾਂ ਇਹ ਖਰਚਾ ਇਟਸ ਵਰਥ ਇਟ। ਉਸ ਤੋਂ ਬਾਅਦ ਜਦੋਂ ਅਸੀਂ ਡ੍ਰਿਪ ਲਾਈਨ ਰਨ ਕਰ ਦਿੱਤੀ, ਉਹਦੇ ਵਿੱਚ ਵੀ ਅੱਗੇ ਤੁਸੀਂ ਪਲੇ ਕਰ ਸਕਦੇ ਹੋ ਕਿ ਕਿੱਥੇ ਵੱਧ ਘੱਟ ਕੰਟਰੋਲ ਕਰਨਾ ਹੈਗਾ, ਤੁਸੀਂ ਵਾਲਵਸ ਲਾ ਸਕਦੇ ਹੋ ਡਿਫਰੈਂਟ। ਅਸੀਂ ਉਹ ਨਹੀਂ ਕੀਤਾ ਕਿਉਂਕਿ ਸਾਨੂੰ ਐਡੀ ਕੋਈ ਬਹੁਤੀ ਲੋੜ ਮਹਿਸੂਸ ਨਹੀਂ ਹੋਈ। ਸੋ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਅਸੀਂ ਟ੍ਰੈਲਿਸਿੰਗ ਦੀ ਕੀਤੀ। ਟ੍ਰੈਲਿਸਿੰਗ ਅਸੀਂ 10-10 ਫੁੱਟ ਦੇ ਉੱਤੇ ਖੰਭੇ ਲਾਏ। ਖੰਭੇ ਲਾ ਕੇ ਇਹ ਜਿਹੜੀ ਇੱਕ ਰੋਲ ਹੈ 300 ਫੁੱਟ ਦਾ ਰੋਲ, ਮੈਨੂੰ ਲੱਗਦਾ ਕੋਈ $50-55 ਦਾ ਆ ਜਾਂਦਾ, ਇਹ ਵੀ ਐਮਾਜ਼ੋਨ ਤੋਂ। ਇਹ ਸਿੰਥੈਟਿਕ ਉਹਦਾ ਫੈਬਰਿਕ ਦਾ ਵਿੱਚ ਬਣਿਆ ਹੋਇਆ ਅਤੇ ਇਹ ਬੜਾ ਛੋਟਾ ਜਿਹਾ ਰੋਲ ਹੁੰਦਾ, ਇਹ ਖੁੱਲ੍ਹ ਕੇ ਇਹ ਬਹੁਤ ਵਧੀਆ ਇੱਕ ਦੀਵਾਰ ਬਣ ਜਾਂਦੀ ਹੈ ਨੈਟਿੰਗ ਦੀ। ਇਹ ਤੁਸੀਂ ਦੇਖਿਆ ਹੋਣਾ ਆਲੇ ਦੁਆਲੇ ਡਰਾਈਵ ਕਰਦੇ ਆ, ਜਿਹੜੀ ਕਮਰਸ਼ੀਅਲ ਵੈਜੀਟੇਬਲ ਪ੍ਰੋਡਕਸ਼ਨ ਹੈ, ਕਰੇਲੇ ਵਗੈਰਾ ਚੜਾਉਂਦੇ ਨੇ, ਉਹ ਇਸੇ ਕਰਕੇ ਆ। ਇਹਦੇ ਨਾਲ ਕੀ ਹੁੰਦਾ ਕਿ ਇਹ ਇੱਕ ਤਾਂ ਉੱਪਰ ਨੂੰ ਸਪੇਸ ਸੇਵਿੰਗ ਸਟ੍ਰੈਟਜੀ ਹੈ, ਦੂਸਰਾ ਇਹ ਹੈ ਕਿ ਇੱਕ ਤਰ੍ਹਾਂ ਦੀ ਵਰਟੀਕਲ ਵਾਲ ਬਣ ਜਾਂਦੀ ਹੈ ਜਿਹਦੇ ਨਾਲ ਲਾਈਟ ਨੂੰ ਹਾਰਵੈਸਟ ਕਰਨਾ ਆਸਾਨ ਹੋ ਜਾਂਦਾ। ਜੇ ਆਪਾਂ ਬੂਟੇ ਦੀ ਗਰੋਥ ਦੀ ਦੇਖੀਏ, ਇਹਦੀ ਸਾਇੰਸ ਕੋਈ ਬਹੁਤੀ ਲੰਬੀ ਚੌੜੀ ਸਾਇੰਸ ਨਹੀਂ ਹੈ, ਇੰਨਾ ਹੈ ਕਿ ਜਿੰਨੀ ਵੱਧ ਅਸੀਂ ਸੂਰਜ ਦੀ ਸੂਰਜ ਦੀ ਰੌਸ਼ਨੀ ਨੂੰ ਜਿੰਨਾ ਵੱਧ ਅਸੀਂ ਵਧੀਆ ਤਰੀਕੇ ਨਾਲ ਹਾਰਵੈਸਟ ਕਰਾਂਗੇ, ਓਨੇ ਅਸੀਂ ਬੂਟੇ ਨੂੰ ਜ਼ਿਆਦਾ ਸਿਹਤਮੰਦ ਬਣਾਵਾਂਗੇ, ਕਿਉਂਕਿ ਓਨੀ ਬੂਟਾ ਖੁਰਾਕ ਜ਼ਿਆਦਾ ਬਣਾਊਗਾ, ਓਨੀ ਫਿਰ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੋਊਗੀ। ਸੋ ਇਟਸ ਆਲ ਅਬਾਊਟ ਹਾਰਵੈਸਟਿੰਗ ਸਨਲਾਈਟ। ਸੋ ਐਜ਼ ਸਿੰਪਲ ਐਜ਼ ਦੈਟ। ਉਸ ਤੋਂ ਬਾਅਦ ਅਸੀਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਜਿਹੜੀ ਸਾਡੀ ਇੱਕ ਟਰੀਟਮੈਂਟ ਸੀਗੀ, ਉਹ ਟਰੀਟਮੈਂਟ ਸੀ ਪਿਛਲੇ ਸਾਲ, ਜੇ ਤੁਹਾਨੂੰ ਯਾਦ ਹੋਵੇ, ਗਰਮੀਆਂ ਵਾਲੇ ਪਲਾਟ ਦੇ ਵਿੱਚ ਅਸੀਂ ਜਿਵੇਂ ਐਤਕੀ ਬਾਇਓਸਟਿਮੂਲੈਂਟ ਆ, ਉਸ ਵੇਲੇ ਅਸੀਂ ਇਹ ਵੀ ਅੱਗੇ ਕੀਤਾ ਸੀ ਡਿਵਾਈਡ, ਕਿ ਅੱਧੇ ਬੂਟਿਆਂ ਨੂੰ ਅਸੀਂ ਪਿੰਚਿੰਗ ਕੀਤੀ ਸੀ। 10 ਤੋਂ 12 ਨੋਡਸ ਜਦੋਂ ਹੋ ਗਈਆਂ, ਜਦੋਂ ਇੱਕ ਬੂਟੇ ਦੀ ਇੱਕ ਟਾਹਣੀ ਵੱਧਦੀ ਹੈ, ਗੰਢ ਬਣਦੀ ਹੈ, ਉਹ ਤੋਂ ਫਿਰ ਸ਼ਾਖਾਵਾਂ, ਫਿਰ ਅੱਗੇ ਗੰਢ ਬਣਦੀ ਹੈ, ਉਹ 10-12 ਗੰਢਾਂ ਤੋਂ ਬਾਅਦ ਅਸੀਂ ਬੂਟੇ ਦੀ ਸ਼ਾਖ ਨੂੰ ਐਂਡ ਤੋਂ ਪਿੰਚ ਕਰਤਾ ਸੀ, ਉਹਨੂੰ ਕੱਟਤਾ ਸੀ। ਉਹ ਸਿੰਪਲੀ ਨੌਵਾਂ ਦੇ ਨਾਲ ਹੀ ਕਰਤਾ ਸੀ, ਜਾਂ ਤੁਸੀਂ ਕੈਂਚੀ ਨਾਲ ਕਰ ਸਕਦੇ ਹੋ। ਉਹਦੇ ਨਾਲ ਕੀ ਹੁੰਦਾ ਕਿ ਬੂਟੇ ਦੀ ਲੈਟਰਲ ਗਰੋਥ, ਫਿਰ ਉੱਥੋਂ ਜੇ ਪਾਣੀ ਦਾ ਮੂਹਰੋਂ ਤੁਸੀਂ ਨੱਕਾ ਬੰਦ ਕਰ ਦਿਓ ਤਾਂ ਫਿਰ ਪਾਣੀ ਨੇ ਆਸੇ ਪਾਸੇ ਨੂੰ ਰਾਹ ਬਣਾਉਣਾ। ਉਵੇਂ ਜਦੋਂ ਬੂਟੇ ਦੀ ਇੱਕ ਸ਼ਾਖ ਨੂੰ ਐਂਡ ਤੋਂ ਆਪਾਂ ਪਿੰਚ ਕਰ ਦਿੰਦੇ ਹਾਂ ਤਾਂ ਫਿਰ ਉਹਦੀ ਕੰਟੀਨਿਊਸ ਗਰੋਥ ਉਹ ਕੰਟੀਨਿਊ ਰਹਿੰਦੀ ਹੈ। ਅਤੇ ਉਹਦੇ ਨਾਲ ਇਹ ਹੁੰਦਾ, ਪਿਛਲੇ ਸਾਲ ਆਪਣੀ ਡੈਮੋਸਟ੍ਰੇਟਡ ਇਹ ਸੀਗੀ ਟਰੀਟਮੈਂਟ, ਕਿ ਉਹਦੇ ਨਾਲ ਪ੍ਰੋਡਕਸ਼ਨ ਬੜੇ ਲੰਬੇ ਸਮੇਂ ਤੱਕ ਚੱਲਦੀ ਹੈ। ਉਂਝ ਕੀ ਹੁੰਦਾ ਕਿ ਤੁਹਾਡੀ ਵੇਲ ਆਈ ਫੁੱਲਾਂ 'ਤੇ ਫਲ ਦੇਣ ਲੱਗੀ, ਇੱਕੋ ਦਮ ਬਹੁਤ ਜ਼ਿਆਦਾ ਫਲ ਹੋ ਗਿਆ, ਅਤੇ ਫਿਰ ਨਾਲ ਦੀ ਨਾਲ ਹੀ ਉਹ ਫਲ ਪੱਕਣਾ ਸ਼ੁਰੂ ਹੋ ਗਿਆ, ਅਤੇ ਸਾਰੀ ਵੇਲ ਮੈਚੋਰਿਟੀ ਵੱਲ ਆਪਣੀ ਉਮਰ ਪੂਰੀ ਕਰਕੇ ਉਹ ਫਿਰ ਉਹਦੇ ਪੱਤੇ ਝੜਨੇ ਸ਼ੁਰੂ ਹੋ ਗਏ, ਅਤੇ ਉਹ ਆਪਣੀ ਉਮਰ ਪੂਰੀ ਕਰ ਲਈ। ਅਤੇ ਫਿਰ ਇਹ ਹੁੰਦਾ ਕਿ ਹਫ਼ਤਾ 2 ਹਫ਼ਤਾ ਤਾਂ ਤੁਸੀਂ ਵੀ ਅੱਕ ਜਾਂਦੇ ਹੋ ਆਂਢੀਆਂ ਗੁਆਂਢੀਆਂ ਨੂੰ ਦੇ ਕੇ ਸਬਜ਼ੀ, ਅਤੇ ਉਸ ਤੋਂ ਅੱਗੇ ਅਤੇ ਉਸ ਤੋਂ ਪਿੱਛੇ ਫਿਰ ਲੱਭਦੀ ਨਹੀਂ। ਸੋ ਦੱਸਣਗੇ ਜੀ, ਹਾਂ, ਇਹ ਬੇਸਿਕਲੀ ਜਿਹੜੇ ਇਹ ਫਾਰਮੂਲੇਸ਼ਨਸ ਹੁੰਦੀਆਂ ਨੇ ਜੀ, ਅਤੇ ਜ਼ਿਆਦਾਤਰ ਬਾਇਓਸਟਿਮੂਲੈਂਟਸ ਨੇ ਜਿਹੜੇ, ਉਹਦੇ ਵਿੱਚ ਉੱਦਾਂ ਦੇ ਕੰਪੋਨੈਂਟ ਹੀ ਹੁੰਦੇ ਆ ਜਿਹੜੀ ਆਪਣੇ ਬੂਟੇ ਦੇ ਅੰਦਰ ਪੈਦਾ ਹੁੰਦੇ ਨੇ ਆਪਣੇ ਆਪ ਹੀ, ਕੋਈ ਸਿੰਥੈਟਿਕ ਕੰਪੋਨੈਂਟਸ ਘੱਟ ਹੁੰਦੇ ਨੇ। ਸੋ ਜਿਹੜਾ ਅਸੀਂ ਬਾਇਓਸਟਿਮੂਲੈਂਟ ਪਾਇਆ, ਉਹਦੇ ਬਾਰੇ ਵੀ ਡਾਕਟਰ ਯਾਰ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਇਹ ਚੀਜ਼ਾਂ ਦਾ। ਸੋ ਹਾਂਜੀ, ਆਪਾਂ ਡਾਕਟਰ ਯਾਰ ਕੋਲ ਚੱਲੀਏ ਜੀ।
ਡਾਕਟਰ ਐਡ ਆਪਾਂ ਫਿਰ ਅੰਦਰ ਵੀ ਨਾਲ ਕਰ ਲੈਨੇ ਥੋੜਾ ਜਿਹਾ ਦੱਸਦਾ ਜੀ। ਹਲੋ ਭਾਈ ਤੁਸੀਂ ਇੰਟਰੋਡਿਊਸ ਕਰਾਉਣਾ ਇੱਧਰ ਸ਼ਾਮ ਇੱਥੇ ਸ਼ਾਮੇ ਆ ਜਾਓ ਤੁਸੀਂ, ਆ ਜਾਓ ਜਾਂ ਇਦਾਂ ਕਰੋ ਸੈਕੰਡ ਰੋ ਬਣਾ ਲਓ ਇੱਥੇ। ਹਾਂ ਤੇ ਆਪਾਂ ਫਿਨਿਸ਼ ਕਰਾਂਗੇ। ਆਪਾਂ ਜਦੋਂ ਅੰਦਰ ਜਾਵਾਂਗੇ ਮੇਰੇ ਕੋਲੇ ਕੁਝ ਪ੍ਰੂਨਰਸ ਹੈਗੇ ਨੇ, ਮੇਰੇ ਕੋਲੇ ਨਾਈਫ ਹੈਗਾ ਤੇ ਤੁਸੀਂ ਇਹ ਤਿੱਖੀਆਂ ਚੀਜ਼ਾਂ ਭਾਵੇਂ ਨਾ ਹੈਂਡਲ ਕਰਿਓ ਜੇ, ਪਰ ਅਸੀਂ ਤੁਹਾਡੀ ਮਦਦ ਕਰ ਦਿਆਂਗੇ ਜਿੰਨੇ ਵੀ। ਉਸ ਤੋਂ ਬਾਅਦ ਜਦੋਂ ਆਪਣਾ ਫਿਨਿਸ਼ ਹੋ ਗਿਆ ਗੱਲਬਾਤ ਦਾ ਸਿਲਸਿਲਾ, ਉਸ ਤੋਂ ਬਾਅਦ ਜਿੰਨੇ ਵੀ ਅੱਲਾਂ ਕੱਦੂ ਜਿੰਨੇ ਵੀ ਲਵੇ ਚੱਪਣ ਕੱਦੂ ਹੈਗੇ ਨੇ ਉਹ ਤੁਸੀਂ ਆਪਣੇ ਤੋੜੋ। 1-2 ਬਾਕਸਿਸ ਮੈਂ ਲੈ ਕੇ ਆਇਆ ਕਾਸਕੋ ਵਾਲੇ, ਤੇ ਉਹ ਤੁਸੀਂ ਬਾਅਦ ਚ ਲਿਜਾ ਸਕਦੇ ਹੋ। ਤੋੜੋ, ਆਪ ਖਾਓ, ਗਵਾਂਢੀਆਂ ਨੂੰ ਵੰਡੋ। ਦੇ ਗਵਾਂਢੀ ਨੂੰ ਇੰਨੇ ਖਵਾ ਦੇ ਸਾਨੂੰ ਦੇਖ ਕੇ ਭੱਜ ਲਓ ਕਿੰਨਾ ਦੇ ਜੇ ਲਫਾਫਾ ਵੇਖ ਕੇ ਇਹੀ ਕਹਿੰਦੇ ਉਹ ਆ ਗਏ ਕੱਦੂ ਭੱਜੋ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਸਿੰਘ ਰਿਆੜ ਤੇ ਧੰਨਵਾਦ ਡਾਕਟਰ ਬਰਾੜ ਇੰਟਰੋਡਿਊਸ ਕਰਨ ਵਾਸਤੇ। ਇਹ ਪ੍ਰੋਜੈਕਟ ਜਿਵੇਂ ਡਾਕਟਰ ਬਰਾੜ ਤੁਹਾਨੂੰ ਦੱਸਿਆ CDFA ਦਾ। ਆਪਣੀ ਬੈਕਗ੍ਰਾਉਂਡ ਸਾਰੀ ਦੱਸ ਦਿਓ ਵੀ ਕਿੱਥੇ ਕੀ ਕਰ ਰਹੇ ਓਕੇ ਜੀ, ਸੌਰੀ ਮੈਂ ਨਾ ਜੈਟ ਲੈਗਡ ਆ ਤੇ ਇਸ ਕਰਕੇ ਅੱਧਾ ਸੁੱਤਾ ਹੀ ਆ ਇਸ ਵੇਲੇ। ਮੈਂ ਕੱਲ੍ਹ ਹੀ ਇੰਡੀਆ ਤੋਂ ਵਾਪਸ ਆਇਆ। ਮੈਂ ਇੱਥੇ ਫਰੈਜ਼ਨੋ ਸਟੇਟ 'ਚ ਮੈਨੂੰ 5 ਸਾਲ ਹੋ ਗਿਆ, ਮੇਰਾ 6ਵਾਂ ਸਾਲ ਸ਼ੁਰੂ ਹੋ ਰਿਹਾ। ਅਸਿਸਟੈਂਟ ਪ੍ਰੋਫੈਸਰ ਐਗਰੋਨਮੀ ਐਂਡ ਪਲਾਂਟ ਸਾਇੰਸ, ਸੋ ਖੇਤੀ ਵਿਗਿਆਨ ਜਿਹਨੂੰ ਕਹਿੰਦੇ ਆ, ਉਹ ਮੇਰਾ ਪ੍ਰੋਫੈਸ਼ਨ ਹੈ, ਉਹ ਮੇਰੀ ਟ੍ਰੇਨਿੰਗ ਆ। BSc ਐਗਰੀਕਲਚਰ, MSc ਐਗਰੋਨਮੀ ਮੇਰੀ ਪੰਜਾਬ ਦੀ ਆ, PhD ਇਨ ਕ੍ਰੌਪ ਸਾਇੰਸ ਮੇਰੀ ਨਾਰਥ ਕੈਰੋਲਾਈਨਾ ਸਟੇਟ ਯੂਨੀਵਰਸਿਟੀ ਦੀ ਆ। ਤੇ ਫਰੈਜ਼ਨੋ ਸਟੇਟ 'ਚ ਆਉਣ ਤੋਂ ਪਹਿਲਾਂ ਮੈਂ ਯੂਨੀਵਰਸਿਟੀ ਆਫ ਮਿਨੇਸੋਟਾ ਵੀ 4.5 ਸਾਲ ਪੜ੍ਹਾਇਆ, ਤੇ ਹੁਣ ਮੈਨੂੰ ਇੱਥੇ 5 ਸਾਲ ਫਰੈਜ਼ਨੋ ਸਟੇਟ 'ਚ ਪੜ੍ਹਾਉਂਦੇ ਨੂੰ ਹੋ ਗਏ ਆ। ਸੋ ਇੱਥੇ ਡਾਕਟਰ ਬਰਾੜ ਨਾਲ ਰਲ ਕੇ ਇਹਨਾਂ ਦੇ ਲੀਡਰਸ਼ਿਪ ਦੇ ਵਿੱਚ, ਬਾਕੀ ਪੱਗ ਵਾਲਿਆਂ ਨਾਲ, ਕਮਿਊਨਿਟੀ ਮੈਂਬਰਸ ਨਾਲ ਰਲ ਕੇ ਅਸੀਂ ਫਿਰ ਜਦੋਂ CDFA ਦੀ ਗ੍ਰਾਂਟ ਅਪਰੂਵ ਹੋਈ, ਇਹਦਾ ਪਰਪਸ ਇਹੀ ਸੀਗਾ। ਕੁਛ ਉੱਤੋਂ ਪੈਂਡੈਮਿਕ ਵੀ ਆਇਆ ਨਾਲ, ਤੇ ਜਦੋਂ ਲੋਕੀ ਸਟਕ ਹੋਏ ਘਰਾਂ ਦੇ ਵਿੱਚ, ਤੇ ਕਿਚਨ ਗਾਰਡਨਿੰਗ ਜਿਹੜੀ ਆ, ਬਾਕੀ ਸਾਰੀਆਂ ਗੱਲਾਂ ਤੇ ਚਲੋ ਮੈਂ ਬਾਅਦ 'ਚ ਆਉਣਾ ਆ, ਇਹ ਇੱਕ ਤਰ੍ਹਾਂ ਦੀ ਥੈਰੇਪੀ ਵੀ ਆ ਲੋਕਾਂ ਨੂੰ ਹੀਲ ਕਰਨ ਵਾਸਤੇ, ਮੈਂਟਲ ਹੈਲਥ ਵਾਸਤੇ ਇੱਕ ਬਹੁਤ ਵਧੀਆ ਸ਼ੌਂਕ ਵੀ ਆ, ਤੇ ਫੂਡ ਸਿਕਿਉਰਿਟੀ ਵਾਸਤੇ ਵੀ ਇੱਕ ਬਹੁਤ ਵਧੀਆ ਚੀਜ਼। ਅੱਜ ਕੱਲ੍ਹ ਕਿਸੇ ਵੀ ਦੇਸ਼ 'ਚ ਚੱਲ ਜਾਓ ਤੁਸੀਂ, ਗਾਹੇ ਬਗਾਏ ਹਰੇਕ ਪੋਲਿਸੀ ਮੇਕਰ ਭਾਵੇਂ ਉਹ ਸਿੰਸੀਅਰ ਹੈ ਜਾਂ ਨਹੀਂ ਹੈ, ਉਹਨਾਂ ਨੂੰ ਮੇਨ ਕੰਸਰਨ ਹੈ ਫੂਡ ਸਿਕਿਉਰਿਟੀ ਦਾ, ਵੀ ਆਪਣੀ ਜਿਹੜੀ ਪਾਪੂਲੇਸ਼ਨ ਹੈ, ਜਨਤਾ ਹੈ, ਉਹਨੂੰ ਖਵਾਉਣਾ ਕਿੱਦਾਂ ਆ। ਠੀਕ ਹੈ ਕਿ ਨਹੀਂ? ਹੁਣ ਜਿੱਦਾਂ ਇੰਡੀਆ ਵਾਲਿਆਂ ਨੇ ਝੋਨੇ ਦੇ ਚੌਲਾਂ ਦੇ ਐਕਸਪੋਰਟ 'ਤੇ ਵੀ ਬੈਨ ਲਾਤਾ, ਪਹਿਲਾਂ ਕਣਕ ਦੇ ਐਕਸਪੋਰਟ 'ਤੇ ਵੀ ਬੈਨ ਲਾਇਆ ਕਿਉਂਕਿ ਆਪਣੀ ਪ੍ਰੋਡਕਸ਼ਨ ਘੱਟ ਹੋਈ ਆ, ਕੁਛ ਯੂਕਰੇਨ ਕਰਕੇ ਜਾਂ ਹੋਰ ਮਾਰਕੀਟ ਡਿਸਰਪਸ਼ਨਸ ਕਰਕੇ। ਹਰ ਇੱਕ ਸਰਕਾਰ ਇਹ ਚਾਹੁੰਦੀ ਆ ਵੀ ਸਾਡੀ ਆਪਣੀ ਪਾਪੂਲੇਸ਼ਨ ਵਾਸਤੇ ਖਾਣ ਜੋਗੇ ਜਿਹੜੇ ਸਟੇਪਲ ਫੂਡ ਗ੍ਰੇਨਸ ਆ ਉਹ ਹੋਣ। ਤੇ ਇਸ ਪ੍ਰੋਜੈਕਟ ਦਾ ਇੱਕ ਅੰਦਰਲਾ ਪਰਪਸ ਇਹ ਵੀ ਆ ਕਿ ਜਿੰਨੇ ਵੀ ਲੋਕ ਇੱਥੇ ਤੁਸੀਂ ਆਏ ਜੇ, ਆਪਣਾ ਇੰਨਾ ਕੁ ਤੁਹਾਨੂੰ ਸਕਿੱਲ ਤੇ ਇੰਨੀ ਕੁ ਟੈਕਨੀਕਲ ਨੋ ਹਾਓ ਜਿਹੜੀ ਆ ਉਹ ਹੋਵੇ, ਬਈ ਤੁਸੀਂ ਆਪਣੇ ਜੋਗਾ ਫੂਡ, ਜੇ ਤੁਹਾਡੇ ਕੋਲ ਸੀਡ ਆ ਤੇ ਥੋੜ੍ਹੀ ਜਿਹੀ ਜਗ੍ਹਾ ਆ, ਦੈਨ ਆਲ ਯੂ ਨੀਡ ਇਜ਼ ਅ ਲਿਟਲ ਬਿਟ ਆਫ ਐਜੂਕੇਸ਼ਨ। ਇਹ ਹਰ ਕੋਈ ਬੰਦਾ ਕਰ ਸਕਦਾ। ਥੋੜ੍ਹੀਆਂ ਜਿਹੀਆਂ ਨਿੱਕੀਆਂ ਗੱਲਾਂ ਦਾ ਤੇ ਤੁਹਾਨੂੰ ਜਾਣਕਾਰੀ ਜੇ ਹੈਗੀ ਆ, ਤੁਸੀਂ ਯੂ ਸਟਾਰਟ ਸਮੋਲ, ਤੇ ਫਿਰ ਉਸ ਤੋਂ ਤੁਸੀਂ ਗਰੋ ਕਰ ਸਕਦੇ। ਤੁਸੀਂ ਸੀਡ ਆਪਣੇ ਬਣਾ ਸਕਦੇ ਜੇ, ਤੁਸੀਂ ਆਪਣੀ ਸਬਜ਼ੀ ਉਗਾ ਸਕਦੇ ਜੇ। ਤੁਹਾਨੂੰ ਸਟੋਰ 'ਤੇ ਜਾਣ ਦੀ ਲੋੜ ਨਹੀਂ, ਤੁਹਾਨੂੰ ਸਟੋਰ 'ਤੇ ਰਿਲਾਏ ਕਰਨ ਦੀ ਲੋੜ ਨਹੀਂ। ਕੋਈ ਸਪਲਾਈ ਡਿਸਟਰਪਸ਼ਨ ਹੋ ਜਾਂਦੀ ਹੈ, ਤੁਹਾਡੇ ਘਰੇ ਤੁਹਾਨੂੰ ਫੂਡ ਮਿਲ ਸਕਦਾ। ਚਲੋ ਸਾਰੀਆਂ ਚੀਜ਼ਾਂ ਦਾ ਨਹੀਂ, ਪਰ ਕਈਆਂ ਦਾ ਤੇ ਅਵੇਲੇਬਲ ਹੋਊਗਾ ਹੀ। ਸੋ ਇਹਦਾ ਮੇਨ ਪਰਪਸ ਇਹ ਵੀ ਆ ਨਾਲ ਕਿ ਤੁਸੀਂ ਘਰੇ ਆਪ ਆਪਣੇ ਜੋਗਾ ਫੂਡ ਗਰੋ ਕਰ ਸਕਦੇ ਜੇ, ਤੇ ਨਾਲ ਹੀ ਫੂਡ ਸਿਕਿਉਰਿਟੀ ਆ, ਨਾਲ ਥੈਰੇਪੀ ਆ, ਨਾਲ ਇੱਕ ਸਕਿੱਲ ਆ ਜਿਹੜਾ ਓਵਰ ਦਾ ਕੋਰਸ ਆਫ ਲਾਈਫ ਟਾਈਮ ਤੁਸੀਂ ਐਕਵਾਇਰ ਕਰ ਸਕਦੇ ਜੇ। ਸੋ ਆਪਾਂ ਇਹਦੇ 'ਚ ਡਾਕਟਰ ਬਰਾੜ ਨੇ ਤੁਹਾਨੂੰ ਬੇਸਿਕ ਸੈਟਅਪ ਤਾਂ ਦੱਸ ਹੀ ਦਿੱਤਾ ਹੋਇਆ ਆ। ਮੈਂ 2 ਚੀਜ਼ਾਂ ਬਾਰੇ ਮੇਨ ਡਿਸਕਸ਼ਨ ਆਪਣੀ ਫੋਕਸ ਰੱਖੂੰਗਾ, ਕੰਪੋਸਟ ਬਾਰੇ ਤੇ ਬਾਇਓਸਟਿਮੂਲੈਂਟ ਬਾਰੇ। ਸੋ ਕੰਪੋਸਟ ਕੀ ਆ? ਕੋਈ ਵੀ ਐਨੀਮਲ ਮੈਨਿਓਰ ਜਨਰਲੀ ਆਪਾਂ ਕਹਿ ਸਕਦੇ ਹਾਂ ਜਿਹਦੇ ਵਿੱਚ ਨਿਊਟਰੀਐਂਟ ਦੀ ਕੰਸਨਟ੍ਰੇਸ਼ਨ ਸਾਰਿਆਂ ਦੀ ਹੁੰਦੀ, ਪਰ ਹੁੰਦੀ ਥੋੜ੍ਹੀ ਆ। ਕੈਮੀਕਲ ਫਰਟੀਲਾਈਜ਼ਰ ਜਿਹੜਾ ਕੋਈ ਵੀ ਆ ਉਹ ਥੋੜ੍ਹਾ ਪੈਂਦਾ, ਪਰ ਉਹਦੇ 'ਚ ਨਿਊਟਰੀਐਂਟ ਦੀ ਕੰਪੋਜੀਸ਼ਨ ਬਹੁਤ ਜ਼ਿਆਦਾ ਹੁੰਦੀ ਆ। ਇਸ ਕਰਕੇ ਉਹਨੂੰ ਬਹੁਤ ਧਿਆਨ ਨਾਲ ਪਾਉਣ ਦੀ ਲੋੜ ਪੈਂਦੀ ਆ, ਕਿਉਂਕਿ ਜੇ ਤੁਸੀਂ ਜ਼ਿਆਦਾ ਪਾਤਾ ਤੇ ਉਹਦੇ ਕੈਮੀਕਲਸ ਜਿਹੜੇ ਆ ਉਹਨਾਂ ਦੀ ਰਿਐਕਸ਼ਨ ਸੋਇਲ ਦੇ ਵਿੱਚ ਜਾ ਕੇ ਜਦੋਂ ਬੂਟੇ ਦੀਆਂ ਜੜ੍ਹਾਂ ਨਾਲ ਹੋਣੀ ਆ, ਬੂਟਾ ਸੁੱਕ ਸਕਦਾ, ਬੂਟਾ ਮਰ ਸਕਦਾ ਆ। ਕੰਪੋਸਟ ਕਦੇ ਵੀ ਇੱਦਾਂ ਬੂਟੇ ਨੂੰ ਮਾਰਦੀ ਨਹੀਂ, ਪਰ ਉਹਦੀ ਤੁਹਾਨੂੰ ਵੋਲਿਊਮ ਜ਼ਿਆਦਾ ਪਾਉਣੀ ਪੈਂਦੀ ਹੈ, ਉਹਦਾ ਵੇਟ ਜ਼ਿਆਦਾ ਪਾਉਣਾ ਪੈਂਦਾ। 4 ਤੋਂ 8 ਟਨ ਪਰ ਏਕੜ ਜਿਹੜਾ ਕਿ ਨਹੀਂ ਉਹ ਸਟੈਂਡਰਡ ਰეკਮੈਂਡੇਸ਼ਨ ਹੈ ਕੰਪੋਸਟ ਦਾ। ਤੇ ਕੰਪੋਸਟ ਕੀ ਆ? ਕੋਈ ਵੀ ਵੈਲ ਰੋਟਨ ਡੀਕੰਪੋਜ਼ਡ ਐਨੀਮਲ ਮੈਨਿਓਰ,
ਜਾਂ ਪਲਾਂਟ ਰੈਜ਼ੀਡਿਊ ਉਹ ਵੀ ਕੰਪੋਸਟ ਹੋ ਸਕਦਾ। ਸੋ ਤੁਸੀਂ ਕਿਚਨ ਗਾਰਡਨ ਜੇ ਤੁਹਾਡੇ ਕੋਲ ਹੈਗਾ ਤੇ ਤੁਸੀਂ ਪਿੱਛੇ ਕੰਪੋਸਟ ਪਿੱਟ ਬਣਾਈ ਆ ਜਾਂ ਢੇਰ ਰੱਖਿਆ ਆ, ਉਹਦੇ ਉੱਤੇ ਜਿੰਨਾ ਵੀ ਸਬਜ਼ੀਆਂ ਦੀ ਰਹਿੰਦ ਖੂੰਹਦ ਆ, ਫਲਾਂ ਦੇ ਛਿਲਕੇ ਨੇ, ਜੋ ਵੀ ਆ ਉਹ ਤੁਸੀਂ ਉੱਥੇ ਸੁੱਟੀ ਜਾਓ। ਓਵਰ ਟਾਈਮ ਉਹ 6 ਤੋਂ 8 ਮਹੀਨੇ ਦੇ ਵਿੱਚ ਕਿਉਰ ਹੋ ਕੇ ਕੁੱਕ ਹੋ ਕੇ ਕੰਪੋਸਟ ਬਣ ਜਾਂਦਾ। ਉਹ ਨਿਊਟ੍ਰੀਐਂਟ ਸਾਈਕਲਿੰਗ ਹੀ ਆ। ਅਦਰਵਾਈਜ਼ ਤੁਸੀਂ ਲੈਂਡਫਿਲ 'ਚ ਉਹਨੂੰ ਭੇਜਣਾ, ਉੱਥੇ ਜਾ ਕੇ ਉਹਨੇ ਸਗੋਂ ਨੁਕਸਾਨ ਕਰਨਾ ਫਾਇਦੇ ਦੀ ਥਾਂ 'ਤੇ ਤੁਸੀਂ ਕੈਮੀਕਲ ਫਰਟੀਲਾਈਜ਼ਰ ਬਾਜ਼ਾਰੋਂ ਲਿਆ ਕੇ ਆਪਣੀ ਬਗੀਚੀ ਵਿੱਚ ਪਾਓਗੇ। ਉਹ ਸਾਰੇ ਨੂੰ ਸਰਕਮਵੈਂਟ ਕਰਕੇ ਇਕਨੋਮਿਕ ਤੇ ਇਕੋਲੋਜੀਕਲ ਐਫੀਸ਼ੀਐਂਸੀ ਨੂੰ ਇੰਪਰੂਵ ਕਰਨ ਵਾਸਤੇ ਤੁਸੀਂ ਕੰਪੋਸਟਿੰਗ ਘਰੇ ਵੀ ਕਰ ਸਕਦੇ ਜੇ। ਸੋ ਕੋਈ ਵੀ ਵੈਲ ਡੀਕੰਪੋਜ਼ਡ ਆਰਗੈਨਿਕ ਰੈਜ਼ੀਡਿਊ ਜਾਂ ਐਨੀਮਲ ਮਨਿਓਰ ਜਿਹੜੀ ਆ ਜਦੋਂ ਡੀਕੰਪੋਜ਼ ਹੋ ਜਾਂਦੀ ਆ ਉਦੋਂ 4 ਤੋਂ 8 ਟਨ ਪਰ ਏਕੜ ਦੇ ਹਿਸਾਬ ਨਾਲ ਤੁਸੀਂ ਪਾਓ ਤੇ ਉਹ ਇੱਕ ਬੈਲੈਂਸਡ ਫਰਟੀਲਾਈਜ਼ਰ ਆ, ਬ੍ਰੌਡ ਸਪੈਕਟਰਮ ਫਰਟੀਲਾਈਜ਼ਰ ਆ। 16 ਤੋਂ 18 ਤਰ੍ਹਾਂ ਦੇ ਜਿਹੜੇ ਨਿਊਟ੍ਰੀਐਂਟ ਆ, ਜਿਹੜੇ ਤੱਤ ਆ, ਉਹ ਕੰਪੋਸਟ ਦੇ ਵਿੱਚ ਹੁੰਦੇ, ਥੋੜ੍ਹੀ ਮਾਤਰਾ 'ਚ ਹੁੰਦੇ ਆ, ਪਰ ਉਹ ਬਹੁਤੀ ਵਾਰੀ ਜੇ ਤੁਸੀਂ 4 ਤੋਂ 8 ਟਨ ਪਾਉਂਦੇ ਜੇ ਓਵਰ ਟਾਈਮ ਉਹ ਗੁਜ਼ਾਰੇ ਜੋਗੀ ਜਿੰਨੀ ਕੁ ਬੂਟੇ ਨੂੰ ਨਿਊਟ੍ਰੀਸ਼ਨਲ ਸਪਲਾਈ ਦੀ ਲੋੜ ਹੁੰਦੀ ਆ ਉਹ ਸਾਰੇ ਨਿਊਟ੍ਰੀਐਂਟਸ ਸਪਲਾਈ ਕਰ ਦਿੰਦੇ ਨੇ। ਦੂਜਾ ਕੰਪੋਸਟ ਦੇ ਵਿੱਚ ਇਹ ਹੈ ਕਿ ਇਹਦਾ ਅਸਰ ਲੰਮਾ ਸਮਾਂ ਰਹਿੰਦਾ। ਇੱਕੋ ਵਾਰੀ ਜਿੱਦਾਂ ਕੋਈ ਤੁਸੀਂ ਯੂਰੀਆ ਜਾਂ ਕੋਈ ਹੋਰ ਖਾਦ ਪਾਈ ਆ ਉਹ ਉਸੇ ਵੇਲੇ ਬੂਟੇ ਨੇ ਅਬਜ਼ੌਰਬ ਕਰ ਲੈਣੀ, ਉਹ ਸੋਇਲ 'ਚ ਬਿਲਡਅਪ ਨਹੀਂ ਹੋਣੀ। ਪਰ ਕੰਪੋਸਟ ਦੇ ਨਾਲ ਜਿਹੜਾ ਪਾਇਆ ਹੋਇਆ ਨਿਊਟ੍ਰੀਐਂਟ ਆ ਉਹ ਸੋਇਲ ਦੇ ਵਿੱਚ ਬਿਲਡਅਪ ਹੁੰਦਾ ਹੈ, ਤੁਹਾਡੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਓਵਰ ਟਾਈਮ ਹੌਲੀ ਹੌਲੀ ਕਰਕੇ ਵਧਾ ਦਿੰਦੀ ਆ। ਸੋ ਇੱਥੇ ਅਸੀਂ ਖਾਦ ਪਾਈ ਸੀ, ਸਿਆਲ ਦੇ ਵਿੱਚ ਪਾਈ ਸੀ। ਸਿਆਲ ਦੇ ਵਿੱਚ ਗਰਮੀ ਘੱਟ ਹੋਣ ਕਰਕੇ ਉਹਦੀ ਡੀਕੰਪੋਜੀਸ਼ਨ ਰੇਟ ਸਲੋ ਡਾਊਨ ਹੋ ਜਾਂਦਾ ਅਤੇ ਉਹਦੇ ਨਾਲ ਉਹਦਾ ਜਿਹੜੀ ਇਫੈਕਟ ਆ ਉਹ ਇੰਨਾ ਨਹੀਂ ਆਉਂਦਾ। ਪਰ ਗਰਮੀਆਂ ਦੇ ਵਿੱਚ ਕੀ ਹੁੰਦਾ ਆ, ਮਾਈਕਰੋਬੀਅਲ ਐਕਟੀਵਿਟੀ ਵੱਧ ਹੁੰਦੀ ਆ ਟੈਂਪਰੇਚਰ ਵਧਣ ਕਰਕੇ, ਅਤੇ ਉਹ ਰੂੜੀ ਆ ਜਿਹੜੀ ਉਹ ਡੀਕੰਪੋਜ਼ ਛੇਤੀ ਹੋ ਕੇ ਆਪਣੇ ਮਿਨਰਲਸ ਜਿਹੜੇ ਆ ਉਹ ਰਿਲੀਜ਼ ਕਰ ਦਿੰਦੀ ਆ। ਸੋ ਓਵਰ ਟਾਈਮ ਇੱਕ ਵਾਰੀ ਪਾਈ ਹੋਈ ਖਾਦ ਦਾ ਅਸਰ ਤੁਹਾਨੂੰ 3 ਸਾਲ ਤੱਕ ਦੇ ਸਕਦਾ ਆ। ਅਤੇ ਜੇ ਤੁਸੀਂ ਲਗਾਤਾਰ ਪਹਿਲਾਂ 3 ਸਾਲ ਪਾ ਲਈ ਆ ਅਤੇ ਬਾਅਦ 'ਚ ਹਰ ਸਾਲ ਪਾ ਰਹੇ ਜੇ, ਫਿਰ ਤੁਸੀਂ ਆਪਣੇ ਖੇਤ ਦੇ ਵਿੱਚ ਕਮਰਸ਼ੀਅਲ ਸਕੇਲ ਦੇ ਉੱਤੇ ਕੋਈ ਵੀ ਜਿਹੜਾ ਕੈਮੀਕਲ ਫਰਟੀਲਾਈਜ਼ਰ ਆ ਉਹਨੂੰ ਐਲੀਮੀਨੇਟ ਕਰ ਸਕਦੇ ਜੇ। ਇੰਨਾ ਇਹਦਾ ਓਵਰ ਟਾਈਮ ਬਿਲਡ ਅਪ ਇਫੈਕਟ ਹੋ ਜਾਂਦਾ ਆ ਜੇ ਤੁਸੀਂ ਕੰਪੋਸਟ ਸਹੀ ਤਰੀਕੇ ਨਾਲ ਮੈਨੇਜ ਕਰਦੇ ਜੇ। ਕੰਪੋਸਟ ਹੁੰਦੀ ਕੀ ਹੈ? ਸੋ ਕੰਪੋਸਟ ਹੈ ਜਿਹੜੀ ਉਹ ਡੀਕੰਪੋਜ਼ਡ ਫਾਰਮ ਯਾਰਡ ਮੈਨਿਓਰ, ਜਿੱਦਾਂ ਡੰਗਰਾਂ ਦੀ ਰੂੜੀ ਹੋ ਗਈ, ਗੋਆ ਮੇਨਲੀ, ਅਤੇ ਜਾਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲੀਫ ਵੀ ਹੋ ਗਿਆ, ਲੀਫ ਕੰਪੋਸਟ ਵੀ ਹੁੰਦੀ ਆ, ਕਿਚਨ ਵੇਸਟ ਜਿਹੜਾ ਉਹਦੀ ਕੰਪੋਸਟ ਵੀ ਬਣ ਜਾਂਦੀ ਆ। ਸੋ ਕੋਈ ਵੀ ਆਰਗੈਨਿਕ ਮਟੀਰੀਅਲ ਭਾਵੇਂ ਉਹ ਪਲਾਂਟ ਬੇਸਡ ਆ ਭਾਵੇਂ ਉਹ ਐਨੀਮਲ ਬੇਸਡ ਆ, ਜਨਰਲੀ ਐਨੀਮਲ ਬੇਸਡ ਜਿਹੜਾ ਆ ਉਹ ਥੋੜ੍ਹਾ ਰਿਚ ਹੁੰਦਾ ਆ। ਪੋਲਟਰੀ ਮਨਿਓਰ ਵੀ ਹੋ ਸਕਦੀ ਆ, ਹਾਰਸ ਮਨਿਓਰ ਵੀ ਹੋ ਸਕਦੀ ਆ, ਬੀਫ ਮਨਿਓਰ ਵੀ, ਜਿੱਥੇ ਵੀ ਕਿਤੇ ਜਿਹੜੇ ਆ KFO ਕੰਸਨਟਰੇਟਡ ਐਨੀਮਲ ਫਾਰਮ ਆਪਰੇਸ਼ਨਸ ਆ, ਜਿੱਥੇ ਫੀਡ ਲੋਟਸ ਜਿਹਨਾਂ ਨੂੰ ਕਹਿ ਦਿੰਦੇ ਆ, ਉਹਨਾਂ ਦਾ ਰੈਜ਼ੀਡਿਊ ਆ, ਡੇਅਰੀ ਮਨਿਓਰ ਆ, ਡੇਅਰੀ ਦਾ ਰੈਜ਼ੀਡਿਊ ਆ, ਉਹਨੂੰ ਸੁੱਕੇ ਨੂੰ ਕੰਪੋਸਟ ਕਰ ਸਕਦੇ ਜੇ ਗਿੱਲਾ ਆ ਅਤੇ ਉਹ ਲਗੂਨ ਵੇਸਟ ਜਿਹੜਾ ਆ ਉਹਨੂੰ ਐਜ਼ ਅ ਲਿਕੁਇਡ ਮਨਿਓਰ ਯੂਜ਼ ਕਰ ਸਕਦੇ ਆ। ਸੋ ਇੱਕ ਬੜੇ ਸੋਰਸਿਸ ਇਹਦੇ ਹੈਗੇ ਆ, ਹਰੇਕ ਦੀ ਮੈਨੇਜਮੈਂਟ ਥੋੜ੍ਹੀ ਜਿਹੀ ਡਿਫਰੈਂਟ ਆ, ਪਰ ਸਾਰਿਆਂ 'ਚ ਬੇਸਿਕਲੀ ਸਿਮਿਲਰ ਪ੍ਰੋਫਾਈਲ ਆਫ ਨਿਊਟ੍ਰੀਐਂਟਸ ਜਿਹੜੇ ਆ ਉਹ ਬੂਟੇ ਨੂੰ ਮਿਲ ਜਾਂਦੇ ਆ। ਕਿਹੜੀ ਚੀਜ਼ ਨਹੀਂ ਪਾਉਣੀ ਚਾਹੀਦੀ ਕੰਪੋਸਟ ਬਣਾਉਣ? ਜਦੋਂ ਤੁਸੀਂ ਕੰਪੋਸਟਿੰਗ ਕਰਦੇ ਜੇ ਉਹ 'ਚ ਬੋਨਸ ਨਹੀਂ ਪਾਉਣੀਆਂ ਚਾਹੀਦੀਆਂ, ਜਿਹੜੀ ਵੀ ਕੋਈ ਚੀਜ਼ ਇੱਦਾਂ ਡੀਕੰਪੋਜ਼ ਨਹੀਂ ਹੋਣੀ, ਕਿਉਂਕਿ ਉਹ ਮੁੜ ਕੇ ਫੀਲਡ ਦੇ ਵਿੱਚ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ, ਜਿੱਦਾਂ ਚਿਕਨ ਬੋਨਸ ਆ ਜਾਂ ਬੀਫ ਬੋਨਸ ਆ, ਜੋ ਵੀ ਆ। ਸੋ ਰੈਜ਼ੀਜੂਅਲ ਮਟੀਰੀਅਲ ਇੱਦਾਂ ਦਾ ਜਿਹੜਾ ਈਜ਼ੀਲੀ ਓਵਰ ਟਾਈਮ ਡੀਕੰਪੋਜ਼ ਹੋ ਜਾਣਾ। ਬੋਨਸ ਨਹੀਂ ਹੁੰਦੀਆਂ, ਉਹਨਾਂ ਨੂੰ ਕ੍ਰਸ਼ ਹੀ ਕਰਨਾ ਪੈਂਦਾ ਆ, ਉਹਨਾਂ ਨੂੰ ਪਾਊਡਰ ਕਰਕੇ। ਉਹ ਵੀ ਬੋਨ ਮੀਲ ਵੀ ਇੱਕ ਆਰਗੈਨਿਕ ਫਰਟੀਲਾਈਜ਼ਰ ਸੋਰਸ ਹੈਗਾ ਆ, ਫਾਸਫੋਰਸ ਦਾ, ਕੈਲਸ਼ੀਅਮ ਦਾ, ਪੋਟੈਸੀਅਮ ਦਾ, ਪਰ ਉਹਨੂੰ ਕੁੱਕ ਕਰਕੇ ਅਤੇ ਗ੍ਰਾਈਂਡ ਕੀਤਾ ਹੁੰਦਾ ਆ। ਸੋ ਈਵਨ ਐਗ ਸ਼ੈਲਸ ਜੇ ਤੁਸੀਂ ਬਰੀਕ ਕਰ ਸਕਦੇ ਜੇ, ਉਹ ਵੀ ਹੌਲੀ, ਉਹ ਥੋੜ੍ਹਾ ਟਾਈਮ ਲੈਂਦੇ ਪਰ ਡੀਕੰਪੋਜ਼ ਹੋ ਜਾਂਦੇ। ਕਈ ਤਾਂ ਕਹਿੰਦੇ ਵੀ ਉਹਨੂੰ ਟਰਨ ਓਵਰ ਵੀ ਕਰੋ, ਪਰ ਇਹਨਾਂ ਜ਼ਿਆਦਾ ਕੋਈ ਬਹੁਤਾ ਐਫਰਟ ਕਰਨ ਦੀ ਲੋੜ ਨਹੀਂ ਗੀ, ਪਈ ਵੀ ਰਵੇ ਤਾਂ ਵੀ ਗੁਜ਼ਾਰੇ ਜੋਗੀ ਓਵਰ ਟਾਈਮ। ਇੱਥੇ ਕੈਲੀਫੋਰਨੀਆ ਗਰਮੀ ਬਥੇਰੀ ਪੈ ਜਾਂਦੀ ਹੈ, ਡੀਕੰਪੋਜ਼ ਹੋ ਹੀ ਜਾਊਗੀ। ਕੋਈ ਹੋਰ ਕੁਐਸਚਨ? ਹਾਂਜੀ ਡਾਕਟਰ ਸਾਹਿਬ, ਜਿਹੜੇ ਆਪਣੀ ਹੈਗੀ ਆ ਆਪਣੀ ਜਿਹੜੀ ਬੈਕਯਾਰਡ ਫਾਰਮਰ ਜਾਂ ਆਪਣੀ ਜਿਹੜੀ ਕਮਿਊਨਿਟੀ ਵਾਲੇ, ਇਹ ਆਪਣੀ ਖੇਤੀ ਵਾਲੇ ਪੱਖੋਂ ਤਾਂ ਬਹੁਤ ਕਾਮਯਾਬ ਹੋ ਜਾਂਦੇ ਜੇ ਆਪਣੇ, ਪਰ ਮੈਂ ਜਿੰਨਾ ਕੁ ਵਿਚਰਿਆ ਆਪਣੇ ਕੋਈ ਜਿਹੜਾ ਹੈਗਾ ਫਾਰਮਰ ਘਰੇ ਕੰਪੋਸਟਿੰਗ ਨਹੀਂ ਕਰ ਰਿਹਾ। ਸੋ ਇਸ ਨੂੰ ਆਪਾਂ ਸਟ੍ਰੀਮਲਾਈਨ ਕਰਨ ਵਾਸਤੇ ਕੀ ਸਲਾਹ ਦੇ ਸਕਦੇ? ਕਿਉਂਕਿ ਪ੍ਰੋਬਲਮ ਆਉਂਦੀ ਆ, ਕਹਿੰਦੇ ਵੀ ਗੰਦ ਸਿਰ 'ਤੇ ਮੁਸ਼ਕ ਆਉਂਦਾ, ਮੱਖੀਆਂ ਆਉਂਦੀਆਂ ਜੀ, ਅਤੇ ਇਸ 'ਤੇ ਥੋੜ੍ਹਾ ਜਿਹਾ ਵਿਸ਼ੇ 'ਤੇ ਚਾਨਣਾ ਪਾਓ ਵੀ ਇੱਕ ਤਾਂ ਆਪਣਾ ਜਿਹੜਾ ਵੇਸਟ ਆ ਜਿਹੜਾ ਆਪਾਂ ਗਾਰਬੇਜ ਸਿੱਟਦੇ ਆ, ਉਹਨੂੰ ਆਪਾਂ ਕਿਵੇਂ ਟਰਨ ਅਰਾਊਂਡ ਕਰਕੇ ਆਪਦਾ ਖੁਦ ਹੀ ਫ੍ਰੀ ਕੰਪੋਸਟ ਬਣਾ ਸਕਦੇ, ਤੇ ਉਹਨੂੰ ਕਿਵੇਂ ਹੈਂਡਲ ਕਰ ਸਕਦੇ? ਘਰੇ ਕਿੱਦਾਂ ਕੰਪੋਸਟ ਕਰੀਏ? ਦੇਖੋ ਜੀ,
ਸਾਇੰਸ ਇਹਦੀ ਬੇਸਿਕਲੀ ਕੀ ਆ ਵੀ ਉਹਨੂੰ ਕੰਪੋਸਟ ਨੂੰ ਡੀਕੰਪੋਜ਼ ਹੋਣ ਵਾਸਤੇ ਟਾਈਮ ਚਾਹੀਦਾ ਤੇ ਮੋਇਸਚਰ ਚਾਹੀਦਾ। ਇੱਥੇ ਕਿਹੜਾ ਗਰਮੀਆਂ 'ਚ ਮੀਂਹ ਪੈਣਾ ਵੀ ਜਿਹੜਾ ਮੀਂਹ ਪੈ ਗਿਆ ਤੇ ਉਹਨੇ ਰੂੜੀ ਨੇ ਗਿੱਲੀ ਹੋ ਜਾਣਾ ਤੇ ਛੇਤੀ ਡੀਕੰਪੋਜ਼ ਹੋਣਾ, ਉੱਤੇ ਪਾਣੀ ਥੋੜ੍ਹਾ ਜਿਹਾ ਪਾਉਣਾ ਪੈਣਾ ਹੈ, ਕੋਈ ਨਾ ਕੋਈ ਉਹਦਾ ਪਾਣੀ ਦਾ ਪ੍ਰਬੰਧ ਕਰਨਾ। ਮੈਂ ਆਪਣਾ ਤੁਹਾਨੂੰ ਤਰੀਕਾ ਦੱਸ ਦਿੰਦਾ, ਤੁਸੀਂ ਆਪਣਾ ਆਪ ਡਿਜ਼ਾਈਨ ਕਰ ਸਕਦੇ ਜੇ। ਮੇਰੇ ਕਾਰ ਦੇ ਟਾਇਰ ਲੱਥੇ, ਠੀਕ ਹੈ, ਉੱਦਾਂ ਟਾਇਰ ਵੀ ਤਾਂ ਰੀਸਾਈਕਲ ਹੋਣੇ, ਵੇਸਟ ਜਾਣੇ ਆ ਕਿਤੇ ਨਾ ਕਿਤੇ, ਉਹ ਵੀ ਸ਼ਰੈਡ ਹੋ ਕੇ ਇਟਸ ਐਨ ਇਕੋਲੋਜੀਕਲ ਬਰਡਨ ਉਹਨੂੰ ਰੀਸਾਈਕਲ ਕਰਨਾ ਜਾਂ ਉਹਨੂੰ ਵੇਸਟ ਕਰਨਾ। ਤਾਂ ਹੀ ਤਾਂ ਇੱਥੇ ਕੈਲੀਫੋਰਨੀਆ ਨੇ ਫੀਸ ਰੱਖੀ ਆ ਅਤੇ ਉਹਨੂੰ ਅਵੋਇਡ ਕਰਨ ਵਾਸਤੇ ਲੋਕੀ ਸੜਕਾਂ ਦੇ ਕੰਢਿਆਂ ਦੇ ਟਾਇਰ ਸੁੱਟ ਦਿੰਦੇ, ਜਾਂ ਤੁਹਾਡੇ ਔਰਚਰਡ 'ਚ ਸੁੱਟੇ ਹੋਣਗੇ, ਬਦਾਮਾਂ ਦੇ ਬਾਗਾਂ 'ਚ ਟਾਇਰ ਸੁੱਟੇ ਹੋਣਗੇ। ਸੋ ਉਹਦਾ ਇੱਕ ਪਾਸੇ ਦਾ ਜਿਹੜਾ ਸਾਈਡ ਵਾਲ ਹੈ ਕਿ ਨਹੀਂ, ਉਹ ਕੱਟਣੀ ਆ। ਮੈਂ ਤਾਂ ਕੀਤਾ 2 ਸਟੈਕ ਕੀਤੇ ਸੀਗੇ, ਇੱਕ ਥੱਲੇ ਵਾਲਾ ਉਹ ਨਹੀਂ ਕੱਟਿਆ, ਉਹਦਾ ਉੱਪਰਲਾ ਸਾਈਡ ਵਾਲ ਕੱਟੀ, ਉਹਦੇ ਇੱਕ ਹੋਰ ਉਹਦੇ ਦੋਨੇ ਸਾਈਡ ਵਾਲ ਕੱਟ ਕੇ ਆਮ ਜਿਹੜਾ ਐਗਜ਼ੈਕਟੋ ਨਾਈਫ ਹੈ ਜਾਂ ਰੇਜ਼ਰ ਬਲੇਡ ਹੈ, ਥੋੜ੍ਹਾ ਧਿਆਨ ਨਾਲ ਕਰਨ ਵਾਲਾ ਕੰਮ ਆ। ਤੁਸੀਂ ਲੱਕੜ ਦਾ ਵੀ ਬਣਾ ਸਕਦੇ, ਤੁਸੀਂ ਨਾ ਵੀ ਬਣਾਓ, ਤੁਸੀਂ ਮਿੱਟੀ 'ਚ ਵੀ ਟੋਆ ਪੁੱਟ ਸਕਦੇ ਜੇ, ਕੋਈ ਵੀ ਇਟਰੇਸ਼ਨ ਕਿਸੇ ਵੀ ਤਰੀਕੇ ਦੀ ਤੁਸੀਂ ਕਰ ਸਕਦੇ ਜੇ। ਅਤੇ ਇੱਥੇ ਜਿਹੜੇ ਕੈਲੀਫੋਰਨੀਆ 'ਚ ਜੇ ਤਾਂ ਤੁਸੀਂ ਫਾਰਮ ਸਟੈਡ ਜੇ, ਤਾਂ ਫਿਰ ਤਾਂ ਤੁਹਾਡੇ ਕੋਲ ਜਗ੍ਹਾ ਦੀ ਵੀ ਕੋਈ ਪ੍ਰੋਬਲਮ ਨਹੀਂ। ਅਰਬਨ ਹਾਊਸਿੰਗ ਦੇ ਵਿੱਚ ਫਿਰ ਵੀ ਬੈਕਯਾਰਡ ਇੰਨੇ ਖੁੱਲ੍ਹੇ ਹੁੰਦੇ ਵੀ ਤੁਸੀਂ ਪਿਛਲਾ ਜਿਹੜਾ ਕਾਰਨਰ ਕੋਈ ਫਾਰਦੈਸਟ ਆ ਉੱਥੇ ਤੁਸੀਂ ਰੱਖ ਸਕਦੇ ਜੇ। ਸਿਰਫ ਕਿਚਨ ਵੇਸਟ ਤੁਸੀਂ ਜਦੋਂ ਕੁਕਿੰਗ ਕਰਦੇ ਜੇ ਸੈਗਰੀਗੇਟ ਕਰਨਾ ਆ, ਵੀ ਟਰੈਸ਼ 'ਚ ਨਾ ਸੁੱਟੋ, ਇੱਕ ਬਾਊਲ 'ਚ ਇਕੱਠਾ ਕਰਦੇ ਰਹੋ। ਜਦੋਂ ਸਬਜ਼ੀ ਵਗੈਰਾ ਬਣ ਗਈ ਆ, ਨਾਲੇ ਬਾਹਰ ਜਾਓ ਉਹਨੂੰ ਸੁੱਟ ਆਓ, ਨਾਲੇ ਫਿਰ ਤੋਂ ਰਹੋ ਥੋੜ੍ਹਾ ਜਿਹਾ, ਤੁਹਾਨੂੰ ਵੀ ਪਤਾ ਲੱਗ ਜੂ ਵੀ ਬੈਕਯਾਰਡ 'ਚ ਕੀ ਹੋ ਰਿਹਾ। ਅਤੇ ਓਵਰ ਟਾਈਮ ਉੱਥੇ ਬਸ ਡੰਪ ਕਰੀ ਜਾਣਾ ਆ। ਜੇ ਯਾਰਡ ਤੁਸੀਂ ਆਪ ਮੂਵ ਕਰਦੇ ਜੇ, ਲੈਂਡਸਕੇਪਿੰਗ ਵਾਲਾ ਬੰਦਾ ਨਹੀਂ ਹਾਇਰ ਕੀਤਾ, ਅਤੇ ਜਾਂ ਤਾਂ ਉਹਨੂੰ ਲੌਨ ਮੋਵਰ ਨੂੰ ਮਲਚ ਮੋਡ 'ਤੇ ਰੱਖੋ ਤਾਂ ਕਿ ਉੱਥੇ ਰਹਿ ਜਾਣ, ਜਾਂ ਫਿਰ ਕਲਿੱਪਿੰਗਸ ਜਿਹੜੀਆਂ ਇਕੱਠੀਆਂ ਕਰਕੇ ਕਲਿੱਪਿੰਗਸ ਵੀ ਉਹਦੇ ਉੱਤੇ ਪਾਈ ਜਾਓ। ਯਾਰਡ ਕਲਿੱਪਿੰਗਸ ਜਿੰਨਾ ਵੀ ਇਮੈਚਿਓਰ ਵੀਡ ਆ, ਮੈਚਿਓਰ ਵੀਡ ਨਹੀਂ, ਜਿਹੜਾ ਇਮੈਚਿਓਰ ਵੀਡ ਆ ਜਿੱਥੇ ਸੀਡ ਨਹੀਂ ਬਣੇ, ਉਹ ਵੀ ਤੁਸੀਂ ਉੱਥੇ ਸੁੱਟ ਸਕਦੇ ਜੇ। ਕੋਈ ਵੀ ਪਲਾਂਟ ਵੇਸਟ, ਕੋਈ ਵੀ ਐਨੀਮਲ ਵੇਸਟ ਜਾਂ ਕਿਚਨ ਵੇਸਟ ਜਿਹੜਾ ਤੁਸੀਂ ਉੱਥੇ ਪਾਈ ਜਾਓ। ਜਦੋਂ ਜ਼ਿਆਦਾ ਡਰਾਈ ਹੋ ਗਿਆ, ਹਫਤੇ 10 ਦਿਨੀ ਉੱਤੇ ਗਾਰਡਨ ਹੋਜ਼ ਨਾਲ ਥੋੜ੍ਹਾ ਜਿਹਾ ਪਾਣੀ ਸਪਰੇਅ ਕਰ ਦਿਓ ਵੀ ਉਹ ਮੋਇਸਟ ਰਵੇ। ਜੇ ਦੁੱਧ ਖਰਾਬ ਹੋ ਗਿਆ ਉਹ ਵੀ ਸੁੱਟ ਦਿਓ। ਲੈਫਟ ਓਵਰ ਆ, ਜੂਠ ਛੱਡੀ ਕਿਸੇ ਬੱਚੇ ਨੇ ਨਹੀਂ ਖਾਧਾ, ਉਹ ਵੀ ਉੱਥੇ ਜਾਣ ਦਿਓ। ਲੈਂਡਫਿਲ 'ਚ ਜਾਣ ਨਾਲੋਂ ਕੰਪੋਸਟਿੰਗ ਪਾਇਲ 'ਤੇ ਜਾਣਾ ਜਿਹੜਾ ਵੀ ਕਿਚਨ ਵੇਸਟ ਆ ਉਹ ਮੱਚ ਬੈਟਰ ਆ। 6 ਮਹੀਨੇ ਤੋਂ 8 ਮਹੀਨੇ ਦਾ ਟਾਈਮ ਲੱਗੂਗਾ। ਜੇ ਥੱਲੇ ਤੁਹਾਡੇ ਕੋਲ ਜੇ ਮੰਨ ਲਓ ਟਾਇਰ ਆ ਜਾਂ ਬਾਕਸ ਆ, ਜੇ ਉਹਦੇ ਥੱਲੇ ਸਲਿਟਸ ਬਣੀਆਂ ਆ ਤਾਂ ਆਪੇ ਬਣ ਕੇ ਇਹਦੇ ਥੱਲੇ ਗਿਰੀ ਜਾਣਾ ਆ। ਉਹ 'ਚੋਂ ਕੱਢ ਲਓ ਜਾਂ ਉਹਨੂੰ ਟਰਨ ਓਵਰ ਕਰ ਦਿਓ 1-2 ਵਾਰੀ। ਜਿਹੜਾ ਡੀਕੰਪੋਜ਼ ਹੋ ਗਿਆ, ਪਾਊਡਰਡ ਹੋ ਗਿਆ, ਤੁਸੀਂ ਉਹਨੂੰ ਯੂਜ਼ ਕਰਕੇ ਅਤੇ ਨਾਲ ਉਸੇ ਵੇਲੇ ਆਪਣੀ ਕਿਸੇ ਗਮਲੇ 'ਚ ਪਾ ਲਓ, ਮਿਕਸ ਕਰਕੇ ਮਿੱਟੀ ਦੇ ਨਾਲ, ਜਾਂ ਕਿਆਰੀ ਦੇ ਵਿੱਚ ਪਾ ਕੇ ਅਤੇ ਉਹਨੂੰ ਮਿਕਸ ਕਰ ਦਿਓ। ਉਹ ਓਵਰ ਟਾਈਮ ਖਾਦ ਬਣੀ ਜਾਣੀ। ਡਾਕਟਰ ਸਾਹਿਬ, ਇੱਕ ਮੈਂ ਦੇਖੇ ਸੀਗੇ ਬਹੁਤ ਹੀ ਸਸਤੇ ਪ੍ਰਾਈਸ 'ਤੇ ਆਉਂਦੇ ਕੰਪੋਸਟ ਟੰਬਲਰ, ਏਡੇ ਹੁੰਦੇ ਆ। ਸੋ ਤੁਸੀਂ ਜੇ ਉਹਨਾਂ ਬਾਰੇ ਕੋਈ ਤਜਰਬਾ ਸ਼ੇਅਰ ਕਰਨਾ ਚਾਹੁੰਦੇ ਹੋ, ਜੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆ। ਉਹਦੇ 'ਚ ਕਈ ਮੈਂ ਇੱਦਾਂ ਦੇਖੇ ਜਿਹਦੇ 'ਚ 2 ਸੈਕਸ਼ਨ ਹੁੰਦੇ ਹੈਗੇ। ਇੱਕ ਸੈਕਸ਼ਨ ਤੁਸੀਂ ਪਹਿਲਾਂ ਯੂਜ਼ ਕਰੀ ਚੱਲੋ, ਜਦੋਂ ਨੂੰ ਉਹ ਬਣਦੀ ਉਦੋਂ ਨੂੰ ਤੁਹਾਡਾ ਦੂਜਾ ਸੈਕਸ਼ਨ ਤਿਆਰ ਹੋ ਜਾਂਦਾ। ਉਹਦੇ ਕਹਿੰਦੇ ਸਾਈਡ 'ਤੇ ਹੈਂਡਲ ਲੱਗਿਆ ਹੁੰਦਾ ਜੀ, ਉਹਨੂੰ ਘੁਮਾ ਦਿਓ ਆਪੇ ਟਰਨ ਹੋਵੇ, ਅਤੇ ਉਹਦਾ ਟਰਨ ਅਰਾਊਂਡ ਟਾਈਮ ਬਹੁਤ ਛੇਤੀ ਹੋ ਜਾਂਦਾ। ਹਾਂਜੀ। ਜੇ ਕੰਪੋਸਟ ਨੂੰ ਤੁਸੀਂ ਟਰਨ ਓਵਰ ਕਰ ਦਿੰਦੇ ਜੇ ਤੇ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ। ਜੇ ਟਰਨ ਓਵਰ ਨਹੀਂ ਕਰਦੇ, ਮਤਲਬ 2 ਮਹੀਨੇ ਦੀ ਥਾਂ ਤੇ ਫਿਰ ਉਹ 6 ਮਹੀਨੇ ਲੱਗ ਜੂ, ਬਣ ਜਾਣੀ ਆ। ਐਫਰਟ ਜੇ ਘੱਟ ਆ ਤੇ ਟਾਈਮ ਵੱਧ ਲੱਗੂਗਾ, ਜੇ ਟਾਈਮ ਘਟਾਉਣਾ ਤੁਸੀਂ ਤੁਹਾਨੂੰ ਐਫਰਟ ਵਧਾਉਣਾ ਪੈਣਾ ਆ। ਸੋ ਜੇ ਇੰਨਾ ਐਫਰਟ ਤੁਸੀਂ ਕਰੋ, ਸਟਾਰਟ ਸਮੌਲ, ਜਿੱਦਾਂ ਮੈਂ ਕਿਹਾ ਸੀਗਾ ਵੀ ਤੁਸੀਂ ਸਿਰਫ ਉਹਨੂੰ ਕਿਚਨ ਵੇਸਟ ਨੂੰ ਸੈਗਰੀਗੇਟ ਕਰਕੇ ਤੇ ਉਹਨੂੰ ਕੰਪੋਸਟ ਪਿੱਟ 'ਤੇ ਸੁੱਟਣਾ ਸ਼ੁਰੂ ਕਰ ਦਿਓ। 6 ਮਹੀਨਿਆਂ ਨਹੀਂ, ਅਗਲੇ ਸਾਲ ਨੂੰ ਜਦੋਂ ਵੀ ਜਾਂ 2 ਸਟੈਕ ਬਣਾ ਲਓ, ਇੱਕ ਪਹਿਲਾਂ ਬਣਾ ਲਿਆ, ਮੁੜ ਕੇ ਉਹਨੂੰ ਕਵਰ ਕਰ ਛੱਡਿਆ ਯਾਰਡ ਵੇਸਟ ਨਾਲ, ਫਿਰ ਕੋਈ ਉੱਥੇ ਮੱਖੀ ਮੱਛਰ ਨਹੀਂ ਆਉਣਾ, ਨਾ ਉੱਤੇ ਕੋਈ ਸਮੈਲ ਆਉਣੀ, ਉਹਨੇ ਥੱਲੇ ਅੰਦਰ ਖਾਤੇ ਆਪਣਾ ਆਪ ਡੀਕੰਪੋਜ਼ ਹੁੰਦਾ ਰਹਿਣਾ। ਫਿਰ ਉਹਨੂੰ ਜਦੋਂ ਤੁਸੀਂ ਸਟਾਪ ਕਰਤਾ, ਨਾਲ ਦੂਜੀ ਲਾ ਲਓ, 1 ਸਾਲ ਉੱਤੇ ਸੁੱਟ ਛੱਡਿਆ, ਪਹਿਲੀ ਨੂੰ ਜਦੋਂ ਸਾਲ ਹੋ ਗਿਆ ਉਹਨੂੰ ਚੁੱਕ ਕੇ ਤੇ ਵਰਤ ਲਓ। ਇੱਦਾਂ ਰੋਟੇਟ ਕਰਦੇ ਰਹੋ ਜੇ ਤੁਸੀਂ ਨਹੀਂ ਕੋਈ ਵੀ ਪੈਸਾ ਖਰਚਣਾ। ਬਾਕੀ ਜਿਹੜੇ ਕੰਪੋਸਟ ਟੰਬਲਰ ਆ ਉਹ 'ਚ ਫਿਰ ਇਹੋ ਆ ਵੀ ਏਰੇਸ਼ਨ ਹੋ ਜਾਂਦੀ ਹੈ ਜਦੋਂ ਤੁਸੀਂ ਉਹਨੂੰ ਟਰਨ ਓਵਰ ਕਰਦੇ ਜੇ। ਫਿਰ ਅਗੇਨ ਐਫਰਟ ਥੋੜ੍ਹਾ ਜਿਹਾ ਵੱਧ ਆ, ਟਾਈਮ ਆਫ ਟਰਨ ਓਵਰ ਟਾਈਮ ਜਿਹੜਾ ਆ ਉਹ ਘੱਟ ਆ, ਛੇਤੀ ਤੁਹਾਨੂੰ ਕੰਪੋਸਟ ਰੈਡੀ ਹੋ ਕੇ ਮਿਲ ਜਾਂਦੀ ਹੈ। ਪਰ ਇਹ ਵੀ ਵਿੱਚ ਫਿਰ ਟਾਈਮ ਕਰਨ ਦੀ ਗੱਲ ਹੈ ਵੀ ਜੇ ਸਾਲ 'ਚ ਤੁਹਾਨੂੰ 2 ਵਾਰੀ ਚਾਹੀਦੀ ਹੈ, ਤੁਸੀਂ 6 ਵਾਰੀ ਕੰਪੋਸਟ 'ਚੋਂ ਕੱਢ ਕੇ ਕਰਨੀ ਵੀ ਕੀ ਆ, ਕਿੱਥੇ ਸੁੱਟਣੀ ਹੈ। ਸੋ ਇੱਕ ਵਾਰੀ ਉੱਥੋਂ ਹਾੜੀ ਸੌਣੀ ਜਦੋਂ ਬੀਜਣੀ ਆ ਉਦੋਂ 'ਚੋਂ ਕੱਢੋ, ਪਾਓ ਕਿਆਰੀਆਂ 'ਚ, ਮਿਕਸ ਕਰੋ, ਗੋਡੀ ਕਰੋ ਅਤੇ ਆਪਣੇ ਅਗਲੇ ਸੀਡ ਜਾਂ ਪਨੀਰੀ ਲਾਓ, ਅਤੇ ਫਿਰ 6 ਮਹੀਨੇ ਤੁਹਾਡੇ ਸੌਖੇ ਲੰਘ ਜਾਂਦੇ ਆ। ਇੱਕ ਹੋ ਰਿਹਾ ਜੇ ਹਾਥ ਹੋ ਗਿਆ ਨਾ ਐਰੋਬਿਕ ਮੈਥਡ, ਜੇ ਐਨਾਰੋਬਿਕ ਤਿਆਰ ਕੀਤੀ ਜਾਵੇ ਤੇ ਉਹਦੇ ਬਾਰੇ ਕੋਈ ਐਕਸਪੀਰੀਅੰਸ ਹੈਗਾ? ਉਹਨੂੰ ਡਾਕਟਰ ਸਾਹਿਬ ਟਾਈਮ ਥੋੜ੍ਹਾ ਵੱਧ ਲੱਗੂਗਾ ਐਨਾਰੋਬਿਕ ਨੂੰ। ਨਹੀਂ, ਮੈਂ ਤਿਆਰ ਕੀਤੀ ਆ। ਠੀਕ ਹੈ। ਜਿਹੜੇ ਤੁਹਾਡੇ ਕੋਲ ਨਾ ਵੱਡਾ ਬੈਗ ਹੁੰਦਾ ਪੋਲੀਥੀਨ ਦਾ, ਉਹਦੇ ਵਿੱਚ ਸਾਰਾ ਕੁਝ ਪਾ ਦਿਓ ਜੋ ਵੀ ਚਿਕਨ ਤੁਹਾਡੇ ਕਿਚਨ ਵੇਸਟ ਹੈਗਾ, ਹਾਂਜੀ, ਇਨਕਲੂਡਿੰਗ ਤੁਹਾਡੀ ਟੀ ਜਿਹੜੀ, ਹਾਂਜੀ, ਪੱਤੇ, ਚਾਹ ਪੱਤੀ, ਸਾਰਾ ਕੁਝ। ਉਹ ਟੀ ਲੀਫ ਜਿਹੜਾ ਬਹੁਤ ਵਧੀਆ ਕੰਪੋਸਟ ਸਭ ਤੋਂ ਵਧੀਆ ਰਹਿੰਦਾ। ਠੀਕ ਹੈ। ਉਹਨਾਂ ਨੂੰ ਉਹਦੇ ਵਿੱਚ ਪਾ ਕੇ ਉੱਤੋਂ ਨੂੰ ਬੰਦ ਕਰ ਦਿਓ। ਹਾਂਜੀ, ਇਹ ਟਾਈਟ ਕਰਤਾ, ਇਹ ਟਾਈਟ ਕਰ ਦਿਓ, ਨਾ ਉੱਥੇ ਮੱਖੀ ਆਊ, ਨਾ ਮੱਛਰ ਆਊਗਾ।
ਧੁੱਪੇ ਰੱਖੋ ਨਾ ਸਮੈਲ ਆਊ, ਕੋਈ ਵੀ ਚੀਜ਼ ਨਹੀਂ ਆਊ। ਹਾਂਜੀ ਜੇ ਫਿਰ ਵੀ ਇੱਕ ਅੱਧਾ ਮੱਛਰ ਉੱਤੇ ਆਉਂਦਾ ਤੇ ਰੈਪੇਲੈਂਟ ਕੋਈ ਵੀ ਆ ਉਹ ਪਾ ਦਿਓ ਕਰ ਦਿਓ। ਜਾਂ ਬੈਗ ਥੋੜਾ ਮੋਟੀ ਗੇਜ ਦਾ ਵਰਤ ਲਓ। ਨਹੀਂ ਕੋਈ ਆਮ ਬੈਗ ਨਹੀਂ ਮੈਂ ਵਰਤਿਆ। ਹਾਂਜੀ ਹਾਂਜੀ ਆਹੋ ਜਿਹੜੇ ਮੇਰੇ ਖਿਆਲ ਚ ਆਏ ਡਾਲਰ ਵਿੱਚ ਆਉਂਦੇ ਆ ਉਹ ਕੋਈ 50 ਬੈਗ, ਹਾਂਜੀ ਹਾਂਜੀ ਤੇ ਉਹਦੇ 'ਚ ਕੋਈ 15-20 ਪਾਉਂਡ ਤਿਆਰ ਹੋ ਜਾਂਦੀ ਆਰਾਮ ਨਾਲ। ਠੀਕ ਹੈ। ਔਰ ਉੱਤੋਂ ਬੰਨ ਕੇ ਰੱਖਣਾ ਉਹਨੂੰ। ਹਾਂਜੀ ਇਹ ਰੇਸ਼ਨਿਕ ਨਹੀਂ ਤੇ ਉਹਦੇ ਤੋਂ ਬੋ ਜਿਹੜੀ ਉਹ ਜ਼ਿਆਦਾ ਹੋਊਗੀ। ਹਾਂਜੀ ਹਾਂ, ਤੇ ਮੇਰੇ ਤੇ ਉਹ 3 ਮਹੀਨਿਆਂ ਚ ਹੀ ਗਰਮੀਆਂ 'ਚ ਤਿਆਰ ਹੋ ਜਾਂਦੀ। ਠੀਕ ਹੈ। ਐਨੋਰੋਬਿਕ ਆ। ਠੀਕ ਹੈ, ਐਨੋਰੋਬਿਕ ਵੀ ਉਹਦੇ 'ਚ ਹਵਾ ਨਹੀਂ ਜਾਣ ਦੇਣੀ। ਹਾਂਜੀ ਨਾ ਹੀ ਉਹ ਬਾਹਰੋਂ ਬੈਗ ਤੁਸੀਂ ਵਰਤਦੇ ਉਹਨੂੰ ਕਵਰ ਹਾਂਜੀ ਮਤਲਬ ਠੀਕ ਹੈ। ਸੋ ਜਿੱਦਾਂ ਮੈਂ ਦੱਸਿਆ ਤਰੀਕੇ ਬੜੇ ਆ। ਸੋ ਇਹ ਡਾਕਟਰ ਸਾਹਿਬ ਵਾਲਾ ਹੋਰ ਸੌਖਾ ਤਰੀਕਾ। ਦੇਖੋ ਆ ਪਿਆਗ ਨਹੀਂ ਆ ਬੈਗ ਪਿੱਛੇ ਇਹਨਾਂ ਗਲਾਸ ਰੱਖਣ ਨੂੰ ਰੱਖਿਆ। ਹਾਂਜੀ ਇਹ ਤੇ ਇਹ ਹਾਂ ਉਹ ਮੋਟਾ ਜਿਹੜਾ ਕਾਲੇ ਰੰਗ ਦਾ ਆ ਕੇ ਨਹੀਂ ਕੰਟਰੈਕਟਰ ਗ੍ਰੇਡ ਹਾਂ ਦੈਟਸ ਦ ਟਰਮ ਆਈ ਵਾਸ ਲੁਕਿੰਗ ਫॉर। ਕੰਟਰੈਕਟਰ ਗ੍ਰੇਡ ਬੈਗ ਦੇ ਵਿੱਚ ਪਾਈ ਜਾਓ, ਪਾ ਕੇ ਜਿੱਦਾਂ ਡੇਲੀ ਨਾ ਪਾਓ, ਐਵਰੀ ਅਦਰ ਡੇ ਪਾ ਲਓ, ਜਾਂ ਜੇ ਡੇਲੀ ਵੀ ਪਾਉਣੀ ਉਹਨੂੰ ਸੇਬੇ ਨਾਲ ਜਾਂ ਕਿਸੇ ਜ਼ਿਪ ਟਾਈ ਨਾਲ ਉਹਨਾਂ ਬੰਨੀ ਜਾਓ। ਤੇ ਜਦੋਂ ਪੂਰਾ ਭਰ ਗਿਆ ਉਦੋਂ ਉਹਨੂੰ ਕਰਕੇ, ਕਿਉਂਕਿ ਸਾਈਲੇਜ ਬਣਦਾ ਇਸੇ ਤਰ੍ਹਾਂ ਜਿਹੜਾ ਡੰਗਰਾਂ ਨੂੰ ਇੱਥੇ ਚਾਰਾ ਪਾਉਂਦੇ ਉਹਦੀ ਐਨਾਰੋਬਿਕ ਜਿਹੜੀ ਆ ਐਨਸਾਈਲਿੰਗ ਪ੍ਰੋਸੈਸ ਆ ਉਹ ਚੀਜ਼ ਇੱਥੇ ਵੀ ਹੋ ਜੂਗੀ। ਔਰ ਉਹਦੇ 'ਚ ਮੋਇਸਚਰ ਵੀ ਨਹੀਂ ਪਾਉਣ ਦੀ ਹਾਂਜੀ ਕਿਉਂਕਿ ਸੁੱਕਣਾ ਨਹੀਂ ਨਾ ਉਹਨੇ। ਇਹ ਬਹੁਤ ਵਧੀਆ ਚੀਜ਼ਾਂ ਤੁਹਾਡੇ ਕੋਲ ਘਰ 'ਚ ਬਚੀਆਂ ਵਾ, ਖਾਣਾ ਖੂਣਾ ਦੁੱਧ ਐਵਰੀਥਿੰਗ ਸੀ ਐਕਸਪੀਰੀਅੰਸ। ਰੋਸ਼ਨੀ ਦਾ ਕੋਈ ਰੌਲਾ ਨਹੀਂ ਹੈਗਾ। ਨਹੀਂ ਉਹਦੇ 'ਚ ਰੋਸ਼ਨੀ ਦਾ ਵੀ ਕੋਈ ਰੌਲਾ ਨਹੀਂ। ਪਿੰਡਾਂ 'ਚ ਹੁਣ ਜਿਹੜੇ ਆਪਣੇ ਟੋਇਆਂ ਵਿੱਚ ਰੂੜੀ ਆ ਰੂੜੀ ਤਿਆਰ ਕਰਦੇ ਸਨ ਟੋਏ ਪੁੱਟ ਕੇ, ਉਹ ਮੋਸਟਲੀ ਉਹਦੇ 'ਚ ਐਨਾਰੋਬਿਕ ਹੀ ਹੋ ਜਾਂਦੀ ਸੀ ਤੇ ਕੋਈ ਰੋਸ਼ਨੀ ਨਹੀਂ ਸੀ ਆਉਂਦੀ ਟੋਇਆਂ ਵਿੱਚ। ਉੱਪਰਲਿਆਂ ਥੋੜੀ ਜਿਹੀ ਰੋਸ਼ਨੀ ਚਾਹੀਦੀ ਸੀ ਤੇ ਕੋਈ ਉਹਨੂੰ ਪਲਟਦਾ ਵੀ ਨਹੀਂ ਹੁੰਦਾ ਨਾ, ਕੋਈ ਨਹੀਂ ਪਲਟਦਾ। ਬਸ ਅਖੀਰ ਤੇ ਆਪਾਂ ਕੱਢ ਦਿੰਦੇ ਗਰਮੀ। ਠੀਕ, ਚਲੋ ਮੈਂ 5 ਮਿੰਟ ਬਾਇਓਸਟਿਮੂਲੈਂਟ ਨਾਲ ਠੀਕ ਹਾਂਜੀ। ਅੱਛਾ ਮੈਂ ਕੁਇਕਲੀ ਬਾਇਓਸਟਿਮੂਲੈਂਟਸ ਬਾਰੇ ਵੀ ਦੱਸਦਾ। ਸੋ ਸਰ ਜੀ ਇਹਦੇ 'ਚ ਇੱਕ ਹੋਰ ਦੱਸ ਦਵਾਂ। ਹਾਂਜੀ ਸਾਡੇ ਕੋਲ ਤੁਹਾਡਾ ਨਹੀਂ ਉਹ ਜੇ ਗਲ ਰਿਹਾ ਬਣਿਆ ਉਹਦੇ ਥੋੜੀ ਜਿਹੀ ਨਾਈਟ੍ਰੋਜਨ ਦੀ ਫਰਟੀਲਾਈਜ਼ਰ ਪਾ ਦਈਦੀ ਆ। ਉਹ ਫਿਰ ਜਿਹੜੀ ਬਾਇਓ ਐਨਜ਼ਾਈਮਸ ਜਿਹੜੀਆਂ ਉਹ ਐਕਟੀਵੇਟ ਹੋ ਜਾਂਦੀਆਂ। ਹਾਂਜੀ ਥੋੜਾ ਜਿਹਾ ਫਰਟੀਲਾਈਜ਼ਰ ਯੂਰੀਆ ਵਗੈਰਾ ਉਹ ਪਾ ਕੇ ਤੇ ਥੋੜਾ ਜਿਹਾ, ਜ਼ਿਆਦਾ ਨਹੀਂ, 2 ਚਮਚੇ ਹੀ ਬਸ। ਹਾਂਜੀ ਬਾਇਓਸਟਿਮੂਲੈਂਟ ਜਿਹੜੇ ਆ ਉਹ as the name indicates they are of biological origin ਹੈ ਸਾਰੇ ਪ੍ਰੋਪਰਾਈਟਰੀ ਪ੍ਰੋਡਕਟਸ ਨੇ। ਥੋੜਾ ਜਿਹਾ ਇਹਨਾਂ 'ਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸੀਅਮ ਕੈਮੀਕਲ ਸੋਰਸ ਤੋਂ ਆਉਂਦਾ ਆ ਜਾਂ ਆਰਗੈਨਿਕ ਤੋਂ ਵੀ ਹੋ ਸਕਦਾ। ਬਾਕੀ ਇਹ 'ਚ ਮਾਈਕਰੋਬਸ ਹੁੰਦੇ ਆ, ਵੇਰੀਅਸ ਸਟ੍ਰੇਨਸ ਔਰ ਸਪੀਸ਼ੀਜ਼ ਆਫ ਬੈਕਟੀਰੀਆ ਜਿਹੜੇ ਸੋਇਲ ਦੇ ਵਿੱਚ ਜਾ ਕੇ ਇਨਹੈਰੈਂਟ ਆਰਗੈਨਿਕ ਮੈਟਰ ਹੈ ਜਿਹੜਾ ਸੋਇਲ ਦੇ ਵਿੱਚ ਜਿਹੜਾ ਪਿਆ ਜੈਵਿਕ ਮਾਦਾ ਆ ਬਾਇਓਲੋਜੀਕਲ ਮਟੀਰੀਅਲ ਉਹਦੀ ਬ੍ਰੇਕਡਾਊਨ ਨੂੰ ਤੇਜ਼ ਕਰ ਦਿੰਦੇ ਆ। ਜਿੱਦਾਂ ਅਸੀਂ ਪ੍ਰੀਬਾਇਓਟਿਕਸ ਜਾਂ ਪ੍ਰੋਬਾਇਓਟਿਕਸ ਖਾਂਦੇ ਆ ਕਿ ਨਹੀਂ, ਉਹ ਕਨਸੈਪਟ ਆ ਵੀ ਜਿਹੜੇ ਮਾਈਕਰੋਬ ਸਾਡੀ ਗਟ 'ਚ ਨਹੀਂ ਹੈਗੇ ਅਸੀਂ ਡਾਈਟ ਦੇ ਵਿੱਚ ਉਹਨਾਂ ਨੂੰ ਦੇ ਦਈਏ। ਉੱਦਾਂ ਹੀ ਸੋਇਲ ਦੇ ਵਿੱਚ ਜਿਹੜੇ ਮਾਈਕਰੋਬਸ ਨਹੀਂ ਹੈਗੇ ਉਹ ਐਜ਼ ਅ ਬਾਇਓਸਟਿਮੂਲੈਂਟ ਉਹਨੂੰ ਪਾ ਦਈਏ, ਫਿਰ ਉਹ ਰੂਟ ਜ਼ੋਨ ਦੇ ਵਿੱਚ ਜਿਹੜੀ ਮਾਈਕਰੋਬੀਅਲ ਐਕਟੀਵਿਟੀ ਉਹਨੂੰ ਪ੍ਰਮੋਟ ਕਰ ਦਿੰਦੇ ਆ। ਨਿਊਟ੍ਰੀਐਂਟ ਅਵੇਲੇਬਿਲਿਟੀ ਤੇ ਨਿਊਟ੍ਰੀਐਂਟ ਸਾਈਕਲਿੰਗ ਦੇ ਵਿੱਚ ਬਾਇਓਲੋਜੀਕਲ ਐਕਟੀਵਿਟੀ ਜਿਹੜੀ ਆ ਮਾਈਕਰੋਬੀਅਲ ਐਕਟੀਵਿਟੀ ਉਹ ਇੱਕ ਮੇਜਰ ਕੰਪੋਨੈਂਟ ਹੈਗਾ ਆ। ਸੋ ਜਿਹੜੀਆਂ ਵੀ ਸੋਇਲਸ ਹੈਲਦੀ ਆ ਉਹਨਾਂ ਨੂੰ ਹੈਲਦੀ ਆਪਾਂ ਤਾਂ ਹੀ ਗਿਣਦੇ ਜੇ ਉੱਥੇ ਲਿਵਿੰਗ ਸੋਇਲਸ ਹੋਣ, ਬਾਇਓਲੋਜੀਕਲ ਐਕਟੀਵਿਟੀ ਜਿਹੜੀ ਆ ਮਾਈਕਰੋਬੀਅਲ ਐਕਟੀਵਿਟੀ ਉਹਨਾਂ 'ਚ ਜ਼ਿਆਦੀ ਆ। ਸੋ ਉਸ ਚੀਜ਼ ਨੂੰ ਸਟਿਮੂਲੇਟ ਕਰਨ ਵਾਸਤੇ ਇਹ ਚੀਜ਼ ਯੂਜ਼ ਕਰਦੇ ਆ ਤੇ ਤਾਂ ਹੀ ਉਹਦਾ ਉਹਨਾਂ ਨੂੰ ਬਾਇਓਸਟਿਮੂਲੈਂਟ ਕਹਿੰਦੇ ਆ। ਸੋ ਕਈ ਵਾਰੀ ਇੱਦਾਂ ਹੁੰਦਾ ਵੀ ਤੁਸੀਂ ਜਿੱਦਾਂ ਕੰਪੋਸਟ ਪਾਈ ਆ ਤੇ ਕੰਪੋਸਟ 'ਚੋਂ ਹੀ ਤੁਹਾਡੇ ਨਿਊਟ੍ਰੀਐਂਟ ਰੈਡੀਲੀ ਅਵੇਲੇਬਲ ਫਾਰਮ 'ਚ ਆ ਗਏ ਤੇ ਉਹ ਬੂਟੇ ਨੇ ਅਬਜ਼ੌਰਬ ਕਰ ਲਏ। ਕਈ ਵਾਰੀ ਆਰਗੈਨਿਕ ਮੈਟਰ ਜ਼ਿਆਦਾ ਹੁੰਦਾ ਪਰ ਬਾਇਓਲੋਜੀਕਲ ਐਕਟੀਵਿਟੀ ਘੱਟ ਹੋਣ ਕਰਕੇ ਉਹਦੀ ਟਰਨਓਵਰ, ਉਹਦੀ ਸਾਈਕਲਿੰਗ ਜਿਹੜੀ ਆ ਉਹ ਨਹੀਂ ਹੋ ਰਹੀ ਹੁੰਦੀ ਤੇ ਨਿਊਟ੍ਰੀਐਂਟ ਮਿਲ ਨਹੀਂ ਰਹੇ ਹੁੰਦੇ। ਸੋ ਜਦੋਂ ਬਾਇਓਸਟਿਮੂਲੈਂਟ ਪਾਉਂਦੇ ਆ ਉਹ ਜਿਹੜੇ ਮਾਈਕਰੋਬਸ ਆ ਉਹਨੂੰ ਬ੍ਰੇਕ ਡਾਊਨ ਕਰਕੇ ਨਿਊਟ੍ਰੀਐਂਟ ਮਟੀਰੀਅਲਸ ਨੂੰ ਈਜ਼ੀਲੀ ਅਵੇਲੇਬਲ ਫਾਰਮ 'ਚ ਕਨਵਰਟ ਕਰ ਦਿੰਦੇ ਤੇ ਤਾਂ ਬੂਟਾ ਉਹਨੂੰ ਛੇਤੀ ਪਿਕਅਪ ਕਰ ਲੈਂਦਾ ਆ। ਸੋ ਇਹ ਜਨਰਲ ਇਨਫੋਰਮੇਸ਼ਨ ਸੀਗੀ ਬਾਇਓਸਟਿਮੂਲੈਂਟਸ ਬਾਰੇ। ਹੁਣ ਆਪਾਂ ਅਗਲਾ ਪ੍ਰੋਗਰਾਮ, ਇਸ ਤੋਂ ਪਹਿਲਾਂ ਕਿ ਗਰਮੀ ਵਧੇ ਆਪਾਂ ਛਾਵੇਂ ਬਹਿ ਕੇ ਆਪਾਂ ਫਿਰ ਗੱਲਾਂ ਬਾਤਾਂ ਕਰੀ ਜਾਵਾਂਗੇ। ਆਪਾਂ ਜਿਹੜਾ ਗੇੜਾ ਕੱਢਣਾ ਅੰਦਰ ਐਕਚੁਅਲੀ ਵਿਜ਼ੂਅਲੀ ਜਿਹੜੇ ਇਫੈਕਟ ਦੇਖਣੇ ਆ ਉਹ ਆਪਾਂ ਜਾ ਕੇ ਦੇਖ ਆਈਏ, ਫਿਰ ਆਪਾਂ ਵਾਪਸ ਫਿਰ ਆਉਣੇ। 4 ਫਸਲਾਂ ਨੇ, ਘੀਆ ਕੱਦੂ, ਚੱਪਣ ਕੱਦੂ, ਅੱਲਾਂ ਤੇ ਭਿੰਡੀ, 2-2 ਰੋਜ਼ ਨੇ। ਤੇ ਜਦੋਂ ਅਸੀਂ ਇਹ ਲਾਈਆਂ ਡ੍ਰਿਪ ਲਾਈਨ, ਮੇਨ ਲਾਈਨ ਇਰੀਗੇਸ਼ਨ ਦੀ ਪਾ ਕੇ ਤੇ ਡ੍ਰਿਪ ਲਾਈਨ ਜਿਹੜੀ ਪਾਈ ਉੱਥੇ ਵੈਲਵ ਲੱਗਾ ਆ। ਸੋ ਜੇ ਮੰਨ ਲਓ ਚੱਪਣ ਕੱਦੂ ਛੋਟਾ ਆ, ਘੀਏ ਵੱਡੇ ਹੋ ਗਏ, ਉਹਨਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਆ ਤੇ ਚੱਪਣ ਕੱਦੂ ਨੂੰ ਘੱਟ ਪਾਣੀ ਦੀ ਲੋੜ ਆ। ਤੇ ਜੇ ਇੱਕੋ ਬਰਾਬਰ ਦਾ ਪਾਣੀ ਚੱਲ ਰਿਹਾ ਤੇ ਇਹਨਾਂ ਨੇ ਡੁੱਬ ਜਾਣਾ।
ਸੋ ਇੱਥੇ ਵਾਲਵ ਲੱਗਾ ਹੋਇਆ ਜਿਹੜਾ ਲਾਲ ਰੰਗ ਦਾ, ਉਹਨੂੰ ਅੱਧਾ ਵੀ ਬੰਦ ਕੀਤਾ ਜਾ ਸਕਦਾ, ਅੱਧਾ ਖੋਲ੍ਹਿਆ ਜਾ ਸਕਦਾ। ਜਿੰਨਾ ਪਾਣੀ ਉਸ ਹਿਸਾਬ ਨਾਲ ਟਾਈਮਰ 5 ਮਿੰਟ ਚੱਲ ਰਿਹਾ, 10 ਮਿੰਟ ਚੱਲ ਰਿਹਾ। ਜ਼ਿਆਦਾ ਪਾਣੀ ਜਿਹੜੀ ਫਸਲ ਨੂੰ ਲੋੜ ਆ ਉਹਨੂੰ ਜ਼ਿਆਦਾ ਮਿਲ ਜੂਗਾ, ਘੱਟ ਜਿਹਨੂੰ ਲੋੜ ਆ ਉਹਨੂੰ ਘੱਟ ਮਿਲ ਜੂਗਾ। ਹੁਣ ਇਧਰਲੇ ਪਾਸੇ ਆ ਜਿਹੜਾ ਅੱਧ ਆ ਕਿ ਨਹੀਂ, ਉਹ ਜਿਹੜਾ ਸੈਕੰਡ ਲੇਬਲ ਲੱਗਾ ਆ ਉੱਥੇ ਤੱਕ, ਇੱਥੇ ਰੂੜੀ ਨਹੀਂ ਪਈ, ਪਰਲੇ ਪਾਸੇ ਜ਼ਰੂਰੀ ਪਈ ਆ। ਤੇ ਇਹਨਾਂ 2 ਰੋਜ਼ 'ਚ ਦੇਖ ਕੇ ਤੁਸੀਂ ਦੱਸੋ ਵੀ ਤੁਹਾਨੂੰ ਇਧਰਲੇ ਹਾਫ 'ਚ ਤੇ ਪਿਛਲੇ ਹਾਫ 'ਚ ਕੋਈ ਫਰਕ ਦਿਸਦਾ? ਕੀ ਫਰਕ ਦਿਸਦਾ? ਉਹਨਾਂ ਦੀ ਵੈਜੀਟੇਟਿਵ ਗਰੋਥ ਜ਼ਿਆਦਾ, ਉਹਦੀ ਗਰੋਥ ਹਰਿਆਲੀ ਤੁਹਾਨੂੰ ਵੱਧ ਲੱਗ ਰਹੀ ਆ, ਦਿਸ ਰਹੀ ਆ ਨਾ। ਸੋ ਇਹ ਕੰਪੋਸਟ ਦਾ ਅਸਰ ਆ। ਅੱਛਾ, ਫਰਟੀਲਾਈਜ਼ਰ ਜਿਹੜਾ ਦੋਨਾਂ ਸੇਮ ਯੂਜ਼, ਬਾਕੀ ਸਾਰਾ ਕੁਝ ਸੇਮ ਹੀ ਆ। ਕੰਪੋਸਟ ਦੇ ਲੌਂਗ ਟਰਮ ਇਫੈਕਟ ਹੁੰਦੇ ਆ ਨਾ, ਜਿੱਦਾਂ ਇਹਨਾਂ ਦੱਸਿਆ ਵੀ 2 ਸਾਲ 5 ਸਾਲ ਇਸ ਤਰ੍ਹਾਂ। ਹਾਂਜੀ, ਸੋ ਪਰਲੇ ਹਾਫ 'ਚ ਕੰਪੋਸਟ ਪਈ ਹੀ ਪਿਛਲੇ ਸਿਆਲ 'ਚ। ਅੱਛਾ, ਹਾਂਜੀ, ਤੇ ਸਿਆਲ 'ਚ ਪਾਈ, ਸੋ ਸਿਆਲ 'ਚ ਵੀ ਉਹਦਾ ਅਸਰ ਦਿਸਿਆ, ਗਰਮੀ 'ਚ ਉਹਦਾ ਅਸਰ ਹੋਰ ਵੱਧ ਦਿਸਿਆ ਕਿਉਂਕਿ ਬਾਇਓਲੋਜੀਕਲ ਐਕਟੀਵਿਟੀ ਹਾਇਰ ਟੈਂਪਰੇਚਰ ਕਰਕੇ। ਨਾ ਨਾ ਨਾ, ਇੱਕੋ ਵਾਰੀ ਪਾਈ ਆ, ਇੱਕੋ ਵਾਰੀ ਪਾਈ। ਅੱਛਾ, ਉਹ ਇਧਰਲੇ ਪਹਿਲੇ ਅੱਧ ਦੇ ਵਿੱਚ ਜਿੱਥੇ ਕੰਪੋਸਟ ਨਹੀਂ ਪਾਈ, ਹਾਂਜੀ, ਤੇ ਜਿਹੜਾ ਇਹਦਾ ਅੱਧੇ ਦਾ ਵੀ ਅੱਧ ਆ, ਉਹਦੇ 'ਚ ਤੇ ਇਹਦੇ 'ਚ ਤੁਹਾਨੂੰ ਕੀ ਫਰਕ ਦਿਸਦਾ? ਉਹ ਬੈਟਰ ਆ ਇਹਦੇ ਨਾਲ ਥੋੜੀ। ਹਾਂ, ਇੱਥੇ ਨਾ ਕੰਪੋਸਟ ਪਈ ਆ, ਨਾ ਬਾਇਓਸਟਿਮੂਲੈਂਟ ਪਿਆ। ਕੁਝ ਵੀ ਨਹੀਂ। ਹਾਂਜੀ, ਇੱਥੇ ਸਿਰਫ ਜਿਹੜੀ 2 ਵਾਰੀ ਖਾਦ ਪਈ ਆ, ਸਿਰਫ ਉਹ ਰਹੀ ਆ। ਉਹ ਜਿਹੜੀ ਖਾਦ ਸਾਰਿਆਂ ਨੂੰ ਪਈ ਆ, ਉੱਥੇ ਕੰਪੋਸਟ ਨਹੀਂ ਪਈ ਪਰ ਬਾਇਓਸਟਿਮੂਲੈਂਟ ਪੈ ਗਿਆ। ਸੋ ਇਹ ਕੰਟਰੋਲ ਹੈ। ਹਾਂਜੀ, ਇਹਨੂੰ ਕੁਝ ਵੀ ਨਹੀਂ ਪਿਆ। ਉੱਥੇ ਕੰਪੋਸਟ ਨਹੀਂ ਪਈ, ਕੱਲੀ ਬਾਇਓਸਟਿਮੂਲੈਂਟ ਪਈ ਆ। ਪਰ ਇਹ ਕੰਪੋਸਟ ਪਈ ਆ, ਅੱਧੇ 'ਚ ਬਾਇਓਸਟਿਮੂਲੈਂਟ ਪਿਆ, ਅੱਧੇ 'ਚ ਬਾਇਓਸਟਿਮੂਲੈਂਟ ਨਹੀਂ ਪਿਆ। ਤੇ ਜਿੱਥੇ ਬਾਇਓਸਟਿਮੂਲੈਂਟ ਪਿਆ ਸਭ ਤੋਂ ਪਿਛਲਾ, ਤੇ ਕੰਪੋਸਟ ਦੇ ਨਾਲ ਉੱਥੇ ਦੋਹਰੀ ਖੁਰਾਕ ਮਿਲ ਗਈ ਉਹਨੂੰ, ਉੱਥੇ ਵੀ ਤੁਹਾਨੂੰ ਫਰਕ ਦਿਸੂਗਾ ਜੇ ਧਿਆਨ ਨਾਲ ਵਿਦਿਨ। ਚੀਜ਼ਾਂ ਹੀ ਹੋ ਗਈਆਂ, ਖਾਦ ਦੇ ਨਾਲ ਕੰਪੋਸਟ ਨਾਲੇ ਬਾਇਓਸਟਿਮੂਲੈਂਟ। ਮਤਲਬ ਹਾਂਜੀ, ਖਾਦ, ਕੰਪੋਸਟ ਤੇ ਬਾਇਓਸਟਿਮੂਲੈਂਟ। ਤੇ ਇੱਥੇ ਸਿਰਫ ਖਾਦ ਪਈ ਆ, ਨਾ ਕੰਪੋਸਟ ਪਈ ਆ, ਨਾ ਬਾਇਓਸਟਿਮੂਲੈਂਟ ਪਿਆ ਆ। ਸੋ ਪੱਤਿਆਂ ਦਾ ਰੰਗ, ਹਰਿਆਲੀ, ਗ੍ਰੀਨ ਕਲਰ ਤੁਸੀਂ ਦੇਖਣਾ, ਡਾਰਕ ਗ੍ਰੀਨ ਮੀਨਸ ਉਹ 'ਚ ਜ਼ਿਆਦਾ ਨਾਈਟ੍ਰੋਜਨ ਆ, ਜੇ ਲਾਈਟ ਗ੍ਰੀਨ ਆ ਜਾਂ ਉਹ 'ਚ ਫਿਰ ਡੈਫੀਸ਼ੀਐਂਸੀ ਚੱਲ ਰਹੀ ਆ। ਸੋ ਇਹ ਫਰਕ ਆ ਇਸ ਦੇ ਵਿੱਚ ਵਿਜ਼ੂਅਲ ਦਾ। ਨਾਲ ਦੀ ਰੋ ਜਿਹੜੀ ਕੱਦੂਆਂ ਦੀ ਆ, ਪਹਿਲਾਂ ਤੁਸੀਂ ਵੇਖੋ ਵੀ ਪਿੰਚਿੰਗ ਕਰਨ ਕਰਕੇ ਲੋਡਡ ਹੋਇਆ ਪਿਆ, ਤੇ ਜਿਹੜੀ ਨੈਟਿੰਗ ਪਾਈ ਉਹ ਇੰਨੀ ਕੁ ਸਟਰੋਂਗ ਹੈ ਵੀ ਉਹਨੇ ਕੱਦੂ ਦਾ ਭਾਰ ਝੱਲਿਆ ਹੋਇਆ। ਪੁਜਾ ਜੀ, ਇਹ ਇੱਥੋਂ ਸ਼ੁਰੂ ਹੁੰਦੀ ਹੈ ਜੀ, ਠੀਕ ਹੈ। ਆ ਆਪਾਂ ਜਿਹੜੀਆਂ ਗੰਢਾਂ ਦੀ ਗੱਲ ਮੈਂ ਕਰ ਰਿਹਾ, ਉਹ ਆਹ ਨੇ। ਆ ਇੱਥੇ ਗੰਢ ਬਣ ਗਈ, ਇੱਕ ਇੱਥੇ ਬਣ ਗਈ ਜੀ, ਠੀਕ ਹੈ ਜੀ। 1 2 3 4 5, ਠੀਕ ਹੈ ਜੀ। ਇੱਧਰ ਨੂੰ ਆਹ, ਸੋ ਇਹ ਇੱਧਰ ਨੂੰ ਜਾ ਰਹੀ ਹੈ। ਇਹ ਤਾਂ ਗਈ ਇੱਧਰ ਨੂੰ, ਇਹ ਹੇਠਾਂ ਰਹਿ ਗਈ ਸੀ, ਇਸ ਕਰਕੇ ਨਹੀਂ ਇਹਨੂੰ ਮੈਂ ਪਿੰਚ ਕਰ ਦਿੰਦਾ। ਸੋ ਇਹਨੂੰ ਇੱਥੇ ਆ ਕੇ ਇਹਨੂੰ ਬੇਸਿਕਲੀ ਇੱਦਾਂ ਫੜ ਕੇ ਇੱਦਾਂ ਕਰ ਦਿੰਦਾ ਜੀ। ਇਹ ਖੀਰ ਦੇ ਠੀਕ ਹੈ, ਹਾਂਜੀ, ਇਹ ਪਿੰਚ ਹੋ ਗਈ। ਇਹ ਮੌਕੇ ਸਿਰ ਇਹ ਤਾਂ ਨਹੀਂ ਚੜਾਈ ਗਈ। ਹੁਣ ਇਹਦੇ 'ਤੇ ਕੱਦੂ ਲਟ ਗਿਆ, ਇਹਨੂੰ ਚੜਾਉਣਾ ਔਖਾ। ਪਰ ਆਹ ਜਿਹੜੀਆਂ ਇੱਥੋਂ ਪਿੰਚ ਕੀਤੀਆਂ ਹੋਈਆਂ ਨੇ, ਕਿਉਂਕਿ ਹੁਣ ਫਿਰ ਨਵੀਆਂ ਆ ਗਈਆਂ ਨਾ ਜੀ, ਜਦੋਂ ਪਿਛਲੀ ਵਾਰੀ ਪਿੰਚ ਕੀਤੀਆਂ ਸੀ ਉਹਦੇ ਤੋਂ ਬਾਅਦ 'ਚ। ਤੇ ਹਾਂਜੀ, ਆ ਅਖੀਰ ਤੋਂ ਆ ਕੇ ਇੱਥੋਂ ਅਸੀਂ ਆ ਜਿਹੜੀ ਇਨਫ ਲੰਬੀ ਹੋ ਗਈ 10-12 ਗੰਢਾਂ, ਤੇ ਇਹਨਾਂ ਨੂੰ ਉਹ ਕਰਤਾ। ਫਿਰ ਸਾਈਡ ਤੋਂ ਇਹਨਾਂ ਨੇ ਵਧੀ ਜਾਣਾ। ਇਹ ਪੈਂਚਿੰਗ ਇੱਕੋ ਵਾਰੀ ਕਰਨੀ ਕਿ ਵਾਰੀ ਇਹ ਲੰਬੀ ਨਹੀਂ ਕਰ ਸਕਦੇ, ਕਈ ਵਾਰੀ ਕਰ ਸਕਦੇ ਹੋ, ਪਰ ਇਹ ਹੈ ਵੀ ਛੇਤੀ ਨਹੀਂ ਕਰਨੀ। 3-4 ਗੰਢਾਂ ਤੇ ਨਹੀਂ ਕਰਨੀ, ਜੋ 10-12 ਗੰਢਾਂ ਹੋ ਗਈਆਂ ਉਦੋਂ ਬਾਅਦ ਕਰਨੀ। ਜੇ ਫਰੂਟ ਚੰਗਾ ਆ ਗਿਆ ਤੇ ਫੇਰ ਨਹੀਂ ਕਰਨੀ। ਇਹਦਾ ਦੇਖੋ ਸਿੰਪਲ ਜਿਹਾ ਕਨਸੈਪਟ ਇਹ ਆ ਕਿ ਜਦੋਂ ਤੁਸੀਂ ਕੱਦੂ ਦਾ ਬੂਟਾ ਲਾਇਆ ਜਾਂ ਕੋਈ ਵੀ ਵੱਲ ਵਾਲੀ ਚੀਜ਼ ਲਾਈ ਆ, ਉਹ ਤੇ ਪਹਿਲਾਂ ਇੱਕ ਮੇਨ ਲੀਡਰ ਬ੍ਰਾਂਚ ਨਿਕਲਣੀ ਆ। ਉਸ ਤੋਂ ਬਾਅਦ 'ਚ ਥੱਲੜੀਆਂ ਗੰਢਾਂ ਤੋਂ ਸਾਈਡ ਬ੍ਰਾਂਚਸ ਨਿਕਲਣੀਆਂ, ਉਹਨਾਂ ਤੇ ਫਰੂਟ ਪੈਣਾ। ਤੇ ਜਿਹੜੀਆਂ ਉੱਪਰ ਆ ਉਹਨੇ ਗਾਂ ਵੈਜੀਟੇਟਿਵ ਵਧੀ ਜਾਣਾ। ਜੇ ਉਹ ਵਧੀ ਜਾਂਦੀ ਆ ਤੇ ਬੂਟੇ ਦੀ ਸਾਰੀ એનર્ਜੀ ਉਸ ਵੈਜੀਟੇਟਿਵ ਗਰੋਥ ਵੱਲ ਨੂੰ ਜਾ ਰਹੀ ਆ, ਫਰੂਟ ਗਰੋਥ ਵੱਲ ਨੂੰ ਘਟ ਜਾ ਰਹੀ ਆ। ਤੁਸੀਂ ਉਹਨੂੰ 12 ਗੰਢਾਂ ਕਰਕੇ ਕਲਿੱਪ ਕਰਤਾ, ਉਹਨੇ ਥੱਲੜੀਆਂ ਜਿੰਨੀਆਂ ਵੀ 10-11 ਨੋਡਸ ਆ ਉੱਤੋਂ ਸਾਈਡ ਬ੍ਰਾਂਚਸ ਸ਼ੂਟ ਕਰਨੀਆਂ ਸ਼ੁਰੂ ਕਰ ਦੇਣੀਆਂ। ਉਹਦੀਆਂ ਵੀ ਪਹਿਲੀਆਂ ਨੋਡਸ ਦੇ ਉੱਤੇ ਫਰੂਟ ਲੱਗਣਾ, ਬਾਹਰਲੀਆਂ ਨੋਡਸ ਦੇ ਉੱਤੇ ਵੈਜੀਟੇਟਿਵ ਗਰੋਥ ਹੋਣੀ ਆ। 12 ਹਾਂਜੀ, ਕਿਉਂਕਿ ਆਹ ਵੇਖੋ ਇੱਥੇ ਪਹਿਲੀ ਆ ਜਿਹੜੀ ਸਾਈਡ ਵਾਲੀ, ਉਹ ਵੀ ਸਾਈਡ ਵਾਲੀ ਵੀ ਤਾਂ ਨੂੰ ਚੜਾ ਕੇ 12 ਤੇ ਕਲਿੱਪ ਕਰ ਦਿਓ। ਉਹਦੇ ਨਾਲ ਫਿਰ ਇਹ ਹੋਊਗਾ ਵੀ ਜਿਹੜੀਆਂ ਟਰਸ਼ਰੀ ਬ੍ਰਾਂਚਸ ਆ ਕਿ ਨਹੀਂ, ਜਿੱਦਾਂ ਇੱਥੇ ਹੁਣ ਫਰੂਟ ਲੱਗਾ ਸੀਗਾ, ਇਹ ਗਾਂ ਇੱਥੇ ਆਈ ਤੇ ਆ ਅੱਗੇ ਆਣ ਕੇ ਇੱਥੋਂ ਇਹਨੂੰ ਕਲਿੱਪ ਕਰ ਦੇਣਾ। ਆ ਇੱਥੇ ਹੁਣ ਫਰੂਟ ਬਣਨਾ ਸ਼ੁਰੂ ਹੋਣਾ ਆ, ਇੱਥੇ ਫੁੱਲ ਬਣਨੇ ਆ। ਸੋ ਇਹ ਟਰਸ਼ਰੀ ਬ੍ਰਾਂਚ ਆ ਮੇਨ ਬ੍ਰਾਂਚ ਇਹਦੀ ਇੱਥੋਂ ਗਈ, ਇਹ ਤੋਂ ਇੱਕ ਇੱਧਰ ਨੂੰ ਵੀ ਬ੍ਰਾਂਚ ਨਿਕਲੀ ਆ। ਬੂਟੇ ਦਾ ਮੋਢਾ ਆ, ਇੱਥੋਂ ਦੇਖੋ 1 2 3 4 ਤੇ 5 ਟਾਹਣੀਆਂ ਨਿਕਲੀਆਂ ਨੇ। ਸੋ ਪਹਿਲੀ ਟਾਹਣੀ ਤੁਸੀਂ ਸਿੱਧੀ ਚੜਾਈ, ਦੂਜੀ ਥੋੜੀ ਐਂਗਲ ਤੇ, ਤੀਜੀ ਵੀ ਥੋੜੀ ਐਂਗਲ ਤੇ ਹਰੇਕ ਨੂੰ 12 ਤੇ ਜਾਂ
13 15 ਜਿੰਨੀਆਂ ਵੀ ਤੁਹਾਡਾ ਟਾਈਮ ਲੱਗਦਾ ਉੱਤੇ ਕਲਿੱਪ ਕਰ ਦਿਓ। ਉਹਦੇ ਨਾਲ ਫਿਰ ਉਹ ਵੀ ਉਹਦੀ ਹਾਈਟ ਵਧਣੀ ਖਤਮ ਹੋ ਜੂਗੀ। ਉਹਦੀਆਂ ਨਵੀਆਂ ਥੱਲੜੀਆਂ ਜਿਹੜੀਆਂ ਨੋਡਸ ਆ ਉੱਥੋਂ ਵੱਖਰੀਆਂ ਬ੍ਰਾਂਚਸ ਨਿਕਲਣਗੀਆਂ। ਉਹਨਾਂ ਬ੍ਰਾਂਚਸ 'ਤੇ ਜਿਹੜਾ ਫਲਾਵਰਿੰਗ ਆ ਉਹ ਜ਼ਿਆਦਾ ਹੋਊਗੀ, ਫਰੂਟ ਜ਼ਿਆਦਾ ਲੱਗੂਗਾ। ਹੁਣ ਆਹ ਦੇਖ ਲਓ ਤੁਸੀਂ ਬਈ ਇੱਕੋ ਟਾਹਣੀ ਦੇ ਉੱਤੇ ਇੱਕੋ ਲੋਕੇਸ਼ਨ 'ਤੇ 2 ਫਰੂਟ ਲੱਗੇ ਹੋਏ ਆ ਬਿਲਕੁਲ ਅੱਗੇ। ਉਹ 2 ਕੱਦੂ ਜਿਹੜੇ ਆ ਇੱਕੋ ਨੋਡ 'ਤੇ ਨੇ। ਜੇ ਕਲਿੱਪਿੰਗ ਨਾ ਕੀਤੀ ਹੋਵੇ ਤੇ ਬੂਟੇ ਦੀ ਐਨਰਜੀ ਜਿਹੜੀ ਆ ਉਹ ਸਾਰੀ ਵੈਜੀਟੇਟਿਵ ਗਰੋਥ ਵੱਲ ਨੂੰ ਹੀ ਜਾਵੇ। ਇੱਥੇ ਜੰਗਲ ਬਣਿਆ ਹੋਵੇ। ਸੋ ਜੇ ਹਰੇਕ ਨੋਡ ਦੇ ਉੱਤੇ ਤੁਹਾਨੂੰ ਫਰੂਟ ਲੱਭ ਰਿਹਾ ਆ ਤੇ ਇੰਨੇ ਥੋੜ੍ਹੇ ਥਾਂ ਦੇ ਵਿੱਚੋਂ ਇੰਨੇ ਕੁ ਥਾਂ 'ਚ ਤੁਸੀਂ ਟ੍ਰੈਲਸਿੰਗ ਕਰਕੇ ਥੋੜ੍ਹੇ ਬੂਟੇ ਲਾ ਕੇ ਥੋੜ੍ਹੇ ਥਾਂ ਦੇ ਵਿੱਚ ਜ਼ਿਆਦਾ ਪ੍ਰੋਡਕਸ਼ਨ ਲੈ ਸਕਦੇ ਜੇ। ਇਹ ਆ ਕਲਿੱਪਿੰਗ ਦਾ ਕਨਸੈਪਟ। ਸੋ ਬੇਸਿਕਲੀ ਤੁਸੀਂ ਬੂਟੇ ਦੀ ਐਨਰਜੀ ਨੂੰ ਚੈਨਲਾਈਜ਼ ਕਰਨਾ ਵੀ ਉਹ ਵੈਜੀਟੇਟਿਵ ਗਰੋਥ ਵੱਲ ਘੱਟ ਜਾਵੇ ਤੇ ਰਿਪਰੋਡਕਟਿਵ ਗਰੋਥ 'ਤੇ ਜ਼ਿਆਦਾ ਜਾਵੇ। ਸੋ ਇੱਥੇ ਹੈਗੀ ਹੈ ਜਿਹੜੀ ਨਹੀਂ ਕੀਤੀ ਕਿ ਪੈਂਚਿੰਗ ਤੇ ਨਹੀਂ ਵਿੱਚ ਨਹੀਂ ਐਤਕੀ ਫਿਰ ਪਿਛਲੇ ਸਾਲ ਅਸੀਂ ਟ੍ਰੀਟਮੈਂਟ ਰੱਖੀ ਸੀਗੀ। ਪਿਛਲੇ ਸਾਲ ਉਹ ਜਿਹੜੀਆਂ ਦੀ ਨਹੀਂ ਹੋਈ ਉਹ ਤੇ ਗੁਆਂਢੀਆਂ ਦੇ ਘਰਾਂ ਨੂੰ ਜਾਣ ਵਾਲੀਆਂ ਹੋ ਜਾਂਦੀਆਂ। ਉਹਨੂੰ ਵੀ ਫਿਰ ਰੋਕਣਾ ਪੈਂਦਾ, ਕਲਿੱਪਿੰਗ ਹੋ ਜਾਂਦੀ। ਦਾ ਸਾਈਜ਼ ਜਿਹੜਾ ਉਹ ਮੈਨੇਜੇਬਲ ਹੋ ਜਾਂਦਾ ਆ। ਇਸ ਰੋ ਦੇ ਵਿੱਚੋਂ ਜੇ ਆਹ ਦੇਖੀਏ ਇੱਥੇ ਆ ਜਿੱਥੇ ਮੈਂ ਖੜਾ ਇੱਥੇ ਕੰਪੋਸਟ ਤੇ ਬਾਇਓਸਟਿਮੂਲੈਂਟ ਦੋਵੇਂ ਪਏ ਨੇ। ਉਹ ਅਗਲੇ ਦੇ ਵਿੱਚ ਕੱਲੀ ਕੰਪੋਸਟ ਸੀਗੀ, ਉਹਦੇ ਵਿੱਚ ਬਾਇਓਸਟਿਮੂਲੈਂਟ ਨਹੀਂ ਪਾਇਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਇਹਦਾ ਫੈਲਾਅ ਜ਼ਿਆਦਾ ਹੈ, ਇਹ ਜ਼ਿਆਦਾ ਮੱਛਰੇ ਹੋਏ ਨੇ ਤੇ ਇਹਦੇ 'ਚ ਪ੍ਰੋਡਕਸ਼ਨ ਵੀ ਤੁਸੀਂ ਦੇਖ ਸਕਦੇ ਹੋ। ਹਾਂਜੀ ਇੱਕ ਕਿਚਨ ਗਾਰਡਨ ਦੇ ਵਿੱਚ ਕਨਸੈਪਟ ਹੋਰ ਵੀ ਆ ਵੀ ਉੱਦਾਂ ਕਮਰਸ਼ੀਅਲੀ ਵੀ ਬੂਟੇ ਦੇ ਉੱਤੇ ਜੇ ਫਰੂਟ ਪੱਕ ਗਿਆ ਆ, ਤੁਹਾਡੇ ਸਬਜ਼ੀ ਬਣਾਉਣ ਦੇ ਵੱਤੋਂ ਲੰਘ ਗਿਆ, ਥੋੜ੍ਹਾ ਸਖਤਾ ਹੋ ਗਿਆ, ਉਹਨੂੰ ਬੂਟੇ ਦੇ ਉੱਤੇ ਲੱਗਾ ਨਾ ਰਹਿਣ ਦਿਓ। ਕਿਉਂਕਿ ਜੇ ਉਹ ਲੱਗਾ ਰਿਹਾ ਤਾਂ ਬੂਟੇ ਨੇ ਆਪਣੀ ਸਾਰੀ ਐਨਰਜੀ ਉਹਨਾਂ ਸੀਡਸ ਨੂੰ ਭੇਜੀ ਜਾਣੀ ਹੈ। ਨਵੇਂ ਫੁੱਲ ਨਹੀਂ ਆਉਣੇ, ਨਵੀਂ ਸਬਜ਼ੀ ਨਹੀਂ ਆਉਣੀ। ਸੋ ਉਹਨੂੰ ਤੋੜ ਦਿਓ, ਤੋੜ ਕੇ ਸਾਈਡ 'ਤੇ ਸੁੱਟ ਦਿਓ, ਕੰਪੋਸਟ ਪਾਈਲ 'ਚ ਸੁੱਟ ਦਿਓ। ਇਹਦੀ ਵੀ ਕੰਪੋਸਟਿੰਗ ਹੋ ਜਾਣੀ ਆ ਅਤੇ ਬੂਟੇ ਦੇ ਜਿਹੜੇ ਆ ਨਵੇਂ ਫੁੱਲ ਆਉਂਦੇ ਰਹਿਣਗੇ। ਤੁਹਾਨੂੰ ਸਬਜ਼ੀ ਜ਼ਿਆਦਾ ਸਮਾਂ ਅਵੇਲੇਬਲ ਹੁੰਦੀ ਰਹੂਗੀ। ਪਰ ਜੇ ਤੁਸੀਂ ਵੀ ਬਣਾਉਣਾ ਆ ਅਤੇ ਅੱਧ ਸੀਜ਼ਨ ਤੋਂ ਬਾਅਦ 'ਚ ਜਿਹੜਾ ਆ ਕਿ ਨਹੀਂ, ਉਦੋਂ 1 ਜਾਂ 2 ਫਰੂਟ ਜਿਹੜੇ ਆ ਉਸ ਬੂਟੇ ਦੇ ਉੱਤੇ ਲੱਗੇ ਰਹਿਣ ਦਿਓ ਅਤੇ ਉਹਨੂੰ ਮੈਚਿਓਰਟੀ ਤੱਕ ਪੱਕ ਲੈਣ ਦਿਓ ਪੂਰਾ। ਕਿਤੇ ਨਾ ਕਿਤੇ ਆਪਾਂ ਸਾਰੇ ਜਾਣੇ ਬੀ ਬਣਾਉਣ ਖਣੋਂ ਰਹੀ ਜਾਂਦੇ। ਹੁਣ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਗਏ, ਨਹੀਂ ਤਾਂ ਆਪਾਂ ਦੇਸੀ ਸਬਜ਼ੀਆਂ ਦੇ ਬਹੁਤ ਵਧਾਈ ਦੇ ਸੀਗੇ। ਨਹੀਂ ਇਹ ਦੇਖੋ ਇੱਕ ਕਮਿਊਨਿਟੀ ਐਫਰਟ ਆ। ਮੇਰੇ ਕੋਲ ਮੈਂ ਵੀ ਹੁਣ ਆਪਣੇ ਕਿਸੇ ਰਿਲੇਟਿਵ ਕੋਲੋਂ ਜਿਹੜੇ ਇੱਥੇ ਸੀਗੇ ਉਹਨਾਂ ਕੋਲੋਂ ਸੀਡ ਮੰਗਾਏ। ਉਹ 1 2 2 ਸੀਡਸ ਆਏ ਆ ਅਤੇ ਹੁਣ ਸਾਰੀ ਇਹ ਜਿਹੜੇ ਘੀਆ ਕੱਦੂ ਆ ਇਹ ਉਸੇ ਸੀਡ ਤੋਂ ਹੀ 2-3 ਸਾਲਾਂ ਦੇ ਵਿੱਚ ਸੀਡ ਜਿਹੜੇ ਆ ਪ੍ਰੋਪੇਗੇਟ ਕਰਕੇ ਵਧਾ ਕੇ ਇੱਦਾਂ ਹੀ ਅੱਲਾਂ ਦੇ, ਕਾਲੀਆਂ ਤੋਰੀਆਂ ਦੇ, ਈਵਨ ਚੱਪਣ ਕੱਦੂਆਂ ਦੇ, ਭਿੰਡੀਆਂ ਦੇ, ਇੰਡੀਆ ਵਾਲੀਆਂ ਭਿੰਡੀਆਂ ਦੇ ਸੀਡਸ ਸਾਰੇ ਇੱਥੇ ਹੈਗੇ ਆ, ਅਵੇਲੇਬਲ ਨੇ ਕਮਿਊਨਿਟੀ ਦੇ ਵਿੱਚ। ਸਿਰਫ ਇਹੋ ਹੀ ਆ ਵੀ ਜਿਹਨੂੰ ਸ਼ੌਂਕ ਆ ਉਹ ਇੱਕ ਦੂਜੇ ਨਾਲ ਵੰਡੀ ਜਾਂਦਾ। ਅੱਗੇ ਗੱਲ ਕਰਾਂਗੇ, ਉੱਥੇ ਜਾ ਕੇ ਵੀ ਗੱਲ ਕਰਾਂਗੇ। ਜਿਹੜੀ ਸੰਸਥਾ ਮੈਂ ਤੁਹਾਨੂੰ ਅੱਜ ਇੰਟਰੋਡਿਊਸ ਕਰਾਉਂਗਾ ਫਾਰਮਜ਼ ਦਾ ਰਸ 2020 ਦੇ ਵਿੱਚ ਉਹ ਕਿਉਂ ਬਣੀ। ਬੱਚਿਆਂ ਨੂੰ ਤੇ ਫੈਮਲੀਜ਼ ਨੂੰ ਜਿਹੜੇ ਖੇਤੀਬਾੜੀ ਸਾਡੇ ਵਾਂਗੂ ਖੇਤੀਬਾੜੀ ਦੀ ਜਾਂ ਪੜ੍ਹਾਈ ਨਾਲ ਨਹੀਂ ਜੁੜੇ ਜਾਂ ਵੈਸੇ ਖੇਤੀਬਾੜੀ ਦੇ ਪ੍ਰੋਫੈਸ਼ਨ ਨਾਲ ਨਹੀਂ ਜੁੜੇ, ਉਹਨਾਂ ਨੂੰ ਇਸ ਪਾਸੇ ਲਾਉਣ ਵਾਸਤੇ ਇੱਕ ਗਾਰਡਨਿੰਗ ਨੂੰ ਐਜ਼ ਅ ਹੌਬੀ ਜਾਂ ਪਰਸੂਟ ਆਫ ਹੈਪੀਨੈਸ ਵਾਸਤੇ ਕਰਨ ਵਾਸਤੇ ਉਹ ਫਾਰਮਜ਼ ਦਾ ਰਸ ਸੰਸਥਾ ਅਸੀਂ ਬਣਾਈ ਸੀ। ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਇਹ ਇਲਹਾਮ ਪੈਂਡੈਮਿਕ ਕਰਕੇ ਹੁੰਦਾ, ਹਰ ਬੰਦੇ ਨੂੰ ਹੋਇਆ ਕਿ ਜੇ ਸਾਡੀ ਫੂਡ ਸਪਲਾਈ ਘਟ ਗਈ ਤਾਂ ਅਸੀਂ ਕੀ ਕਰਾਂਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਲੈ ਕੇ, ਉਸ ਸੰਸਥਾ ਨੂੰ ਲੈ ਕੇ ਕਈ ਆਈਡੀਆਜ਼ ਨੇ। ਇਹ ਜਿਹੜੀ ਕਮਿਊਨਿਟੀ ਦੇ ਤੌਰ 'ਤੇ ਸੀਡ ਜਾਂ ਪਨੀਰੀ ਸ਼ੇਅਰ ਕਰਨ ਦਾ ਕੋਈ ਕਲੱਬ ਜਾਂ ਕੁਛ ਇੱਦਾਂ ਦਾ ਆਪਾਂ ਉਹਦੇ ਅੰਡਰ ਇੱਦਾਂ ਦੀ ਐਕਟੀਵਿਟੀਜ਼ ਵੀ ਕਰਾਂਗੇ। ਗੱਲ ਡਾਕਟਰ ਰਿਆੜ ਜਦੋਂ ਪਹਿਲਾਂ ਗੱਲ ਕਰ ਰਹੇ ਸੀ ਨਾ ਵੀ ਫੂਡ ਸਿਕਿਉਰਿਟੀ ਦੇ, ਉਹਦੇ ਲਈ ਆਈ ਥਿੰਕ ਜਿਹੜਾ ਬੀ ਬਣਾਉਣਾ ਉਹ ਇੱਕ ਅਹਿਮ ਚੀਜ਼ ਹਾਂ ਬਿਲਕੁਲ। ਆਪਾਂ ਇਹਦੇ ਤੇ ਉੱਥੇ ਡਿਟੇਲ ਜਦੋਂ ਆਪਾਂ ਛਾਵੇਂ ਬੈਠੇ ਨਾ ਉਦੋਂ ਗੱਲ ਕਰਾਂਗੇ। ਆਪਾਂ ਇੱਥੋਂ ਦੀ ਘੁੰਮ ਕੇ ਅੱਗੇ ਤੇ ਦੂਜੇ ਪਾਸੇ ਭਿੰਡੀਆਂ ਦੇ ਤੇਲਾਂ ਦੇ ਵਿਚਕਾਰ ਦੀ ਆਉਣੇ ਆ ਜੀ। ਭਿੰਡੀ ਦੀ ਐਤਕੀ ਡਾਕਟਰ ਰਿਆੜ ਦੀ ਆਬਜ਼ਰਵੇਸ਼ਨ ਸੀਗੀ ਕਿ ਭਿੰਡੀਆਂ ਦੇ ਵਾਸਤੇ ਇੰਨੀ ਜ਼ਿਆਦਾ ਐਤਕੀ ਗਰਮੀ ਨਹੀਂ ਪਈ। ਐਤਕੀ ਨੰਬਰ ਆਫ ਕਲਾਊਡੀ ਡੇਜ਼ ਸਪਰਿੰਗ ਦੇ ਵਿੱਚ ਖਾਸ ਤੌਰ 'ਤੇ ਬਹੁਤ ਜ਼ਿਆਦਾ ਰਹੇ ਆ, ਇਸ ਕਰਕੇ ਇਹਨਾਂ ਨੇ ਇੰਨਾ ਕੱਦ ਨਹੀਂ ਕੀਤਾ। ਪਰ ਇਹਨਾਂ ਦਾ ਤੁਸੀਂ ਜੇ ਦੇਖੋ ਟਰੀਟਮੈਂਟ ਇਫੈਕਟ ਬਹੁਤ ਕਲੀਅਰਲੀ ਆ ਰਿਹਾ। ਹੁਣ ਇਹ ਵਾਲਾ ਪਲਾਟ ਹੈ ਕਿ ਹੁਣ ਇੱਧਰਲੇ ਪਹਿਲੇ ਅੱਧ ਦੇ ਵਿੱਚ ਕੰਪੋਸਟ ਨਹੀਂ ਸੀ ਪਾਈ, ਉਹ ਦੂਜੇ ਨਾਲੋਂ ਉਲਟ ਹੈ। ਜੇ ਤੁਸੀਂ ਆਪਣਾ ਨਕਸ਼ਾ ਵੇਖੋਗੇ ਨਾ ਤਾਂ ਇਹਦੇ 'ਚ ਉਹ ਪਰਲੇ ਅੱਧ ਦੇ ਵਿੱਚ ਕੰਪੋਸਟ ਪਾਈ ਸੀ। ਸੋ ਇਹਦੇ ਵਿੱਚ ਇੱਧਰਲੇ 'ਚ ਕੰਪੋਸਟ ਨਹੀਂ ਪਾਈ, ਪਰ ਪਹਿਲਾ ਜਿਹੜਾ ਇੱਧਰ ਪਹਿਲੇ ਅੱਧ ਦਾ ਜਿਹੜਾ ਆਹ ਪਾਸਾ ਹੈਗਾ ਜਿੱਥੇ ਅਸੀਂ ਚੌਥਾ ਹਿੱਸਾ ਇੱਥੇ ਬਾਇਓਸਟਿਮੂਲੈਂਟ ਪਾਇਆ, ਉਹ ਅਗਲੇ ਦੂਸਰੇ ਦੇ ਵਿੱਚ ਇੱਥੇ ਕੁਛ ਵੀ ਨਹੀਂ, ਨਾ ਕੰਪੋਸਟ ਹੈ ਨਾ ਬਾਇਓਸਟਿਮੂਲੈਂਟ ਹੈ।
ਸੋ ਇਹਦੀ ਗਰੋਥ ਤੁਸੀਂ ਉਹਦੇ ਨਾਲ ਕੰਪੇਅਰ ਕਰੋਗੇ ਤਾਂ ਫਿਰ ਅਗੇਨ ਉਧਰਲੇ ਪਲਾਟਾਂ ਵਾਂਗੂ ਜਿਹੜੀ ਕੰਪੋਸਟ ਬਿਲਡਅਪ ਜਿਹੜੀ ਸੋਇਲ ਦੇ ਵਿੱਚ ਸੀਗੀ ਉਹਨੇ ਜ਼ਿਆਦਾ ਹੈਲਪ ਕੀਤੀ ਹੈ ਗਰੋਥ ਨੂੰ। ਜੇ ਬਾਇਓਸਟਿਮੂਲੈਂਟ ਪਾਇਆ ਵੀ ਹੈ ਕੰਪੋਸਟ ਤੋਂ ਬਿਨਾ ਤਾਂ ਉਹਨੇ ਥੋੜ੍ਹਾ ਬਹੁਤੀ ਤਾਂ ਮਦਦ ਕੀਤੀ ਹੈ ਬੂਟਿਆਂ ਦੀ, ਪਰ ਉਹ ਜਿੰਨੀ ਕੰਪੋਸਟ ਦੇ ਬਿਲਡਅਪ ਨੇ ਕੀਤੀ ਹੈ ਉਨੀ ਨਹੀਂ। ਪਰ ਇੱਧਰੋਂ ਪਰਲੇ ਪਾਸੇ ਜਿਹੜਾ ਪਹਿਲਾ ਅੱਧ ਹੈ ਉਹਦੇ ਵਿੱਚ ਕੰਪੋਸਟ ਪਾਈ ਸੀ ਜਿਹੜੀ ਪਿਛਲੇ ਸੀਜ਼ਨ ਦੀ, ਉਹਦੇ ਵਿੱਚ ਤੁਸੀਂ ਗਰੋਥ ਦੇਖੋ ਵਰਸਸ ਨੋ ਕੰਪੋਸਟ। ਸੋ ਉਹਦੇ ਵਿੱਚ ਵੀ ਅੱਗੇ ਪਹਿਲਾ ਹਿੱਸਾ ਜਿਹੜਾ ਉਹਦੇ 'ਚ ਕੱਲੀ ਕੰਪੋਸਟ ਹੈ, ਕੋਈ ਬਾਇਓਸਟਿਮੂਲੈਂਟ ਨਹੀਂ ਸੀ। ਸਭ ਤੋਂ ਜਿਹੜਾ ਪਹਿਲਾ ਪਲਾਟ ਹੈ ਉਹਦੇ ਵਿੱਚ ਕੰਪੋਸਟ ਵੀ ਪਾਈ ਹੈ ਅਤੇ ਬਾਇਓਸਟਿਮੂਲੈਂਟ ਵੀ ਪਾਇਆ। ਸੋ ਇਹੀ ਹਾਂਜੀ ਇੱਥੇ ਹੁਣ ਜਿਹੜੀ ਬਜਾਈ ਵੀ ਹੋਈ ਆ ਓਵਰਸੀਡ ਕੀਤੀ ਬਾਅਦ ਚ ਥਿਨਿੰਗ ਕੀਤੀ, ਠੀਕ ਹੈ, ਤੇ ਸਪੇਸ ਆਊਟ ਉਹਨਾਂ ਨੂੰ ਕਰ ਦਿੱਤਾ ਜਾਵੇ। ਪਰ ਗਰਮੀ ਐਰ ਕੀ ਇੰਨੀ ਪੈਣੀ ਸੀਗੀ ਉਨੀ ਪਈ ਨਹੀਂ। ਇਹ ਹੁਣ ਤੁਸੀਂ ਗਰਮੀ 'ਚ ਇੱਥੇ ਸੀਗੇ, ਜਿਹੜੇ ਵੀ ਇੱਥੇ ਸੀ ਦੱਸੋ ਕਿ ਨਾਰਮਲੀ ਗਰਮੀ ਜੂਨ ਦੀ ਹੋਈ ਇੱਥੇ ਕਿ ਨਹੀਂ? ਜੁਲਾਈ ਜੀ ਆਈ ਹੈ ਮਾੜੀ ਨਹੀਂ ਜੀ ਮਤਲਬ ਆਪਣੇ 2-3 ਸਾਲ ਪਹਿਲਾਂ ਤਾਂ ਅਬਾਊਟ 40 ਡੇਜ਼ ਸੀਗੇ 100 ਪਲੱਸ ਦੇ। ਇਸ ਸਾਲ ਤਾਂ ਮੇਰੇ ਖਿਆਲ ਕੰਟੀਨਿਊ 10 ਡੇ ਵੀ ਨਹੀਂ ਆਏਗੇ। ਪਿਛਲੇ ਸਾਲ ਸਪਟੈਂਬਰ 'ਚ ਕੀ ਬਣਦਾ ਸੀ? ਹੀਟ ਵੇਵ ਸਪਟੈਂਬਰ 'ਚ ਆਈ ਨਾ, ਉਹ ਸਾਰਾ ਸ਼ਿਫਟ ਹੋ ਗਿਆ ਵੈਦਰ ਪੈਟਰਨ। ਤੇ ਜੇ ਹੁਣ ਆ 4-5 ਦਿਨਾਂ ਬਾਅਦ ਚ ਫਿਰ 100 ਪਲੱਸ ਹੋ ਜਾਣਾ ਆ, ਤੇ ਜੇ ਇਹਦੇ ਉੱਤੇ ਲੋਡਸ ਅਜੇ ਵੀ ਹੈਗੀਆਂ ਨੇ, ਜਿੰਨੀਆਂ ਵੀ ਪੱਕੀਆਂ ਭਿੰਡੀਆਂ ਦੇ ਤੋੜ ਦਿੱਤੀਆਂ ਜਾਣ ਤੇ ਬਾਕੀ ਇਹਨੂੰ ਗੁਜ਼ਾਰੇ ਜੋਗਾ ਪਾਣੀ ਮਿਲਦਾ ਰਹੇ, ਇਹਨੇ ਫਿਰ ਨਵਾਂ ਫਰੂਟ ਆ ਜੀ। ਇੱਧਰ ਤੁਹਾਡੇ ਪਿਛਲੇ ਪਾਸੇ ਅੱਲਾਂ ਨੇ ਜੀ। ਅੱਲਾਂ ਦੇ ਵਿੱਚ ਵੀ ਜਿਹੜਾ ਸਭ ਤੋਂ ਪਹਿਲਾ ਜਿਹੜਾ 4 ਹਿੱਸੇ ਦੇਖੀਏ ਆਪਾਂ, ਸਭ ਤੋਂ ਜਿਹੜਾ ਪਹਿਲਾ ਹਿੱਸਾ ਉਹਦੇ ਵਿੱਚ ਕੰਪੋਸਟ ਵੀ ਸੀਗੀ ਤੇ ਬਾਇਓਸਟਿਮੂਲੈਂਟ ਵੀ ਸੀਗਾ। ਸੋ ਆ ਜਿਹੜਾ ਇੱਧਰ ਪਹਿਲਾ ਅੱਧ ਹੈ ਸਾਰੇ ਪਲਾਟ ਦਾ, ਇਹ ਇੱਧਰਲੇ ਪਾਸੇ ਕੰਪੋਸਟ ਸੀਗੀ ਜੀ, ਇੱਧਰਲੇ ਪਾਸੇ ਕੰਪੋਸਟ ਨਹੀਂ ਸੀ। ਸੋ ਇਹ ਜਿਹੜੀਆਂ ਅੱਲਾਂ ਜੀ ਇਹ ਬਹੁਤ ਹੈਲਦੀ ਫਰੂਟ ਹੁੰਦਾ, ਮਤਲਬ ਸਬਜ਼ੀ ਜਿਹੜੀ ਆ ਸਭ ਤੋਂ, ਤਾਂ ਹੀ ਇਹਦਾ ਨਾਮ ਹੀ ਜਿਹੜਾ ਖੁਦਾ ਦੇ ਨਾਂ ਤੋਂ ਹੀ ਅੱਲਾ। ਅੱਛਾ, ਵਾਹ ਜੀ ਵਾਹ। ਆਹ ਅੱਲ, ਇਹਨੂੰ ਅੱਲ ਕਹਿੰਦੇ, ਉਹ ਕਹਿੰਦੇ ਅੱਲਾ ਤੋਂ ਬਣੀ ਅੱਲ। ਹਾਂ ਹਾਂ, ਇਹ ਆ ਇਹਨਾਂ ਦੇ ਵਿੱਚ ਮੈਂ ਕਿਹਾ ਰੈਡੀ ਨਹੀਂ। ਹਾਂ, ਆ ਜਿਹੜੀ ਪੱਕ ਕੇ ਚਿੱਟੀਆਂ ਜਿਹੀਆਂ ਹੋ ਜਾਂਦੀਆਂ ਨੇ, ਉਹ ਜਿਹੜੀਆਂ ਉਦਾਂ ਨੈਚੁਰਲੀ ਇਹ ਵਾਲਾ ਬੀਜ ਜਿਹੜਾ ਵੱਡੇ ਹੁੰਦੇ ਇਹਦੀਆਂ ਭਿੰਡੀਆਂ ਕਾਫੀ। ਨਹੀਂ, ਇਹ ਭਿੰਡੀਆਂ ਤੋੜਨੀਆਂ ਇਸ ਸਟੇਜ ਤੇ ਤੋੜਨੀਆਂ ਸੀਗੀਆਂ। ਇਹ ਡਰਾਈ ਹੋ ਜੇ ਨਾ ਬੂਟੇ ਦੇ ਉੱਤੇ, ਹਾਂਜੀ, ਫਿਰ ਥੋੜੇ ਹਾਂ, ਉਹ ਚਿੱਟੀ ਹੋ ਜੂਗੀ, ਚਿੱਟੀ ਹੋ ਕੇ ਡਰਾਈ ਹੋ ਜੂਗੀ। ਇਹ ਮੇਰਾ ਖਿਆਲ ਇਹਨੂੰ ਵੀ ਆਪਾਂ ਇਹਦਾ ਬੀਜ ਹਜੇ ਪੂਰਾ ਮੈਚੁਰ ਨਹੀਂ ਹੋਇਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਇਸ ਡੈਮੋ ਪਲਾਟ ਤੇ ਮੈਂ ਗੱਲ ਕਰਨਾ ਚਾਹੁੰਦਾ ਇਸ ਸਾਰੇ ਨੂੰ ਸੰਭਵ ਕਰਨ ਲਈ ਆਪਣੇ ਕੋਲ ਕੀ ਆਪਸ਼ਨਸ ਹੈਗੀਆਂ ਫਾਈਨੈਂਸ਼ੀਅਲੀ ਜਾਂ ਟੈਕਨੀਕਲੀ। ਸੋ ਮੇਰਾ ਨਾਮ ਹੈ ਜੀ ਦਇਆਦੀਪਕ ਸਿੰਘ, ਮੈਂ USDA NRCS 'ਚ ਕੰਮ ਕਰਦਾ। US ਡਿਪਾਰਟਮੈਂਟ ਆਫ ਐਗ ਦੀ ਇੱਕ ਬ੍ਰਾਂਚ ਹੈ ਜੀ NRCS, ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ। ਸਾਡਾ ਜਿਹੜਾ ਮਕਸਦ ਹੈਗਾ ਜੀ ਬੜਾ ਹੀ ਸਿੰਪਲ ਆ, ਹੈਲਪਿੰਗ ਪੀਪਲ ਹੈਲਪ ਦ ਲੈਂਡ। ਮਤਲਬ ਕਿ ਅਸੀਂ ਲੋਕਾਂ ਦੀ ਮਦਦ ਕਰੀਏ ਜਾਂ ਕਿ ਉਹ ਆਪਦੀ ਮਿੱਟੀ ਦੀ ਮਦਦ ਕਰ ਸਕਣ। ਸੋ ਕੋਸ਼ਿਸ਼ ਆਪਣੀ ਹੈ ਵਾਤਾਵਰਨ ਸਾਂਭਣਾ, ਜਿਹੜੇ ਆਪਣੇ ਨੈਚੁਰਲ ਰਿਸੋਰਸ ਆ ਉਹਨਾਂ ਨੂੰ ਸਾਂਭਣਾ, ਮਿੱਟੀ, ਪਾਣੀ, ਹਵਾ ਆਦਿ। ਸੋ ਜਿਹੜੇ ਕਿ ਖੇਤੀ ਕਰਦੇ ਹਨ ਉਹਨਾਂ ਨੂੰ ਥੋੜ੍ਹਾ ਜਿਹਾ ਸਾਡੇ ਮਹਿਕਮੇ ਬਾਰੇ ਪਤਾ ਵੀ ਅਸੀਂ ਕੀ ਸੇਵਾਵਾਂ ਦਿੰਦੇ ਹੈਗੇ, ਜਿੱਦਾਂ ਕਿ ਕੰਪੋਸਟ, ਕਵਰ ਕ੍ਰੌਪ, ਨਵਾਂ ਡ੍ਰਿਪ ਸਿਸਟਮ ਲਾਉਣਾ, ਪੁਰਾਣੇ ਟਰੈਕਟਰ ਵਿੱਚ ਟ੍ਰੇਡ ਇਨ ਕਰਕੇ ਨਵਾਂ ਟਰੈਕਟਰ ਲੈਣਾ, ਕਵਰ ਕ੍ਰੌਪ ਬੀਜਣੀ, ਐਕਸੈਕਟਰਾ। ਪਰ ਇਹ ਜਿਹੜੇ ਪ੍ਰੋਗਰਾਮ ਹੈ ਇਹ ਹਲੇ ਤੱਕ ਸਿਰਫ ਜਿਹੜੇ ਕਿ ਲਾਰਜ ਸਕੇਲ ਜਾਂ ਕਮਰਸ਼ੀਅਲ ਫਾਰਮਰਸ ਆ ਉਹਨਾਂ ਵਾਸਤੇ ਸੀਗੇ। ਪਰ ਹੁਣ ਸਾਡੇ ਮਹਿਕਮੇ ਨੇ ਕੋਸ਼ਿਸ਼ ਕੀਤੀ ਹੈ ਵੀ ਜੋ ਸਾਡੀਆਂ ਸੇਵਾਵਾਂ ਉਹ ਘਰੇਲੂ ਬਗੀਚਿਆਂ ਜਾਂ ਛੋਟੇ ਸਕੇਲ ਵਾਸਤੇ ਫਾਰਮਰਸ ਵਾਸਤੇ ਪੈਦਾ ਕੀਤੇ ਜਾਣ, ਕਿਉਂਕਿ ਏਜੰਸੀ ਦਾ ਥੋੜ੍ਹਾ ਜਿਹਾ ਮਿਸ਼ਨ ਚੇਂਜ ਹੋ ਕੇ ਅਰਬਨ ਐਗ ਸਾਈਡ ਚਲਾ ਗਿਆ। ਇਹ ਸਭ ਹੋਣ ਦਾ ਕਾਰਨ ਪੈਂਡੈਮਿਕ ਵੇਲੇ ਜਾਂ ਫੂਡ ਸ਼ਾਰਟੇਜਿਸ ਦੇ ਸਪਲਾਈਜ਼ ਦੀ ਕੋਸ਼ਿਸ਼ ਹੈ ਵੀ ਆਪਾਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰ ਲਈਏ ਵੀ ਜੋ ਆਪਣਾ ਕੁਛ ਹੱਦ ਤੱਕ ਖਾਣ ਵਾਲਾ ਫੂਡ ਆਪਾਂ ਆਪਦੇ ਘਰੇ, ਇੱਥੇ ਘਰੇਲੂ ਬਗੀਚੀ ਦੇ ਸ਼ੌਕੀਨ ਬਹੁਤ ਜ਼ਿਆਦਾ ਆ ਅਤੇ ਡਿਮਾਂਡ ਵੀ ਹੈਗੀ ਆ ਜੀ। ਸੋ ਇਹ ਪ੍ਰੋਗਰਾਮ ਤੁਹਾਡੇ ਤੱਕ ਸਾਰਿਆਂ ਤੱਕ ਜਲਦੀ ਆ ਰਿਹਾ। ਸੋ ਇਸ ਪ੍ਰੋਗਰਾਮ ਦੇ ਵਿੱਚ ਟੈਕਨੀਕਲ ਨੌਲੇਜ ਅਲੋਂਗ ਵਿਦ ਫਾਈਨੈਂਸ਼ੀਅਲ ਅਸਿਸਟੈਂਸ ਦੋਨੇ ਪ੍ਰੋਵਾਈਡ ਕਰਾਂਗੇ ਜੀ। ਕੁਛ ਕੁ ਪ੍ਰੋਗਰਾਮ ਜਿਹੜੇ ਅਸੀਂ ਪ੍ਰੋਵਾਈਡ ਕਰਾਂਗੇ ਉਹ ਮੈਂ ਤੁਹਾਨੂੰ ਥੋੜ੍ਹੇ ਜਿਹੇ ਬੈਕਗਰਾਊਂਡ ਦੇ ਦਾਂ। ਸਾਰੇ ਤੋਂ ਪਹਿਲਾਂ ਜਿਹੜੀ ਇਹ ਸਟਰਕਚਰ ਆ ਹੂਪ ਹਾਊਸ, ਇਹਦੇ ਵਿੱਚ ਸਾਡੇ ਕੋਲ ਫੰਡਿੰਗ ਹੋਊਗੀ ਘਰੇਲੂ ਬਗੀਚੇ ਵਾਸਤੇ ਇਹ ਚੀਜ਼ਾਂ ਲਾਉਣ ਵਾਸਤੇ।
ਮਾਈਕਰੋ ਇਰੀਗੇਸ਼ਨ ਥੱਲੇ ਡ੍ਰਿਪ ਦੀ ਜੋ ਡਾਕਟਰ ਸਾਹਿਬ ਨੇ ਗੱਲ ਕੀਤੀ ਸੀਗੀ ਵੀ ਇਹ ਖਰਚਾ, ਸੋ ਅਸੀਂ ਕੋਸ਼ਿਸ਼ ਹੋਊਗੀ ਸਾਡੀ ਕੁਛ ਹੱਦ ਤੱਕ ਤੁਹਾਡਾ ਖਰਚਾ ਅਸੀਂ ਕਵਰ ਕਰੀਏ ਤਾਂ ਕਿ ਤੁਸੀਂ ਇਹ ਆਧੁਨਿਕ ਜਾਂ ਨਵੀਂ ਟੈਕਨੀਕ ਨੂੰ ਤੁਸੀਂ ਆਪਦੇ ਖੇਤੀਬਾੜੀ ਜਾਂ ਘਰੇਲੂ ਬਗੀਚੇ ਵਿੱਚ ਲਾਗੂ ਕਰ ਸਕੋ। ਫਿਰ ਆ ਜਾਂਦਾ ਜੀ ਮਲਚਿੰਗ, ਕੰਪੋਸਟ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਵਾਈਡ ਕਰਾਂਗੇ, ਪਲੱਸ ਨਾਲ ਸਾਡਾ ਇੱਕ ਬਾਗਬਾਨੀ ਦਾ ਕਹਿ ਲਓ ਟੈਕਨੀਕਲ ਜਿਹੜਾ ਬੰਦਾ ਉਹ ਤੁਹਾਡੀ ਸੇਵਾਵਾਂ ਲਈ ਹਾਜ਼ਰ ਹੋਊਗਾ, ਜਿਹਨੂੰ ਤੁਸੀਂ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਆ, ਜਿਸ ਨਾਲ ਕਿ ਤੁਹਾਡੀ ਇਹ ਖੇਤੀ ਜਾਂ ਬੈਕਯਾਰਡ ਵਿੱਚ ਜੋ ਵੀ ਆਪਾਂ ਕਰ ਰਹੇ ਹਾਂ ਵਧੀਆ ਉਹ ਕਾਮਯਾਬ ਹੋ ਸਕੇ। ਸੋ ਇਸ ਲਈ ਕੋਈ ਕੁਐਸਚਨ ਜੀ ਮੈਂ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ? ਕੋਈ ਲਿਮਿਟ ਹਰ ਇੱਕ ਜਾਣਾ ਕਰ ਸਕਦਾ ਹੈ, ਫਾਰਮ 'ਚ ਹੋਣਾ ਚਾਹੀਦਾ ਜਾਂ ਨਹੀਂ? ਸੋ ਇਹਦਾ ਹਜੇ ਪ੍ਰੋਗਰਾਮ ਨਵਾਂ ਲਾਂਚ ਹੋ ਰਿਹਾ ਜੀ, ਪੂਰੀ ਡਿਟੇਲਸ ਆਈ ਨਹੀਂ। ਫਾਰਮ ਹੋਣਾ ਜ਼ਰੂਰੀ ਨਹੀਂ, ਤੁਸੀਂ ਬੈਕਯਾਰਡ 'ਚ ਵੀ ਕਰ ਸਕਦੇ ਆ। ਸੋ ਬੈਕਯਾਰਡ ਕੰਜ਼ਰਵੇਸ਼ਨ ਜਾਂ ਕੋਈ ਵੀ ਛੋਟੀ ਸਕੇਲ 'ਤੇ ਕਰ ਸਕਦੇ ਆ, ਜ਼ਰੂਰੀ ਨਹੀਂ ਵੀ ਤੁਹਾਨੂੰ ਖੇਤੀ ਨਾਲ ਜੁੜਿਆ ਹੋਣਾ ਜ਼ਰੂਰੀ ਹੈਗਾ। ਹਾਂਜੀ, ਛੋਟੇ ਫਾਰਮਰ ਜਿਵੇਂ 1-2 ਏਕੜ ਨੂੰ ਮਾਰਕੀਟਿੰਗ ਵੀ ਕਰਦੇ ਆ? ਹਾਂਜੀ। ਸੋ ਇਹ ਸਾਡੇ ਮਹਿਕਮੇ ਵੱਲੋਂ ਮਾਰਕੀਟਿੰਗ ਦੀ ਸਹਾਇਤਾ ਹੈ ਨਹੀਂ, ਪਰ ਸਾਡੀਆਂ USD ਦੀਆਂ ਹੋਰ ਕਈ ਸਿਸਟਰ ਏਜੰਸੀਆਂ ਜਿਹੜੀਆਂ ਕਿ ਤੁਹਾਡੀ ਮਾਰਕੀਟਿੰਗ, ਲੋਨ ਆਦਿ ਜੇ ਤੁਸੀਂ ਕਮਰਸ਼ੀਅਲ ਫਾਰਮਰ ਕਰਦਾ, ਹਾਂਜੀ ਹਾਂਜੀ। ਸੋ ਜੇ ਤੁਸੀਂ ਕਮਰਸ਼ੀਅਲ ਬੇਸ 'ਤੇ ਸ਼ੁਰੂ ਕਰਨਾ ਚਾਹੁੰਦੇ ਜੇ, ਸੋ ਉਹਦੇ ਸਾਡੇ ਡਿਫਰੈਂਟ ਮਹਿਕਮੇ ਆ, ਮੈਂ ਤੁਹਾਨੂੰ ਉਹਨਾਂ ਦੀ ਲਿਸਟ ਜਾਂ ਆਪਾਂ ਬਾਅਦ 'ਚੋਂ ਗੱਲ ਕਰ ਲਾਂਗੇ। ਉਹਦੇ 'ਚ ਤੁਹਾਨੂੰ ਮਾਰਕੀਟਿੰਗ ਦੀ ਮਦਦ ਕਰਨਗੇ, ਪਲੱਸ ਜੇ ਤੁਹਾਨੂੰ ਫਾਈਨੈਂਸ਼ੀਅਲ ਅਸਿਸਟੈਂਸ ਚਾਹੀਦੀ ਹੈ, ਸਾਰਾ ਸੈਟਅਪ ਥੋੜ੍ਹਾ ਜਿਹਾ ਲਾਰਜ ਸਕੇਲ 'ਤੇ ਕਰਨਾ, ਉਹਦੇ 'ਚ ਵੀ ਮਦਦ ਕਰਨਗੇ ਜੀ। ਹਾਂਜੀ ਮੈਂ ਇੱਕ ਦੱਸਣਾ ਚਾਹੁੰਦਾ। ਡਾਕਟਰ ਸਾਹਿਬ ਆਜੋ ਜੀ। ਨਹੀਂ ਕੋਈ ਨਹੀਂ। ਹਾਂਜੀ, ਫਾਈਨਲ ਗੱਲ ਆ, ਸੋਇਲ ਹੈਲਥ ਬਾਰੇ ਗੱਲ ਕਰਦੇ ਸੀਗੇ ਆਪਾਂ। ਪਹਿਲਾਂ ਜਾਣਦੇ ਹੁੰਦੇ ਹਾਂ, ਸਾਡੇ ਇਹ ਕਹਿੰਦਾ ਸੀ ਸਮਾਜ ਵਿੱਚ ਹੁੰਦਾ ਸੀਗਾ ਯੂ ਆਰ ਵਾਟ ਯੂ ਥਿੰਕ, ਫਿਰ ਆ ਗਿਆ ਵੀ ਯੂ ਆਰ ਵਾਟ ਯੂ ਈਟ ਜਾਂ ਵਾਟ ਯੂ ਬਰੀਦ। ਹਵਾ ਕਿਸ ਤਰ੍ਹਾਂ ਦੀ ਲੈਂਦੇ ਜੇ ਜਾਂ ਖਾਂਦੇ ਕਿਸ ਤਰ੍ਹਾਂ ਦੇ। ਜੇ ਹੈਲਦੀ ਫੂਡ, ਇਫ ਯੂ ਟੇਕ ਹੈਲਦੀ ਫੂਡ, ਯੂਅਰ ਹੈਲਥ ਵਿਲ ਬੀ ਗੁੱਡ ਐਂਡ ਯੂਅਰ ਥਾਟਸ ਵਿਲ ਬੀ ਗੁੱਡ। ਸੋ ਇਹ ਹੋ ਗਿਆ ਵੀ ਯੂ, ਪਹਿਲਾ ਸੀਗਾ ਯੂ ਆਰ ਵਾਟ ਯੂ ਥਿੰਕ, ਸੈਕਿੰਡ ਆ ਗਿਆ ਨਹੀਂ ਯੂ ਆਰ ਵਾਟ ਯੂ ਈਟ, ਥਰਡ ਆ ਗਿਆ ਯੂ ਆਰ ਵਾਟ ਯੂਅਰ ਹੈਲਥ soil health is. If you have got good soil health, you will eat healthy food. If you eat healthy foods, your health will be good. And if your health is good, your upcoming generations, they will be very healthy. ਸੋ ਸੋਇਲ ਹੈਲਥ 'ਤੇ ਹੁਣ ਗੱਲ ਟਿਕਣ ਡਈ ਆ। ਸਾਰੇ ਜਦੋਂ ਆਪਾਂ ਘਰ ਬਗੀਚੀ ਕਰਦੇ ਆ ਜਾਂ ਪਿੱਛੇ, ਸੋਇਲ ਹੈਲਥ ਦਾ ਬਹੁਤ ਖਿਆਲ ਰੱਖੋ। ਡਾਕਟਰ ਸਾਹਿਬ ਨੂੰ ਪੁੱਛੋ, ਇਹਨਾਂ ਨੂੰ ਪੁੱਛੋ, ਸਾਰਿਆਂ ਨੂੰ ਹੋਰ ਵੀ ਜੇ ਤੁਹਾਡੇ ਸੋਰਸ ਹੈਗੇ ਆ ਵੀ ਸੋਇਲ ਹੈਲਥ ਕੇ, ਕਿਉਂਕਿ ਹੈਲਦੀ ਸੋਇਲ ਦੇ ਵਿੱਚ ਬਿਮਾਰੀਆਂ ਚੌਥਾ ਹਿੱਸਾ ਹੋ ਜਾਂਦੀਆਂ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਜੇ ਤੁਹਾਡੀ ਸੋਇਲ ਹੈਲਦੀ ਆ ਅਤੇ ਜਿਹੜੇ ਪਲਾਂਟਸ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਾ, ਜਿਸ ਤਰ੍ਹਾਂ ਹੈਲਦੀ ਆਦਮੀ ਨੂੰ ਕੋਈ ਬਿਮਾਰੀ ਨਹੀਂ ਲੱਗਦੀ, ਉਸੇ ਤਰ੍ਹਾਂ ਹੀ। ਸੋ ਪਲੀਜ਼ ਟਰਾਈ ਇਟ। ਥੈਂਕ ਯੂ। ਸੋ ਰਾਜਕਰਨਵੀਰ ਜੀ ਤੁਹਾਡਾ ਸੋ ਜੀ ਪ੍ਰੋਗਰਾਮ ਦੀ ਸਮਾਪਤੀ ਲਈ ਵਧਦਿਆਂ ਮੈਂ ਕੁਝ ਕੁ ਆਖਰੀ ਸ਼ਬਦ ਬੋਲਣੇ ਚਾਹੁੰਦਾ, ਜਿਵੇਂ ਕਿ ਆਪਣੇ ਸਾਰੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਆਪਣੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਇਹ ਸਾਰੇ ਜਿਹੜੇ ਪਾਣੀ ਮਿੱਟੀ, ਭਾਵੇਂ ਤੁਸੀਂ ਆਪਦੀ ਬੈਕਯਾਰਡ 'ਚ ਕਰਦੇ ਹੋ ਜਾਂ ਲਾਰਜ ਸਕੇਲ 'ਤੇ ਕਰਦੇ ਆ, ਇਹ ਆਪਣੀ ਜ਼ਿੰਮੇਵਾਰੀ ਹੈ ਜੀ। ਆਪਾਂ ਇਹਨੂੰ ਕਿਵੇਂ ਸਾਂਭ ਸੰਭਾਲ ਕਰਨੀ, ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਕਿਵੇਂ ਬਚਾਉਣਾ। ਘਰੇਲੂ ਤੌਰ 'ਤੇ ਕੰਪੋਸਟਿੰਗ ਵੱਲ ਤੁਸੀਂ ਵਧੋ, ਤੁਸੀਂ ਇਹ ਲੈ ਸਕਦੇ ਤਾਂ ਕਿ ਤੁਹਾਡਾ ਜਿਹੜਾ ਲੈਫਟ ਓਵਰ ਲੈਂਡਫਿਲ 'ਚ ਨਾ ਜਾਵੇ। ਇਸ ਤੋਂ ਇਲਾਵਾ ਜਿਹੜੇ ਸਾਡੇ USD NRCS ਦੇ ਅਰਬਨ ਐਗ ਦੇ ਨਵੇਂ ਪ੍ਰੋਗਰਾਮ ਆ, ਉਹਨਾਂ ਦੀ ਜਾਣਕਾਰੀ ਮੈਂ ਰੇਡੀਓ 'ਤੇ ਆ ਕੇ ਜਿਵੇਂ ਜਿਵੇਂ ਇਹ 'ਚ ਨਵੀਆਂ ਡਿਵੈਲਪਮੈਂਟਸ ਆਉਣਗੀਆਂ ਮੈਂ ਤੁਹਾਨੂੰ ਸਰੋਤਿਆਂ ਨੂੰ ਦੱਸਦਾ ਰਹੂੰਗਾ, ਤਾਂ ਕਿ ਆਪਾਂ ਇਹ ਜਿਹੜੇ ਸਰਕਾਰੀ ਮਾਲੀ ਮਦਦ ਮਿਲ ਰਹੀ ਆਪਾਂ ਇਹਦਾ ਵੱਧ ਤੋਂ ਵੱਧ ਫਾਇਦਾ ਚੱਕ ਸਕੀਏ ਅਤੇ ਜਿਸ ਨਾਲ ਆਪਾਂ ਆਪਣੀ ਬੈਕਯਾਰਡ ਦੀ ਜਾਂ ਖੇਤੀ ਦੀ ਸੋਇਲ ਹੈਲਥ ਇੰਪਰੂਵ ਕਰ ਸਕੀਏ। ਸੋ ਇਹਦੇ ਵਿੱਚ ਦੀਪਕ ਕਦੋਂ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਣਾ ਹੈ, ਐਪਲੀਕੇਸ਼ਨ ਵਗੈਰਾ ਕਿੱਦਾਂ ਪ੍ਰੋਸੈਸ? ਸੋ ਪ੍ਰੋਗਰਾਮ ਆਲਰੇਡੀ ਸ਼ੁਰੂ ਹੋ ਗਿਆ ਜੀ। ਸੋ ਉਹਨਾਂ ਨੇ ਇੱਕ LA ਵਾਲੀ ਸਾਈਡ, ਇੱਕ ਬੇਰੀ ਵਾਲੀ ਸਾਈਡ ਇਹ ਟਰਾਇਲ ਆਲਰੇਡੀ ਕਰ ਰਹੇ ਆ, ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ। ਆਪਣੇ ਏਰੀਏ ਦੇ ਵਿੱਚ ਬਹੁਤ ਹੀ ਜਲਦੀ ਆ ਰਿਹਾ ਜੀ। ਸੋ ਐਫਰਟ ਪੈ ਰਿਹਾ ਬਹੁਤ ਜ਼ਿਆਦਾ ਵੀ ਛੇਤੀ ਆਪਣੇ ਲੋਕਲ ਇੱਥੇ ਸੈਂਟਰ ਵੈਲੀ ਜਾਂ ਖਾਸ ਕਰਕੇ ਫਰੈਜ਼ਨੋ 'ਚ ਆਪਣਾ ਦਫ਼ਤਰ ਇੱਕ ਖੁੱਲ੍ਹੇ, ਜਿਹਦੇ 'ਚ ਕਿ ਲੋੜੀਂਦਾ ਸਟਾਫ ਹੋਊਗਾ ਆਪਣੀ ਹੈਲਪ ਕਰਨ ਨੂੰ।